ਤਾਂ ਜੀ ਜਿਮ ਵਾਲਿਆਂ ਕੋਲੋਂ ਕੁੱਟ ਖਾ ਲਈ ਨੇ ਉਹ ਮਸ਼ੀਨ ਤੇ ਭੇਜਣਾ ਕਹਿੰਦਾ ਗੱਲ ਸੁਣ ਕਹਿੰਦਾ ਮੈਂ ਆ ਕੇ ਸੌਂਦਾ ਭੱਜਣ ਵਾਲੀ ਮਸ਼ੀਨ ਤੇ ਭੱਜ ਲਿਆ ਕੇ ਨਾ ਤੇ ਉਹਦੇ ਅੱਗੇ ਵੱਡਾ ਪੈਪ ਰੱਖਿਆ ਐ ਕਰਕੇ ਪੈਰਾਂ ਦੇ ਅੱਗੇ। ਮੈਂ ਕਿਹਾ ਕੀ ਕਹਿੰਦਾ ਸਪੀਡ ਬ੍ਰੇਕਰ ਬਣਾਇਆ। ਮਿੱਠੇ ਨੇ ਛੱਲੀ ਤੇ ਗਿਣਤੀ ਲਿਖੀ ਉਦਾਂ ਲੱਗੇ ਕੀ ਪੈਟ ਵਾਲੀ ਛੱਲੀ। ਯਾਰ ਜਿਮ ਦੇ ਬਾਹਰ ਬੈ ਕੇ ਰੋਣ ਡਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਭੱਜਣ ਵਾਲੀ ਮਸ਼ੀਨ ਨਹੀਂ ਮੇਰੇ ਕੋਲ ਵੱਜ ਗਈ। ਕਹਿੰਦਾ ਉਹ ਵੀ ਤੇਰੇ ਕੋਲ ਵੱਜ ਗਈ। ਗਿੱਲੇ ਹੱਥਾਂ ਇਹਨੇ ਜੁਗ ਨੂੰ ਫੜਿਆ ਸ਼ਾਰਟ ਪੈ ਗਈ। ਆਏ ਡਾਕਟਰ ਠੰਡ ਲੱਗਦੀ। ਆਏ ਟੋਪੀ ਲਾ ਲਓ ਭੈਣ, ਸਾਰਾ ਮੂੰਹ ਕੈਮਰੇ ਅੱਗੇ ਲੁਕਿਆ ਹੁੰਦਾ, ਲਾ ਲਓ। ਉਹ ਕਿਤੇ ਨਹੀਂ ਲਾ ਲਓ ਭੈਣ, ਆਪਣੀ ਮਰਜ਼ੀ ਨਹੀਂ ਕਰਕੇ ਤੇ ਹਾਂ ਉਹਦਾ ਦਾ ਸ਼ਰਟ ਨਹੀਂ ਸ਼ਰਟ ਨੂੰ ਛੱਟੋ ਨਾ, ਸਾਰਾ ਹੀ ਇੰਜ ਲੁਕ ਜਾਂਦਾ ਤੈਨੂੰ। ਸ਼ੈਡੋ ਬੰਦਾ ਨਾ। ਜੀ ਉਹਦੀ ਸ਼ਮੀਆਂ ਬਣ ਕੇ ਆਇਆ ਸੀ। ਹਾਂਜੀ ਮੈਂ ਜਦੋਂ ਤਿਆਰ ਹੋ ਨਹੀਂ ਯਾਰ ਨਜ਼ਰ ਵੀ ਤੇ ਆਵੇ ਨਾ, ਉਹਨੂੰ ਪਤਾ ਹੀ ਨਹੀਂ ਵੀ ਇੰਜ ਕਰਕੇ ਇੱਥੇ ਤੱਕ ਤੂੰ ਮੂੰਹ ਲੁਕੋ ਲਿਆ। ਐ ਮੈਂ ਫੜਿਆ ਸੀਗਾ ਉਹਨੂੰ ਵਜਾਉਣਾ ਨਹੀਂ। ਆਹ ਦੇਖ ਨਾ ਤੂੰ, ਉਹਨੇ ਕੁਦਰਤੀ ਟੋਪੀ ਪਾਈ ਸਾਰੀ ਅੱਗੇ ਆਈ ਐ ਕਰਕੇ। ਅਪਡੇਟ ਹੋ ਗਿਆ ਪਰ ਵਾਲਾਂ ਦਾ ਨਹੀਂ ਹਿਸਾਬ ਲੱਗ ਰਿਹਾ ਇਹਦਾ। ਯਾਰ ਤੂੰ ਵਾਲ ਹਲਕੇ ਰੱਖ ਉਹਨੂੰ। ਆਉਂਦਾ ਹੀ ਨਹੀਂਗਾ ਵਾਲਾਂ ਦਾ ਇੱਕ ਰੁੱਖ ਨਾ ਦੇ। ਮੈਂ ਵਾਹ ਕੇ ਆਇਆ ਨਾ ਵਾਲਾ ਵਾਲ ਵਖੇ ਆ, ਉਹਦਾ ਕੋਈ ਹਿਸਾਬ ਹੀ ਨਹੀਂ ਵੀ ਤੂੰ ਥੋੜਾ ਜਿਹਾ ਹਲਕਾ ਜਿਹਾ ਆਇਲ ਲਾ ਕੇ ਜਾਂ ਕੋਈ ਸੀਰਮ ਲਾ ਕੇ ਤੂੰ ਵਾਲ ਵਾਹ ਕੇ ਆ ਇੱਕ ਜਗ੍ਹਾ ਖੜੇ ਹੋਣ। ਇਨਸਾਨ ਉਹ ਜਗ੍ਹਾ ਇਸ ਤਰ੍ਹਾਂ ਸਹੀ ਹਲੇ ਇਹਨੂੰ ਇੱਕਦਮ ਨਹੀਂ ਨਾ ਹਲੇ ਸਾਰਾ ਹਿਸਾਬ ਹੋਣਾ। ਉਸਤਾਦ ਜੀ ਮਸਲਾ ਬਣ ਗਿਆ ਇੱਕ। ਹੈ ਉਸਤਾਦ ਜੀ ਹਾਂਜੀ ਮੈਂ ਸਵੇਰੇ ਮੈਨੂੰ ਬੰਨ ਲਿਆ ਕਿਸੇ ਨੇ। ਤੈਨੂੰ ਠੰਡੇ ਪਾਣੀ ਨਾਲ ਨਾ ਨਹਾਉਣਾ ਕਦੀ। ਨਹੀਂ ਨਾ ਨਾ ਹਾਂਜੀ ਆ ਉਹ ਗਰਮੀਆਂ 'ਚ ਵੀ ਨਹੀਂ ਨਹਾਉਣਾ। ਇਸ ਮੌਸਮ 'ਚ ਖਾਸ ਤੌਰ ਤੇ ਨਹੀਂ ਨਹਾਉਣਾ। ਹਾਂਜੀ ਨਹੀਂ ਮੈਂ ਤਾਂ ਦਸੰਬਰ 'ਚ ਵੀ ਠੰਡੇ ਨਾਲ ਨਹਾਉਣਾ ਵਾ, ਕਦੇ ਕੋਈ ਮਸਲਾ ਨਹੀਂ ਬਣਿਆ। ਤੂੰ ਤਾਂ ਡੰਗਰ ਉਹ ਤੇਰੇ ਇਨਸਾਨਾਂ ਦੀ ਗੱਲ ਹੋ ਰਹੀ। ਉਸਤਾਦ ਜੀ ਦੇਖੋ ਨਾ ਅੱਲੋ ਮਨਾ ਕਰ ਰਹੇ ਕਿ ਠੰਡੇ ਪਾਣੀ ਆਪਣੇ ਮੋਢਿਆਂ ਤੇ ਏਸੀ ਚਲਾਇਆ ਵਾ ਤੇ ਚਲੋ ਜੀ ਤੁਸੀਂ ਇਦਾਂ ਕਰੋ ਨਾ, ਤੁਸੀਂ ਮੈਂ ਹੁਣੇ ਬਾਹਰ ਜਾਂਦੇ ਪਾਰਕ 'ਚ ਬਹਿ ਕੇ ਤੈਨੂੰ ਮੈਂ ਪੈਪ ਛੱਡ ਕੇ ਨਵਾਉਣਾ। ਹਾਂ ਘਬਰਾ ਨਹੀਂ ਨਹੀਂ ਉਹ ਇਹ ਤਾਂ ਮੈਂ ਦਸੰਬਰ ਦੀ ਗੱਲ ਕੀਤੀ ਹੈ, ਹਾਲੇ ਤਾਂ ਚੜਿਆ ਹੀ ਕੁਝ ਵੀ ਨਹੀਂ ਹੈਗਾ, ਹਾਲੇ ਤਾਂ ਗਰਮੀ ਜੀ ਇਹ ਠੰਡੇ ਨਾਲ ਵੀ ਨਾ ਆ ਕੇ ਲੱਕ 'ਚ ਛਿੱਤਰ ਮਾਰ ਲੈਂਦਾ ਉਹ ਬੇਟਾ ਫੇਰ ਕਰੂੰਗਾ। ਹੀਟ ਮਿਲਦੀ ਆ। ਹਾਂ ਮੈਂ ਤਾਂ ਕਰ ਰਿਹਾ ਸਵੇਰੇ ਅੱਛਾ ਮੈਨੂੰ ਚਿੱਤਰ ਅੱਗੇ ਮਾਰਨ ਨਾਲ ਨਹੀਂ ਹੀਟ ਮਿਲਦੀ, ਪਿੱਛੇ ਲੱਕ 'ਚ ਮਿਲਦੀ। ਕਿਤੇ ਵੀ ਹਾਂ ਜੀ ਮਿੱਠੇ ਨੂੰ ਡਾਕਟਰ ਨੇ ਕਿਹਾ ਕਿ ਜਨਾਬ ਪਾਰਕ ਨਾ ਸਵੇਰ 2 ਘੰਟੇ ਚੱਕਰ ਲਾ ਗਏ ਨੇ ਮੋਟਰਸਾਈਕਲ ਤੇ ਲਾਉਂਦੇ ਆ। ਉਹ ਤੁਰ ਕੇ ਲਾਈ ਦੇ ਨਹੀਂ ਆ। ਰਕਸ਼ਾ ਵਾਲਾ ਨਾ ਮਹੀਨਾ ਮੁੱਕ ਲਿਆ, ਉਹਨੇ ਵੀ ਪੂਰਾ ਮਹੀਨਾ ਨਾ ਸੁਬਾਹ ਮੈਨੂੰ ਚੱਕਰ ਲਵਾਉਣੇ। ਹਾਂ ਤੈਨੂੰ ਮੈਂ 6000 ਰੁਪਏ ਮਹੀਨਾ ਦਿਆਂ। ਸੁਬਾਹ 4:30 ਵਜੇ ਰਕਸ਼ਾ ਲਾ ਰਿਹਾ ਤੇ ਐਕਸਰਸਾਈਜ਼ ਕਰਾ ਰਿਹਾ ਇਹਨੂੰ, ਇਹ ਵਿੱਚ ਬੈਠਾ ਹੁੰਦਾ ਸਿਗਰਟ ਲਾ ਕੇ। ਨਹੀਂ ਉਹ ਉਸਤਾਦ ਜੀ ਰੌਲਾ ਪਤਾ ਕੀ ਬਣੇਗਾ। ਮੈਂ ਸਵੇਰੇ ਗਿਆ ਵਾਂ ਡਰਾਈਵਿੰਗ ਸਕੂਲੇ, ਹਾਂਜੀ ਡਰਾਈਵਿੰਗ ਸਿੱਖਣ। ਹੈਲੋ ਜੀ। ਉਹਨੇ ਪੈਂਦੇ ਸੱਟੇ ਮੈਨੂੰ ਬਿਠਾਤਾ ਮਹਿਰਾਨ ਦੇ ਵਿੱਚ। ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ A to Z ਹਾਨੋ ਆ। ਮੈਨੂੰ ਪਤਾ ਨਹੀਂ ਕਦੀ ਗੱਡੀ ਤੇ ਬੈਠਾ ਨਹੀਂ। ਉਹਦੇ 2 ਹੈਂਡਲ ਹੁੰਦੇ ਆ। ਹੈਂਡਲ ਦੋ ਨਹੀਂ ਹੁੰਦੇ, ਹੈਂਡਲ ਇੱਕ ਹੀ ਹੁੰਦਾ, ਪਿੱਛੇ ਇਧਰ ਬ੍ਰੇਕ ਵੀ ਰੱਖੀ ਹੁੰਦੀ, ਇਧਰ ਕਲਚ, ਉਹ ਕਲਚ ਵੀ ਹੁੰਦਾ ਵਾ। ਕਲਚ ਬ੍ਰੇਕ ਉਹਦੇ ਕੋਲ ਵੀ ਹੁੰਦੀ, ਮੇਰੇ ਕੋਲ ਵੀ ਹੁੰਦੀ। ਹੁਣ ਉਹਨੇ ਮੈਨੂੰ ਕਿਹਾ ਆਪ ਗਾੜੀ ਨਿਕਾਲੋ ਕੋਈ ਮਸਲਾ ਨਹੀਂ। ਮੈਂ ਕਿਹਾ ਸਰ ਮੈਂ ਕਦੇ ਚਲਾਈ ਨਹੀਂ। ਕਹਿੰਦਾ ਲੈ ਅਸੀਂ ਤੇ ਬੜੇ ਬੜੇ ਇੱਥੇ ਚੱਲਣ ਲਾਤੇ, ਤੂੰ ਤਾਂ ਭਜਾਉਂਦਾ ਫਿਰੇਗਾ ਸੱਤੇ ਹੀ ਕਹਿ ਰਹਾ। ਉਹਨੇ ਦਫ਼ਤਰ 'ਚ ਮੇਰਾ ਫਾਰਮ ਫਿਲ ਕਰ ਰਿਹਾ ਸੀ, ਮੈਂ ਉੱਪਰ ਮਹਿਰਾਜ ਜਾ ਕੇ ਚੀ ਕੀਤਾ ਵਾ ਨਾ, ਤੇ ਮੈਨੂੰ ਸੀ ਪਤਾ ਕੋਈ ਹੈਂਡ ਬ੍ਰੇਕ ਵੀ ਖਿੱਚੀਦੀ ਆ। ਤੇ ਮੈਂ ਹਲਕੇ ਜਾਂਦੇ ਕਰਕੇ ਕਹਿੰਦਾ ਕੁਛ ਨਹੀਂ ਤੁਸੀਂ ਕਹਿੰਦਾ ਸੀ ਗੇਅਰ ਪਾ ਦੇਣਾ ਬਸ। ਮੈਂ ਗੇਅਰ ਪਾਤਾ। ਉਹ ਬੇਸਮੈਂਟ ਦੇ ਬਾਹਰ ਖਲੋਤੀ ਸੀਗੀ, ਗੱਡੀ ਥੱਲੇ ਚਲ ਗਈ। ਬੇਸਮੈਂਟ 'ਚ ਅੱਧੀ ਥੱਲੇ ਅੱਧੀ ਉੱਤੇ। ਤੇ ਤੂੰ ਬ੍ਰੇਕ ਹੈਂਡ ਬ੍ਰੇਕ ਇੱਧਰ ਨਹੀਂ। ਮੈਂ ਉਹ ਖਿੱਚੀ। ਇਹ ਹੱਥ ਦੇ ਨਾਲ ਹੀ ਲਾ ਦਿੰਦਾ ਬ੍ਰੇਕ। ਨਾਲੇ ਉਹ ਪਾਗਲ ਸੀ ਵੀ ਤੈਨੂੰ ਉਹਨੇ ਐਵੇਂ ਕਹਿਤਾ ਵੀ ਜਾਓ ਜੀ ਤੁਸੀਂ ਗੱਡੀ ਉਹ ਏਦਾਂ ਹੀ ਮੈਂ ਕਹਿੰਦੇ ਤੂੰ ਭਜਾਉਂਦਾ ਫਿਰੇਗਾ, ਅਸੀਂ 18 ਦਿਨ ਦਾ ਕੋਰਸ ਆ, ਕਹਿੰਦੇ 10 ਦਿਨਾਂ 'ਚ ਸਾਡੇ ਕੋਲ ਇਜਾਜ਼ਤ ਲੈ ਕੇ ਆਪਣੀ ਗੱਡੀ ਚਲਾਏਗਾ। ਤੂੰ ਇੱਕ ਗੱਡੀ ਲੈ ਕੇ ਨਾ ਪਿੱਛੇ ਇੱਕ ਛੋਟੀ ਵੀ ਰੱਖ ਲਾ। ਤੂੰ ਆਪਣੀ ਇੱਕ ਨਵੀਂ ਗੱਡੀ ਲੈ, ਉਹਨੂੰ ਮਿਸਤਰੀ ਕੋਲ ਲੈ ਜਾ, ਉਹਨੂੰ ਕਹਿੰਦੇ ਇੱਧਰ ਵੀ ਬ੍ਰੇਕਾਂ ਬਰੂਕਾਂ ਲਵਾ ਦੇ। ਤੇ ਫਿਰ ਉਹ ਬੰਦੇ ਨੂੰ ਬੁਲਾ, ਉਹਨੂੰ ਕਹ ਭਾਜੀ ਤੁਸੀਂ ਮੇਰੀ ਗੱਡੀ ਤੇ ਸਿਖਾਉਣਾ ਮੈਨੂੰ। ਨਹੀਂ ਉਹ ਵੀ ਆਪਣੀ ਸੀਗੀ, ਮੈਂ ਹੈਰਾਨ, ਮੈਂ ਆਪਣੀ ਸਮਝ ਕੇ ਚਲਾਈ ਆ। ਲੇਕਿਨ ਉਹ ਪਹਿਲੇ ਦਿਨ ਉਹਨੇ ਮੈਨੂੰ ਮਾਫ ਕਰਤਾ, ਕਿ ਯਾਰ ਕੋਈ ਨੁਕਸਾਨ ਨਹੀਂ ਹੋਇਆ। ਅੱਜ ਜਦੋਂ ਮੈਂ ਹੁਣ ਪਰਸੋਂ ਠੋਕੀ ਆ ਨਾ ਕੇਲਿਆਂ ਵਾਲੀ ਰੇਹੜੀ ਦੇ ਵਿੱਚ, ਫਿਰ ਉਹਨੇ ਮੈਨੂੰ ਬੰਨਿਆ ਵਾ। ਕਹਿੰਦਾ ਆ ਜਾ ਦੋਸਤਾ 10,000 ਫੀਸ ਦਿੱਤੀ ਆ, ਹੁਣ 10,000 ਰੁਪਏ ਮੈਂ ਹੋਰ ਦੇ ਕੇ ਉਹਦਾ ਡੈਂਟ ਨੂੰ ਕਢਾਉਣੇ ਆ। ਗੱਡੀ ਵਰਕਸ਼ਾਪ ਮੈਂ ਲਈ ਹੋਈ ਆ। ਤੂੰ ਏਦਾਂ ਕਰ ਨਾ, ਤੂੰ ਪਿਛਲੀਆਂ ਸੀਟਾਂ ਤੇ ਵੀ ਰੇਸ ਬ੍ਰੇਕ ਲਵਾ ਦੇ, ਆਪਣੀ ਮਰਜ਼ੀ ਨਾਲ ਰੋਕੀ ਜਾਣਾ, ਆਪਣੀ ਮਰਜ਼ੀ। ਯਾਰ ਤੂੰ ਮੈਂ ਏਦਾਂ ਕਰਦਾ ਵਾ ਨਾ, ਬਾਹਰ ਵੀ ਗੱਡੀ ਤੋਂ ਬਾਹਰ ਵੀ ਬ੍ਰੇਕ ਲਵਾ ਦੇ ਕਿ ਜਿਹੜਾ ਮਰਜ਼ੀ ਖਿੱਚ ਕੇ ਰੋਕ ਦੇ। ਹਾਂ ਤੂੰ ਇੱਕ ਬ੍ਰੇਕ ਕਰ ਲਵਾ। ਮੈਂ ਕਿਤੇ ਗੱਡੀ ਨਾ ਰੁਕੀ, ਘਰ ਫੋਨ ਕਰਦਾ ਆ ਬ੍ਰੇਕ ਲਾਇਆ ਜ਼ਰਾ ਮੇਰੇ ਕੋਲ। ਨਹੀਂ ਤਾਂ ਯਾਰ ਤੂੰ ਗੱਡੀ ਦੇ ਵਿੱਚੋਂ ਨਾ ਇੱਕ ਮੋਹਰਾ ਜਿਹਾ ਬਣਾ, ਤੂੰ ਪੈਰ ਕੱਢ ਕੇ ਅਗਲੇ ਟਾਇਰ ਨੂੰ ਜੋੜ ਲੈ ਬਸ। ਤਾਂ ਮੈਂ ਸਕੂਬੀ ਡੂ ਆ। ਅੱਜ ਗੱਡੀ ਦੀ ਬ੍ਰੇਕ ਲਾਈ ਹੋਗੀ ਤੇ ਲੱਗੀ ਨਹੀਂ ਤੇ ਉੱਥੇ ਡਾਂਟ ਥਾਲੀ ਲਾਉਣ। ਬ੍ਰੇਕ ਡਾਂਸ। ਸਾਈ ਡਾਕਟਰਾਂ ਨੇ ਇਹਨੂੰ ਕਿਹਾ ਜਿਮ ਜਾਇਆ ਕਰ, ਉੱਥੇ ਜਾ ਕੇ 2 ਘੰਟੇ ਬਹਿ ਕੇ ਆ ਜਾਂਦਾ। ਕੋਈ ਟੋਲਾ ਜਿਮ ਚ ਚਲ ਗਿਆ, ਛਿੱਤਰ ਪੈ ਗਏ ਉੱਥੋਂ, ਸਿਗਰਟ ਲਾਇਆ ਤੇ ਨਾਲੇ ਭੱਜਣ ਦਿਆ। ਨਹੀਂ ਟਾਂਕੇ ਲਵਾ ਕੇ ਤਾਜੀ ਜਿਮ ਕਰਨ ਗਿਆ ਉਹ ਪਾਟ ਗਿਆ। ਉਸਤਾਦ ਜੀ ਜਿਮ ਵਾਲਿਆਂ ਕੋਲੋਂ ਕੁੱਟ ਖਾ ਲਈ ਨੇ ਉਹ ਮਸ਼ੀਨ ਤੇ ਭੇਜਣਾ ਕਹਿੰਦਾ ਗੱਲ ਸੁਣ ਕਹਿੰਦਾ ਮੈਂ ਆ ਕੇ ਸੌਂਦਾ। ਯਾਰ ਕਹਿੰਦਾ ਮੈਂ ਆ ਰਿਹਾ ਹੁਣ। ਭੱਜਣ ਵਾਲੀ ਮਸ਼ੀਨ ਤੇ ਠੁੱਡਾ ਲੱਗ ਗਿਆ ਇਹਦਾ।
ਤੇ ਨੋ ਫੜਾ ਨਹੀਂ ਉਹ ਚੜਦਿਆਂ ਲੱਗ ਜਾਂਦਾ ਹੁੰਦਾ ਭੱਜਣ ਵਾਲੀ ਚੜ੍ਹਨਾ। ਮਸ਼ੀਨ ਤੇ ਭੱਜ ਰਿਹਾ ਤੇ ਅੱਗੇ ਸ਼ਾਪਰ ਚ ਚਾਹ ਟੰਗੀ ਹੈਂਡਲ ਦੇ ਨਾਲ ਚਾਹ ਵੀ ਟੱਕੀ ਚਾਹ ਭੱਜਣ ਵਾਲੀ ਮਸ਼ੀਨ ਤੇ ਮੋਟਰਸਾਈਕਲ ਚੜਾਈਏ ਜਾ ਰਹੇ ਪੰਜਾਂ ਭਰਾਵਾਂ ਦੀ ਡਿਊਟੀ ਲਾਈ ਕਹਿੰਦਾ ਮੈਂ ਭੱਜਣ ਵਾਲੀ ਮਸ਼ੀਨ ਤੇ ਜਦੋਂ ਭੱਜੂਗਾ ਨਾ ਤੇ ਤੂੰ ਇਧਰੋਂ ਦੀ ਆ ਕੇ ਕਿੰਗ ਢੇਰੀਏ ਉਧਰੋਂ ਦੀ ਆ ਕੇ ਭਾਸ਼ ਕਜਮੀ ਇਹ ਨੱਚਦੇ ਉਹ ਸਾਰੇ ਤੇ ਕਹੀ ਭਾਜੀ ਢੇਰੀ ਜਿਮ ਚ ਉਸਤਾਦ ਜੀ ਛਿੱਤਰ ਪੈ ਗਏ ਇਹਨੂੰ ਭੱਜਣ ਵਾਲੀ ਮਸ਼ੀਨ ਤੇ ਭੱਜਣ ਦੇ ਤੇ ਜਿਹੜੇ ਦੂਜੇ ਵਰਜਿਸ਼ ਕਰਦੇ ਉਹਨਾਂ ਨੂੰ ਉਹ ਪਰੇ ਜਾ ਭੱਜਣ ਵਾਲੀ ਮਸ਼ੀਨ ਤੇ ਤਾਂ ਜੀ ਇਹਨੇ ਉਹ ਲਾਇਆ ਝੰਗ 37 ਕਿਲੋਮੀਟਰ ਯਾਰ ਇਹਨੇ ਉਹਦਾ ਕੋਈ ਜਿਮ ਵਾਲੇ ਕੋ ਮਾਰ ਕਾ ਲਈ ਉਹਦਾ ਡੰਬਰ ਚੁੱਕ ਕੇ ਭੱਜਿਆ ਤੇ ਭੱਜਣ ਵਾਲੀ ਮਸ਼ੀਨ ਤੇ ਚੜ ਗਿਆ ਆ ਯਾਰ ਕਿ ਐਸੀ ਗੱਲ ਆ ਵੀ ਚੋਰੀ ਕਰਨ ਗਿਆ ਵਾ ਉਹਦੇ 2 ਡੰਬਰ ਚੁੱਕ ਕੇ ਨਾ ਤੇ ਭੱਜਣ ਵਾਲੀ ਮਸ਼ੀਨ ਦੇ ਉੱਤੇ ਦੌੜਦਾ ਕਿ ਵੀ ਕੋਈ ਫਾਂਡਾ ਲੈਣ ਆਰਾਮ ਨਾਲ ਬਟਨ ਨੱਪ ਕੇ ਫੜ ਲੈ ਭੱਜਣ ਵਾਲੀ ਮਸ਼ੀਨ ਤੇ ਭੱਜਣ ਦਿਆ ਉਹ ਬੱਤੀ ਬੰਦ ਹੋ ਗਈ ਤੇ ਉੱਤੇ ਸੌਂ ਗਏ। ਉਹਨੇ ਖਲੋ ਕੇ ਤੋਂ ਪਿੱਛੇ ਫੜ ਕੇ ਫਟੋ ਫੜ ਕੇ ਡਾਕਟਰ ਯਾਰ ਭੱਜਣ ਵਾਲੀ ਮਸ਼ੀਨ ਭਜਾ ਕੇ ਘਰ ਲੈ ਆਇਆ ਉਹ ਮਸ਼ੀਨ ਦੱਸ ਭੱਜਣ ਵਾਲੀ ਮਸ਼ੀਨ ਦੇ ਆਲੇ ਦੁਆਲੇ ਪਰਦਾ ਲਾ ਕੇ ਵਿੱਚ ਕੱਪੜੇ ਬਦਲਦੇ ਭੱਜਣ ਵਾਲੀ ਮਸ਼ੀਨ ਤੇ ਭੱਜਣ ਦਿਆ ਫਿਰ ਵੀ ਇਹਨੂੰ ਕੁੱਤਾ ਪੈ ਗਿਆ। ਯਾਰ ਘਰ ਭੱਜਣ ਵਾਲੀ ਮਸ਼ੀਨ ਕੁੱਤਾ ਵੀ ਮਸ਼ੀਨ ਦੇ ਉੱਤੇ ਪਿੱਛੇ ਖਲੋਤਾ ਨੁੱਕਰ ਤੇ ਇਹ ਉਹ ਵੀ ਭੱਜੀ ਜਾ ਰਿਹਾ ਉਹ ਵੀ ਪਿੱਛੇ ਭੱਜੀ ਜਾ ਰਿਹਾ ਨਾਲ ਗੋ ਕਰੀ ਜਾ ਤੇ ਫਾੜੀ ਤੇ ਹੋ ਰਿਹਾ ਘਰ ਭੱਜਣ ਵਾਲੀ ਮਸ਼ੀਨ ਲਿਆ ਕੇ ਕੰਮ ਤੇ ਚਲਾ ਗਿਆ ਪਿੱਛੋਂ ਅੱਬੂ ਦਾ ਫੋਨ ਆਇਆ ਭੱਜ ਗਈ ਵੀਰੇ ਉਹ ਭੱਜਣ ਵਾਲੀ ਮਸ਼ੀਨ ਤੇ ਭੱਜ ਲਿਆ ਕੇ ਨਾ ਤੇ ਉਹਦੇ ਅੱਗੇ ਵੱਡਾ ਪੈਪ ਰੱਖਿਆ ਐ ਕਰਕੇ ਪੈਰਾਂ ਦੇ ਅੱਗੇ ਮੈਂ ਕਿਹਾ ਇਹ ਕੀ ਕਹਿੰਦਾ ਸਪੀਡ ਬ੍ਰੇਕਰ ਬਣਾਇਆ ਮੈਂ ਕਹਾਂ ਕਹਿਣ ਕਿ ਪੈਪ ਪੈਣ ਡੇ ਕੇ ਕਹਿੰਦਾ ਸਪੀਡ ਬ੍ਰੇਕਰ ਬਣਾਇਆ ਵਾ ਅੱਗੇ ਸਕੂਲ ਆ ਇੱਕ ਲੱਤ ਥੱਲੇ ਤੇ ਇੱਕ ਉੱਤੇ ਰੱਖ ਕੇ ਭੱਜ ਰਿਹਾ ਮੈਂ ਕਿਹਾ ਇਹ ਕੀ ਕਹਿੰਦਾ ਹਲੇ ਕੈਂਚੀ ਚਲਾਉਂਦੇ ਆ ਯਾਰ ਜਿਮ ਦੇ ਬਾਹਰ ਬੈ ਕੇ ਰੋਣ ਡਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਭੱਜਣ ਵਾਲੀ ਮਸ਼ੀਨ ਨਹੀਂ ਮੇਰੇ ਕੋਲ ਵੱਜ ਗਈ ਕਹਿੰਦਾ ਉਹ ਵੀ ਤੇਰੇ ਕੋਲ ਵੱਜ ਗਈ ਆਹੋ ਤਾਂ ਜੀ ਭੱਜਣ ਵਾਲੀ ਮਸ਼ੀਨ ਤੇ ਭੱਜਣ ਦਿਆ ਲੋਡ ਕਿਤੇ ਘੱਟ ਵੱਧ ਹੁੰਦਾ ਸੀ ਯਕਦਮ ਤੇਜ਼ ਹੋ ਜਾਂਦਾ ਆਹੋ ਉਹ ਥੱਲੇ ਬੋਰਡਰ ਖਰਾਬ ਹੋ ਗਈ ਭੱਜਣ ਵਾਲੀ ਮਸ਼ੀਨ ਦਾ ਬੈਲਟ ਜਿਹਾ ਨਹੀਂ ਚੱਲਦਾ ਉਹ ਤਾਂ ਛੁਰੀਆਂ ਤੇਜ਼ ਕਰ ਦਿੰਦੇ ਸਾਰੇ ਘਰ ਯਾਰ ਇਹਨੂੰ ਇੰਨੀ ਕੁੱਟ ਪਈ ਉਸਤਾਦ ਜੀ ਇੰਨੀ ਕੁੱਟ ਪਈ ਜਿਮ ਚ ਫੜ ਕੇ ਉਹ ਸਾਈਕਲ ਭੱਜਣ ਵਾਲੀ ਗੱਲ ਹੱਥ ਕਰਕੇ ਕਹਿੰਦਾ ਇਹਦੀ ਟਿਕਟ ਕਿੰਨੇ ਦੀ ਉਹ ਭੱਜਣ ਵਾਲੀ ਸਾਈਕਲ ਨਹੀਂ ਹੁੰਦਾ ਮਸ਼ੀਨ ਚਲਾਉਣ ਵਾਲਾ ਸਾਈਕਲ ਯਾਰ ਧੋਨੀ ਮਸ਼ੀਨ ਦੇ ਉੱਪਰ ਚੜ ਕੇ ਤਾਂ ਖੁਸ਼ ਰਿਹਾ ਤੇਰਾ ਪ੍ਰੈਕਟਿਸ ਕਰੇਗਾ ਥੱਲੇ ਮਸ਼ੀਨ ਦੀ ਆਵਾਜ਼ ਆਉਣੀ ਇਹ ਤਾਂ ਸਿੱਧੀ ਤਰ੍ਹਾਂ ਦੌੜਦਾ ਯਾਰ ਉਹ ਕਿਤੇ ਬਹੁਤੀ ਸਪੀਡ ਨਾਲ ਚਲਾਈ ਡਿੱਗ ਗਿਆ ਤਾਂ ਕਹਿੰਦਾ ਮੇਰੀ ਲੱਤ ਖਿੱਚੀ ਆ ਕਿਸੇ ਫੁੱਲ ਭੱਜਣ ਵਾਲੀ ਮਸ਼ੀਨ ਫੁੱਲ ਕਰਕੇ ਨਾ ਤੇਜ਼ ਕਮਰੇ 'ਚ ਮਸ਼ੀਨ ਰੱਖ ਕੇ ਫੁੱਲ ਭੱਜ ਰਿਹਾ ਮਸ਼ੀਨ ਨੇ ਚੇਦਾ ਕੀਤਾ ਇੱਕਦਮ ਮਸ਼ੀਨ ਜਾਮ ਹੋਈ ਉੱਡ ਕੇ ਸਾਹਮਣੇ ਸ਼ੀਸ਼ੇ 'ਚ ਮਸ਼ੀਨ ਨੇ ਤੇਜ਼ਾ ਕਰਤਾ ਮਸ਼ੀਨ ਨੇ ਭੱਜਦੀ ਇੱਕਦਮ ਰੁਕਿਆ ਉਤੋਂ ਉਹ ਭੱਜਾ ਜਾ ਕੇ ਯਾਰ ਜਿਮ ਦੇ ਮਾਲਕ ਨੇ ਮਾਰਿਆ ਕਹਿੰਦਾ ਭੱਜਣ ਵਾਲੀ ਮਸ਼ੀਨ ਤੇ ਜੰਪ ਚੁਕਾਈ ਜਾਂਦੇ ਯਾਰ ਬਾਹਰ ਆ ਕੇ ਕਹਿ ਰਿਹਾ ਤੇਰੇ ਭਰਾ ਨੇ ਭੱਜਣ ਵਾਲੀ ਮਸ਼ੀਨ ਤੇ 60 ਦਾ ਮੀਟਰ ਮਾਰਿਆ ਓਏ ਉਹ ਮਾਮੇ ਤੇ ਹੁੰਦੀ ਆ ਜਿਮ ਚੋਂ ਲੰਗੜਾ ਕੇ ਬਾਹਰ ਆਉਂਦੇ ਆ ਉਸਤਾਦ ਜੀ ਜਿਹੜੇ ਐ ਰੱਸੇ ਨਹੀਂ ਕਰਦੇ ਉਹਨਾਂ ਚ ਫਸ ਗਏ ਯਾਰ ਜਿਮ ਚੋਂ ਬਾਹਰ ਆ ਤੇ ਇੰਜ ਆਉਂਦਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਚੁੱਪ ਕਰ ਟੰਬਰ ਲਾਇਆ ਬਟਨ ਮਿੱਠੇ ਇਹਨੂੰ ਜਿਮ ਚੋਂ ਉਹ ਛਿੱਤਰ ਫਿਰਿਆ ਨਾ ਉਹ ਵੀ ਰਿਹਾ ਉਹ ਸ਼ੀਸ਼ਾ ਨਹੀਂ ਲੱਗਾ ਹੁੰਦਾ ਉਸਤਾਦ ਜੀ ਉਹ ਤੇ ਅੱਗੇ ਖਲੋ ਕੇ ਛੋਟੀ ਕੈਂਚੀ ਨਾਲ ਨੱਕ ਜੋ ਸਾਜੀ ਉਹ ਗਿਫਟ ਆ ਗਿਆ ਤੁਹਾਡਾ ਉਹ ਹਾਂ ਸੱਚ और भाई इधर दिखाओ उस्ताद जी देके पेश उस्ताद करो जी, इश्तियाक मिठाई। भट्ट साहब ਤੁਹਾਡੀ ਸੋਚ ਆ आपकी ब्लॉग पे भी आते हैं बड़े फैन है इश्तियाक भाई उन्होंने मिठाई भेजी है उनके 3 डब्बे उस्ताद 2 डब्बे उस्ताद जी दे एक मिठी तरह घर दा ਹਾਂਜੀ जी ने ਮੈਨੂੰ ਵੀ ਕਿਹਾ ਸੀ ਯਾਰ ਉਹਨਾਂ ਨੇ अच्छा जी फिर ਤੁਸੀਂ ਲੈ ਕੇ ਨਹੀਂ ਆਏ ਤਾਂ ਜਿਹੜਾ ਆਪਣੀ ਹੱਤੀ ਤੇ ਮਠਿਆਈ ਹਦਾਇਤ ਵਾਲੀ ਦੇਸੀ ਘਿਓ ਦੀ ਉਸਤਾਦ ਜੀ ਇਹ ਡੱਬਾ ਨਾ ਤੇ ਆਲੂਆਂ ਨਾਲ ਲੱਗਾ ਆਉਂਦਾ ਸਾਰਾ ਉਹ ਕੁਝ ਯਾਰ ਉਧਰ ਤੇ ਚਲੀਏ ਉਹਦੇ ਕੋਲ ਯਾਰ ਗੁਜਰਾਂ ਵਾਲੇ ਕੋ कौन ਓਏ, ਸਾਲ ਹੋ ਗਿਆ ਓਏ ਉਹ ਜਿਹੜਾ ਯਾਰ ਜਿਹੜਾ ਦੁੱਧ ਦਾ ਕੰਮ ਕਰਦਾ ਸੀ वो जानीज मिल्क शॉप ਉਸਤਾਦ ਜੀ ਦੁੱਧ ਦਾ ਵੀ ਕਰਦਾ ਉਹਨੇ ਨਾਸ਼ਤਾ ਵੀ ਲਾਇਆ ਵਾ ਉਹਨੇ ਕਮੈਂਟ ਉਹਨੇ ਛੱਡਤਾ ਉਹਨੇ ਦੁੱਧ ਦਾ ਪੈਨਸਲ ਕਰਦਾ ਬਣੀ ਨਹੀਂ ਉਹਨੇ ਫੇਰ ਸ਼ੁਰੂ ਕੀਤਾ ਵਾ ਯਾਰ ਉਹਨੇ ਛੱਡਤਾ ਉਹ ਦੁੱਧ ਦਾ ਕਰਦਾ ਖਾਲਸ ਦੁੱਧ ਕਹਿੰਦਾ ਮੈਂ ਅੱਛਾ, ਵੇਚਦਾ ਹਾਂ ਅੱਛਾ। 250 ਰੁਪਏ ਕਿਲੋ ਸ਼ੁਕਰ ਅੱਲਾ ਦਾ ਯਾਰ ਸੀਜ਼ਰ ਲਾਣਾ ਭਈਆ है ਸੀਜ਼ਰ उस्ताद जी वो जरा 2-15 दिन हो गए मगर पैसे मैं कहा यार कदी मैं कहना साई दवाई है कदी कहना साई ਸਾਜੂ लाओ ਲੈਣ ਡਿਆ ਉਹਨੇ ਫਿਰ ਮੈਨੂੰ ਸਿੱਧਾ ਹੀ ਕਿਹਾ ਕਿ ਮਿੱਠਾ ਭਾਈ ਦੀ ਚਾਹੁੰਦੇ ਨਹੀਂ ਅੱਛਾ ਬਿਨਾ ਕੱਪ ਉਹ ਨਹੀਂ ਟੁੱਟਦਾ ਯਾਰ ਠੀਕ ਹੈ ਨਹੀਂ ਰਹਿੰਦੇ ਵਿੱਚ ਭਲਾ ਚੂਚੇ ਬਾਜੀ ਆ ਜਿਹੜੇ ਤਿੰਨੇ ਡੱਬੇ ਦਫ਼ਤਰ ਦੇ ਆ ਤੇ ਇੱਕ ਡੱਬਾ ਕਹਿੰਦਾ ਮੇਰਾ ਨਹੀਂ ਹਾਂ, ਭਾਜੀ ਨਹੀਂ ਤੁਹਾਨੂੰ ਕਿਹਾ ਵੌਇਸ ਸੁਣਾ ਦਿੰਦੇ ਆ ਮੈਂ ਕਿਹਾ ਭਾਜੀ ਕਿਹਾ ਕਿ ਸਾਰੀਆਂ ਦਿਲ ਚ ਹੋਏਗਾ ਦੇ ਦੇਗਾ ਨੋਨੀ ਜੀ ਅਸੀਂ ਮੁਨਾਫਕਤ ਉਹ ਯਾਰ ਆਪਣਾ ਵਾਇਸ ਡਿਲੀਟ ਕਰਕੇ ਉਹਨੂੰ ਕਹਿੰਦਾ ਨਾ ਕਿ ਯਾਰ ਇੱਕ ਮੇਰੇ ਅੱਲਾ ਯਾਰ ਇਸ ਤੇਰੀ ਨਾਮ ਤੋਂ ਸ਼ੁਕਰ ਵਾਇਸ ਕਰ। ਕਰ ਦੇਣਾ ਯਾਰ ਸ਼ੁਕਰ ਕਰ ਤੈਨੂੰ ਅਕਲ ਆ ਗਈ ਵੀ ਇਹ ਆਈਟਮ ਵੀ ਹੁੰਦੀ ਆ ਇਸ ਆਪਸ਼ਨ ਦਾ ਵੀ ਆ ਇਸ ਆਪਸ਼ਨ ਦਾ ਤੂੰ ਪਤਾ ਲੱਗ ਗਿਆ ਨਾ ਤੇ ਤੂੰ ਸਾਰੀ ਜ਼ਿੰਦਗੀ ਵੌਇਸ ਮੈਸੇਜ ਇਹ ਡੇਟ ਤੇ ਸੁਣਿਆ ਵਾ
क्यों जी चमक पैंदी है ना पूरी। ਉਸਤਾਦ ਜੀ ਸਿਆਲਕੋਟ ਦੀ ਸੁਗਾਤ ਆ ਇਹ ਮਹਿੰਗੀ ਆਹਾ ਨਾਲ ਕਾਰਡ ਵੀ ਆ ਕੋਈ ਓਏ ਕਿਹਦੇ ਕਿਹਦੇ ਆ ਇਹ ਸਾਡੀ ਦੋ ਆਫਿਸ ਦੇ ਆ, ਇੱਕ ਉਹਨੇ ਕਹਿੰਦੇ ਇੱਕ ਤੁਸੀਂ ਮਿੱਠੇ ਦਾ। ਘਰ ਵਾਸਤੇ ਲੈ ਜਾਣਾ, ਦੋ ਆਫਿਸ ਦੇ ਆ। ਸੱਚੀ ਮੈਂ ਝੂਠ ਬੋਲ ਕੇ ਅੱਲਾ ਮਾਫੀ ਤੇ ਬੱਚਿਆਂ ਨੂੰ ਹਰਾਮ ਨਹੀਂ ਦੋ ਖਵਾਉਣਾ। ਘਰ ਦੇ ਸੀਗੇ। ਨਹੀਂ ਐਦਾਂ ਮੈਂ ਕੀ ਹੋ ਜਾਣਾ, ਭਰਾ ਬਣਿਆ ਵਾ, ਅੱਲਾ ਉਹਨੂੰ ਇੱਜ਼ਤ ਦੇਵੇ ਭਾਈ। ਯਾਰ ਡੱਬਾ ਤੇ ਬੜਾ ਜ਼ਬਰਦਸਤ ਆ ਇਹਦੇ 'ਚ ਨਲਕੀ ਬਟਨ ਰੱਖਣੇ ਉਹਨੇ ਕਿਹਾ ਉਹ ਸੱਚ ਇੱਥੇ ਬਾਅਦ ਚ ਬਾਅਦ ਚੋਂ। ਨੰਬਰ ਲਿਖਿਆ ਨਾ ਸਾਜੀ ਐਸਐਮਐਸ ਕਰਨਾ ਪੈਂਦਾ ਫੇਰ ਖੁੱਲਦਾ ਹੈ ਓਏ ਇੱਥੋਂ ਮੋਬਾਈਲ ਤੋਂ ਸਕੈਨ ਕਰ ਲਓ ਕੁਝ। ਉਹ ਨਹੀਂ ਉਹਦਾ ਪਾਸਵਰਡ ਉਹ ਨਾਲ ਆਰੀ ਪਲੇਟ ਵੀ ਭੇਜਿਆ ਹੋਣਾ ਵਾ। ਉਹ ਨਹੀਂ ਉਹ ਆ ਰਹੀ ਓਏ ਕਰੋ ਨਹੀਂ ਸਤਾਜੀ ਮਸ਼ਹੂਰੀ ਸੁਣੀ ਹੋਗਾ ਦੁਨੀਆ में तू बेमिसाल मेरे बच्चे नौनिहाल है, मिठाई ਉੱਥੋਂ ਆਈ ਹੈ। ਵਿੱਚੋਂ ਭਲਾ ਬੈਠ ਸ਼ੀਰ ਨਿਕਲ। ਸਾਫਰ ਕਾਦੇ ਵਾਸਤੇ ਆਇਆ ਨਿਕਲ ਲਓ ਜੀ ਇਦਾਂ ਦਾ ਬੰਦਾ ਨਵਾਂ ਛਾਪ ਬਿਸਮਿਲ੍ਲਾ ਇੱਕ ਆਹਾ ਲਓ ਜੀ ਮੇਰੇ ਕੋਲ ਖਾ ਲਓ। ਕਾਲੂ ਨੇ ਪਤੀਸਾ ਚੁੱਕ ਕੇ ਰੌਣਕ ਮਾਰ ਦੇਣੀ ਡੱਬੇ ਦੀ। ਇੱਕ ਇੱਕ ਲਾਈਨ ਮੰਨ ਲਓ ਆਪਣੀ। ਹੈ ਕਿਉਂ ਉਸਤਾਦ ਜੀ ਹਦਾਇਤ ਯਾਫਤਾ ਵਾੜੀ ਯਾਫਤਾ। ਵਾਹ ਵਾਹ ਹਲੋ ਨਹੀਂ ਸਾਜੀ ਬਸ ਤੁਸੀਂ ਖਾਓ ਨਾ ਲੈ ਲੈ ਸਾਥੀ ਤੁਸੀਂ ਖਾਓ। ਲੈ ਉਹਨੂੰ ਕਿਤੇ ਖਾ ਲਾ, ਉਹਨੂੰ ਕਿਤੇ ਹੋ ਲੈ ਗਈ। ਬਸ। ਨਹੀਂ ਨਹੀਂ ਪਹਿਲੇ ਸਾਜ ਨੇ ਖਾਣੀ ਫੇਰ ਸਾਡਾ ਹੱਕ ਬਣਦਾ ਤਾਂ ਜੀ ਤੋਂ ਬਾਅਦ ਭਾਲੂ ਨੂੰ ਫੇਰ ਨਹੀਂ ਨਹੀਂ ਸ਼ੋਰ ਚ ਨਾ ਖਾਇਆ ਪੀਆ ਕਰੋ ਉਸਤਾਦ ਜੀ, ਹਲਕਾ ਜਿਹਾ ਮੂੰਹ ਮਿੱਠਾ ਕਰ ਲਓ ਬਾਅਦ ਚ ਚਾਹ ਦੇ ਨਾਲ ਖਾ। ਲੈ ਚੱਕਰ ਤਾਂ ਚੋਟ ਚੜਿਆ ਦਿਨ ਬਿਸਮਿਲ੍ਲਾ। ਜੀ ਇਹਦਾ ਚੈੱਕ ਕਰਨੀ ਉਧਰੋਂ ਆਉਣ ਰਹੀ ਆ। ਹੁਣ ਤੇਰੇ ਮੂੰਹ ਵਾਲੀ ਚੈੱਕ ਕਰਾਂਗੇ ਅਸੀਂ। ਸਾਡਾ ਐਡਾ ਹੀ ਮਿਆਰ ਜ਼ਿੰਦਗੀ ਘਟ ਗਿਆ। ਲੈ ਤਾਂ ਡੱਬਾ ਆਇਆ। ਹਾਂ ਐ ਦੇਖਿਓ ਹੁਣ ਉਸਤਾਦ ਜੀ ਤੇ ਲੱਭਾਂ ਨਾਲ ਲੱਗੀ ਆ। ਸਾਰੀਆਂ ਹੀ ਮਜ਼ੇਦਾਰ ਆ ਤਾਂ ਜੀ ਮੈਨੂੰ ਰਸਗੁੱਲਾ। ਕੀ ਗੱਲ ਸਫਿਆਂ ਤੇ ਰੱਖਣਾ ਤੂੰ? ਗੁੱਲਾ ਸਫੇ ਉੱਡਦੇ ਤੇਰੇ। ਬਾਲੇ ਹੋਟਲ ਤੋਂ ਆਈ ਹੈ ਸਾਜੀ ਇਹਨਾਂ ਅੱਧਾ ਨੂੰ ਤਾਂ ਕਰ ਦੋਗੇ ਇਹਨਾਂ ਨੂੰ ਮਿੱਠਾ ਨਾ ਖਵਾਣਾ। ਉਸਤਾਦ ਜੀ ਪੁਰਾਣੀਆਂ ਮਠਿਆਈਆਂ ਚੋਂ ਐਡੀ ਗੱਚਕ ਵੀ ਨਿਕਲਦੀ ਹੁੰਦੀ ਸੀਗੀ ਪਹਿਲੇ। ਹੋਰ ਕੋਈ ਖਾਣਾ? ਕੋਈ ਵੀ ਸਾਈ ਦਾਣਾ ਚਾਹੁੰਦਾ ਮੈਂ ਨਹੀਂ ਖਾਣਾ। ਮੈਂ ਲੈ ਲਈ ਉਸਤਾਦ ਜੀ। ਮੈਨੂੰ ਆ ਸਭ ਤੋਂ ਮਜ਼ਾ ਲੱਗੀ ਆਹ ਮੂੰਗਫਲੀ ਵਾਲਾ ਪੀਸ ਹਾਂਜੀ ਆਇਆ ਬਹੁਤ ਮਜ਼ੇਦਾਰ। ਨਹੀਂ ਅੰਜੀਰ ਵਾਲੀ ਅੱਛੀ ਆ। ਸਭ ਤੋਂ ਮਜ਼ੇਦਾਰ ਆ ਓਏ ਓਏ ਦੇ ਭਾਈ ਦਰਿਆ नीचे से पूछ चूर उठाना, कीड़ियां आ जाएंगी। हाँ ਹਰ ਹੋ ਜੇ ਬੱਟ ਸਾਹਿਬ ਨੇ। ਇਹ ਚ ਵੇਖੋ ਇਹ ਚ ਵੀ ਇਹਦੇ ਨਾਲ ਦੀ ਹੈ सारी मिक्सी है यार। ਇਹ ਵੀ ਹੈ एक डब्बा उन्होंने उस्ताद जी का स्पेशली भेजा वो कहने सादा वे। एक सादा भी साजो चेक कर लो केड़ा। ਉਹ ਸਾਦਾ ਵਾ ਇੱਕ ਆ ਥੱਲੇ ਵਿਆ वो कहने स्पेशल उस्ताद जी वास्ते आ। वो हुण पता केड़ा वा। ਸਾਜੀ 1951 ਦੀ ਕਾਇਮਸ਼ੁਦਾ ਉੱਪਰ ਲਿਖਿਆ ਹੋਇਆ तो भाई बड़ा बड़ा कुछ लिख देंगे, उसी टी टाइम सर लिख देंगे 1975 से 83 शुदा मान लेना लोगों ने। ये तो ही हो ਸੀਰੀਅਲ गया। ਨੰਬਰ ਵੀ ਲਿਖਿਆ ਸਾਜੀ ਨਾਲ ਇੱਕ ਇੱਕ ਬਨਾਨ ਭੇਜ ਦੇਣਾ। सियालकोट स्वीट्स बेकर्स ਹਾਂਜੀ जायके ਮਿਰਾਸ की मिरास। हाँ मिराज से बहुत मजेदार है यार, ਕਮਾਲ। ਮਲਤਾਨ ਨੂੰ ਵੀ ਕੱਟ ਗਈ। ਸਾਜੀ ਪਿੱਛੇ ਸੀਰੀਅਲ ਨੰਬਰ ਵੀ ਲਿਖੀ बैलेंस हर चीज है। ਇਹਨਾਂ ਦੀ ਐਪ ਹੀ ਬਣੀ ਉਸਤਾਦ ਜੀ। 15 ਸਾਲ ਐਪ ਹੀ ਬਣੀ, ਤੁਸੀਂ ਆਨਲਾਈਨ ਮਿਠਾਈ ਮੁਕਾ ਸਕਦੇ। हाँ बहुत अच्छे गुड। मिठे सा वाला तुम ਨਹੀਂ ਪਹਿਲਾਂ ਚੈੱਕ ਤਾਂ ਕਰ ਲਓ ਉਹ ਜਿਹੜਾ ਸਪੈਸ਼ਲ ਤੁਹਾਡੇ ਕੇ ਭੇਜਿਆ ਵਾ। इनको सेम ही हाँ ਨਹੀਂ ਸੇਮ ਨਹੀਂ ਹੈਗੇ, ਖੋਲ ਕੇ ਕੁਝ ਹੋਰ check ਵੀ ਕਰੋ। ਆ ਕਿ ਸਾਦਾ ਇੱਕ ਇੱਕ ਖਾਸ ਹੈ। ਸਿੰਪਲ ਵੀ ਪਤਾ ਨਹੀਂ ਮਿਕਸ ਕਹਿੰਦੇ ਮਿਕਸ ਵਾ ਦੋ। ਤੂੰ ਆ ਲਈ ये सेम ही होने हैं। ਨਹੀਂ ਉਸਤਾਦ ਜੀ ਨੂੰ ਕਹਿੰਦੇ ਵੀ ਇੱਕ ਨਾ ਉਸਤਾਦ ਜੀ ਵਾਸਤੇ ਆ, ਪਤਾ ਨਹੀਂ। ਬਹੁਤ ਅੱਛੇ ਯਾਰ ਕੰਮ। रखो सेम है यार, बंद कर दे। ਸੇਮ ਫਿਰ ਤੀਸਰਾ ਸਹੀ ਹੋਣਾ ਵਾ। ਸਾਰੇ ਸਹੀ ਆ। ਨਹੀਂ ਉਹ ਇੱਕ ਐ ਇਹ ਰੱਖ ਲਿਆ ਵੀ ਇਹ ਉਹ ਖੋਲਿਆ ਖੋਲਿਆ ਹੈ ਸਾਜੀ ਖੋਲਿਆ ਹੈ ਸਾਡੀ ਥੱਲੇ ਵਾਲਾ। ਕਿਆ ਕਹਿੰਦੇ ਕੰਮ। ਸਮਝੀਦਾ ਹੁੰਦਾ ਮਿੱਠੇ ਘਰ ਸ਼ਾਇਦ ਚੰਗੀ ਨਹੀਂ ਜਾਣੀ ਚਾਹੀਦੀ ਅਲਹਮਦੁਲਿਲਾ ਚੰਗੀਆਂ ਹੀ ਜਾਂਦੀਆਂ ਦੋਸਤਾ। आ स्पेशल है, ਆਏ ਸਪੈਸ਼ਲ खोल लो। ਹਾਂ ਇਹ ਆਪਕੇ लिए है। हाँ जी ਇਹ ਉਸਤਾਦ ਸਾਜੀ ਜੀ ਦਾ ਵਾ। ਸਿਰਫ ਮਲਾਈ ਦੇ ਰਸਗੁੱਲੇ ਆ ਤੇ ਮੈਦਾ ਹੈ ਨਹੀਂ ਡੇਲਾ ਦਾ ਆਇਆ ਨੂੰ ਕਰੋ ਥੋੜਾ ਕਮਾਓ ਡੇਲਾ। ਜੇ ਸਾਡੇ ਘਰ ਸ਼ਾਇਦ ਚੰਗੀ ਨਹੀਂ ਜਾਣੀ, ਤੇਰਾ ਧਿਆਨ ਵੀ ਨਹੀਂ ਪਣਾ ਚਾਹੀਦਾ। ਹਾਂਜੀ ਇਹ ਆਪਕੇ लिए है। ਇਹ ਸਾਜੀ ਤੁਹਾਡੇ ओए ਲਈ ओ शीरा ਸ਼ੀਰਾ ਅੱਗੇ ਜਵਾਨੀ ਵੀ ਹੋਣੀ। ਸ਼ੀਰਾ ਕੀ ਜਵਾਨ ਅਦੇ ਇਧਰ ਨੂੰ ਨਹੀਂ
ਵਿੱਚ ਪਾ ਕੇ ਰੱਖਾਂ। ਅੱਛਾ ਔਰ ਮੈਂ ਸਲੋ ਖਾਣ ਡਿਆ ਵਾਂ ਉਨੀ ਆ। ਲੋ ਨਹੀਂ ਖਾਣਾ ਤੂੰ ਮਠਿਆਈ ਚੂਸਣ ਵਾਲੀ ਦੇਤੀ ਤੈਨੂੰ ਪਤਾ ਨਹੀਂ ਚੂਸੀ ਜਾਂਦਾ ਉਸਤਾਦ ਜੀ ਦੇ ਕਮਰੇ 'ਚ ਰੱਖ ਕੇ ਆਓ ਯਾਰ। ਤਾਜੀ ਖਾਲੀ ਨੂੰ ਤਾਜੀ ਦੇ ਹਾਂ। ਇਹ ਤਾਜੀ ਕੇ ਰੂਮ ਮੇਰੇ ਕੋਲ ਆ ਇਹ ਦਾਨ ਸੋ ਆ ਮਿਠਾਈ ਤੁਹਾਡੀ। ਆ ਮੇਰੇ ਰੂਮ 'ਚ ਰਹਾ ਇਹ ਹੁੰਦਾ ਕੰਮ ਦਾ ਤਰੀਕਾ ਸਾਜ। ਕਾਜੀ ਜਿੰਨੇ ਮਠਿਆਈ ਭੇਜੀ ਹੈ ਨਾ ਨਹੀਂ ਸਹੀ ਕਹਿ ਰਿਹਾ, ਕਾਰੋਬਾਰ ਦਾ ਇਹ ਤਰੀਕਾ ਹੁੰਦਾ। ਵਾਹ ਵਾਹ। ਉਹਨੇ ਕਿਤੇ ਕੰਪਰੋਮਾਈਜ਼ ਨਹੀਂ ਕੀਤਾ, ਨਾ ਲਿਫਾਫੇ ਬਣਾਉਣ ਚ, ਨਾ ਗੱਤੇ ਬਣਾਉਣ ਚ, ਨਾ ਡੱਬਾ ਬਣਾਉਣ ਚ। ਉਹਨੂੰ ਪਤਾ ਜਿੰਨੇ ਪੈਸੇ ਖਰਚਣੇ ਨਾ ਮੈਂ ਉਹਨਾਂ ਨੂੰ ਵੇਚਣੀ ਬਸ। ਮਿਆਰੀ ਕੰਮ ਕੀਤਾ। ਬਸ ਇਹੀ ਤਰੀਕਾ ਹੁੰਦਾ ਸਾਜੀ। ਵਾਹ ਵਾਹ ਵਾਹ। ਐਵੇਂ ਨਹੀਂ ਕਿ 1951 ਤੋਂ ਆਪਣੀ ਕਾਮਯਾਬੀ ਦੇ ਝੰਡੇ ਗੱਡ ਕੇ ਬੈਠੇ। ਯਾਰ ਉਹ 51 ਦੀ ਗੱਲ ਨਹੀਂ ਹੈਗੀ, ਇੱਥੇ ਬੜੇ ਬੜੇ ਮਠਿਆਈ ਵਾਲੇ 1941 ਦੇ ਵੀ ਬੈਠੇ ਉੱਥੇ ਫੱਟੇ ਤੇ। ਉਹਨਾਂ ਦੀ ਮਠਿਆਈ ਲੜਾਈਆਂ ਵਾਲੀ ਮਠਿਆਈ ਬਣ ਗਈ ਹੈ ਸਾਡੀ। ਹਾਂ, ਸਹੀ ਗੱਲ। ਖੋਲਣ ਵਾਲੀ ਬਣ ਗਈ ਹੈ। ਉਹਨਾਂ ਨੇ ਮੇਸੂ ਤੁਸੀਂ ਸਾਰੀ ਮਠਿਆਈ ਖਾ ਕੇ ਨਾ ਫੇਰ ਵੀ ਅੱਧੀ ਵਾਪਸ ਕਰ ਆਉਂਦੇ। ਇਹ ਰੱਖ ਲਓ। ਉਹ ਕਹਿੰਦੇ ਸਾਰੀ ਖਾ ਕੇ ਫਿਰ ਵੀ ਅੱਧੀ ਵਾਪਸ ਕਰ ਰਹੇ ਆਹੋ ਉਹਨੇ ਕਈ ਮੇਸੂ ਧੜੇ ਵਾਸਤੇ ਵੀ ਰੱਖੇ ਹੁੰਦੇ ਇਹ ਧੜਾ ਵਾ ਭਾਈ ਇਹਨਾਂ ਚੁੱਕੇ ਵੀ ਐਸੇ ਸਖਤ ਮੈਂ ਮੂੰਹ ਚ ਪਾਇਆ, ਤੁਸੀਂ ਉਹ ਫਾਲਸਾ ਮੂੰਹ ਚ ਪਾ ਕੇ 15 ਮਿੰਟ ਬਾਅਦ ਉਂਝ ਹੀ ਬਾਹਰ ਕੱਢ ਦਿਓ, ਦਾ ਦੇਰ ਧੋ ਕੇ ਫੇਰ ਵਾਪਸ ਕਰ ਰਹੇ। ਇੰਨੇ ਖਾਕੀ ਵਰਕੇ ਨਹੀਂ ਪਏ ਹੁੰਦੇ ਇੱਕ ਮੇਸੂ ਤੇ ਰੱਖਣਾ ਉਹ ਗੁਲਾਬ ਜਾਮਨ ਰੈਂਟ ਤੇ ਦਿੰਦੇ ਆ ਚੂਸਣ ਵਾਸਤੇ। ਹਰ ਮਹਿਮਾਨ ਕੇ ਲਈ ਦਸਤਿਆ। ਉਸਤਾਦ ਜੀ ਇਸ਼ਤਿਆਕ ਭੱਟ ਸਾਹਿਬ ਮੇਰੇ ਕਿੰਨੀ ਦੇਰ ਦੇ ਪਿੱਛੇ 20-25 ਦਿਨ ਹੋ ਗਏ ਮੈਂ ਕਿਹਾ ਯਾਰ ਉਸਤਾਦ ਜੀ ਇੱਥੇ ਆ ਉਸਤਾਦ ਜੀ ਇੱਥੇ ਆ ਕਹਿੰਦਾ ਯਾਰ ਫਿਰ ਗੁੱਸਾ ਕਰ ਗਿਆ ਮੈਂ ਕਿਹਾ ਨਹੀਂ ਭੇਜੋ ਭਾਈ ਤੁਸੀਂ ਕਾਜੀ ਉਹਨੇ ਨਾ ਜਿਹਨੇ ਭੇਜੀ ਮਠਿਆਈ ਉਹਨੇ ਬਿਜ਼ਨਸ ਕੋਈ ਹੋਰ ਸ਼ੁਰੂ ਕਰ ਲਿਆ ਉਹਨੇ ਕਿਹਾ ਚੱਲ ਮਠਿਆਈ ਭੇਜ ਦੇ ਨਹੀਂ ਨਹੀਂ ਬਹੁਤ ਅੱਛੇ ਜ਼ਬਰਦਸਤ। ਮਿਆਰ ਬਣਾਓ ਬ੍ਰਾਂਡ ਬਣੋ ਹਾਂ ਇਹ ਬ੍ਰਾਂਡ ਬਣਦੇ ਹਾਂਜੀ ਮਿੱਠਾ ਜੀ, ਬ੍ਰਾਂਡ ਬਣਨ ਵਾਸਤੇ ਬੰਦੇ ਨੂੰ ਉਹ ਦੋ ਤਾਲਾ ਨਹੀਂ ਸੀ ਜਿਹੜਾ, ਕਿਹੜਾ ਕੀ ਨਾਂ ਸੀ ਉਹਦਾ, ਹਸਨੈਨ ਹਸਨ ਕੀ ਨਾਂ ਸੀ? ਭਾਜੀ ਐਸਨ ਐਸਨ। ਐਸਨ ਐਸਨ ਢਿੱਲੂ ਹਾਂ ਹਾਂ ਉਹ ਜਾਨੀ ਵਾਲਾ ਆਹੋ। ਹਾਂ ਉਹੀ ਢਿੱਲੋਂ ਭਾਈ। ਉਹਦਾ ਸਾਜੀ ਰਾਬਤਾ ਹੋਏਗਾ ਤੇ ਉਹ ਫਿਰ ਟਿਕਟੋਕ ਤੇ ਬੰਦਾ ਰੋਜ਼ ਬਿੰਦਾ ਹਾਂਜੀ ਆਸਨ ਢਿੱਲੂ ਸਾਹਿਬ 5:30 ਵਜੇ ਸਵੇਰੇ ਹਜਾਮੇ ਦੀ ਆਵਾਜ਼ ਹੁੰਦੀ ਨਹੀਂ ਨਾਲ, ਕਹਿੰਦਾ ਮੈਂ ਦੁੱਧ ਦੇ ਕੇ ਆਇਆ। ਮੈਂ ਤਾਂ ਲਾਈਵ ਆ ਜਾਂਦਾ। ਲੋ ਜੀ ਮੈਨੂੰ ਪੁੱਛਿਆ, ਮੈਂ ਕਿਹਾ ਤੂੰ ਕਹਿੰਦਾ ਜਾਨੀ ਭਾਈ ਬੜਾ ਚੱਕਰ ਪਿਆ ਨਾ ਕਿ ਕਾਰੋਬਾਰ ਚੱਲ ਰਿਹਾ ਸੀ, ਤੁਸੀਂ ਕਹਿੰਦਾ ਦੁੱਧ ਚ ਪਾਣੀ ਨਹੀਂ ਪਾਉਣਾ, ਆ ਨਹੀਂ ਕਰਨਾ, ਆ ਨਹੀਂ ਕਰਨਾ। ਉਹ ਜਦੋਂ ਝਟਕਾ ਲੱਗਾ, ਇੱਕ ਸੈਟਅਪ ਚੱਲ ਰਿਹਾ ਸੀ ਸਾਰਾ ਕੁਝ ਹਿੱਲ ਗਿਆ। ਉਹ ਅਸੀਂ ਬੰਦ ਕਰਤਾ, ਰੋਟੀ ਦਾ ਕੰਮ ਕੀਤਾ, ਨਹੀਂ ਚੱਲਿਆ, ਉਹਦਾ ਨਹੀਂ ਚੱਲਿਆ। ਉਹ ਇੱਕ ਯੂਟਰਨ ਜਿਹਾ ਆਇਆ ਨਾ ਲਾਈਫ 'ਚ, ਹਾਂਜੀ ਫਿਰ ਉਹਨੇ ਖਾਲਸ ਮੈਂ ਕਿੰਨੇ ਦਾ ਵੇਚਦਾ ਸੀ ਪਹਿਲੇ, ਕਹਿੰਦਾ 160 ਰੁਪਏ ਕਿਲੋ। ਮੈਂ ਕਿਹਾ ਹੁਣ ਕਿੰਨੇ ਦਾ ਵੇਚਦਾ, ਕਹਿੰਦਾ 250 ਰੁਪਏ ਕਿਲੋ। ਮੈਂ ਕਿਹਾ ਜਦੋਂ 160 ਵੇਚਦਾ ਸੀ ਉਦੋਂ ਜਿੰਨੇ ਪੈਸੇ ਬਚਦੇ ਸੀ ਕਿਲੋ 'ਚੋਂ 250 ਵੇਚ ਕੇ ਉਹਦੇ ਨਾਲ ਬਹੁਤੇ ਬਚਦੇ ਆ, ਕਹਿੰਦਾ ਹਾਂ। ਮੈਂ ਕਿਹਾ ਫਿਰ ਇੰਨੀ ਗੱਲ ਸੀ, ਤੈਨੂੰ ਤਾਂ ਪੈਸੇ ਨਾ ਕਰ ਦੇਣਾ ਕਮਾਈ ਦਾ। ਚੀਜ਼ ਮਿਆਰ ਤੇ ਲੋਕੀ ਵੀ ਪੈਸੇ ਖਰਚ ਕਹਿੰਦਾ ਹੁਣ ਇਹ ਆ ਕਿ ਇੱਕ ਬੰਦੇ ਨੂੰ ਦੁੱਧ ਦੇਈਦਾ, ਉਹ ਕੋਈ 4 ਘਰਾਂ ਨੂੰ ਹੋਰ ਦੱਸਦਾ ਕਿ ਯਾਰ ਇਹਨਾਂ ਕੋਲ ਦੁੱਧ ਲਵੋ। ਯਾਰ ਉਸਤਾਦ ਜੀ ਦੀ ਸੋਚ ਯਕੀਨ ਮੈਨੂੰ ਮੇਰੇ ਪਾਪਾ ਨੂੰ ਮਿਲਦੀ, ਮੇਰੇ ਅੱਬੂ ਵੀ ਕਹਿੰਦੇ ਸੀ ਕਿ ਮਿਆਰੀ ਸ਼ੈ ਲੈ ਕੇ ਆਉਣੀ ਮਿੱਠਾ ਜੀ, ਉਹੀ ਅੱਗੇ ਜਿਹੜੀ ਤਬਲੀਗ ਮੈਂ ਕਰ ਰਿਹਾ ਵਾਂ। ਸਹੀ ਗੱਲ। ਨਜ਼ਰ ਆ ਰਿਹਾ। ਤੇਰਾ ਰਸਗੁੱਲਾ ਲੰਘ ਕੇ ਵੀ ਤੇਰੇ ਤਾਜ ਜਿਹੜਾ ਕੋ ਦੁੱਧ ਮੈਂ ਲੈਂਦਾ ਨਾ ਇਹ ਐਡੀ ਮੋਟੀ ਮਲਾਈ ਦੀ ਤਾਜੀ ਉਹ ਲੀਤਾ ਓਏ ਉਹਨੇ ਗੱਤਾ ਦਿੱਤਾ ਹੁੰਦਾ ਉੱਪਰ ਮਲਾਈ ਨਹੀਂ ਜਾਂ ਉਹ ਮਲਾਈ ਸਮਝ ਜਾਂਦਾ ਵਾ ਮਲਾਈ ਨਹੀਂ ਹੁੰਦੀ, ਉਹ ਗੱਤਾ ਵਿੱਚ ਪੈ ਕੇ ਨਾ ਤੇਰਾ ਗਲ ਗਿਆ ਹੁੰਦਾ। ਕਾਜੀ ਉਂਗਲ ਨਹੀਂ ਜਾਂਦੀ ਸਾਜ ਵਿੱਚ। ਉਹ ਦੁੱਧ ਬਾਲ ਕੇ ਚਿੱਟਾ ਕਪੜਾ ਵਿੱਚ ਸੁੱਟ ਦਿੰਦਾ, ਕਹਿੰਦਾ ਮਲਾਈ ਹੈ। ਉਂਗਲ ਵਿੱਚ ਕਿੱਦਾਂ ਜਿਹੀ ਢੱਕਣ ਨਹੀਂ ਲਾਉਣਾ ਉਹ ਧਾਗਿਆਂ ਵਾਲੀ ਮਲਾਈ ਆਂਦੀ ਹੈ। ਕਹਿੰਦਾ ਉੱਤੇ ਕੋਰਾ ਕੱਪੜਾ ਸਿੱਟ ਦਿੰਦਾ। ਹਾਂ ਨਹੀਂ ਉਸਤਾਦ ਜੀ ਸੀਰੀਅਸਲੀ ਮਿਆਰੇ ਜ਼ਿੰਦਗੀ ਆਪਣਾ ਚੇਂਜ ਕਰੋ, ਲਾਈਫ ਸਟਾਈਲ ਚੇਂਜ ਕਰੋ, ਬੱਚਿਆਂ ਨੂੰ ਹਦਾਇਤ ਯਾਫਤਾ ਚੀਜ਼, ਅਵਾਰਡ ਯਾਫਤਾ ਚੀਜ਼ ਜਿਹੜੀ ਲੈਬਾਰਟਰੀਆਂ ਤੋਂ ਟੈਸਟ ਉਹ ਖਵਾਓ ਬਸ। ਭੱਜਣ ਵਾਲੀ ਮਸ਼ੀਨ ਤੇ ਭੱਜ ਰਿਹਾ ਨੋਨੀ ਤੇ ਘਰੋਂ ਫੋਨ ਆ ਗਿਆ ਤੇ ਉਹਨਾਂ ਨੂੰ ਕਹਿ ਰਿਹਾ ਉਹ ਮੈਂ ਰਸਤੇ 'ਚ ਗਿਆ। ਬਸ ਥੋੜਾ ਜਿਹਾ ਰਹਿ ਗਿਆ ਵਾ। ਨਹੀਂ ਭੱਜਣ ਵਾਲੀ ਮਸ਼ੀਨ ਤੇ ਧੋਨੀ ਭੱਜ ਰਿਹਾ ਤੇ ਅੱਬੂ ਦਾ ਫੋਨ ਆ, ਕਹਿੰਦੇ ਕਿੱਥੇ ਆ, ਕਹਿੰਦੇ ਭੱਜਣ ਵਾਲੀ ਮਸ਼ੀਨ ਤੇ ਭੱਜ ਰਿਹਾ, ਕਹਿੰਦੇ ਏਦਾਂ ਹੀ ਘਰ ਨੂੰ ਹੋ ਜਾ ਲਿਆ ਕੇ ਆ ਜਾ ਮੇਰਾ ਦੋ ਮਸ਼ੀਨਾਂ ਸੀ ਨਾ ਚ ਖੜੀਆਂ, ਲੈਦਾ ਹੀ ਮਤੱਕਾ ਲਾਇਆ ਨਾਲ ਦੀ ਮਸ਼ੀਨ ਨਾਲ, ਤੇਜ਼ ਭਾਜਾ, ਕਹਿੰਦਾ ਮੈਂ ਤੋਂ ਅੱਗੇ ਨਿਕਲ ਤੂੰ ਉੱਥੇ ਹੀ ਆ ਯਾਰ। ਤੇ ਥੱਲੇ ਆ ਕੇ ਉਹਨੂੰ ਜਿਹੜਾ ਕੋਚ ਆ ਉਹਨੂੰ ਕਹਿ ਰਿਹਾ, ਕਹਿੰਦਾ ਭਾਜੀ ਗੱਲ ਸੁਣੋ, ਮੈਂ ਉਹਦੇ ਨਾਲੋਂ ਤੇਜ਼ ਭੱਜ ਰਿਹਾ ਲੇਕਿਨ ਫਿਰ ਵੀ ਉਹ ਮੇਰੇ ਤੋਂ ਇੰਨਾ ਅੱਗੇ ਕਿਉਂ? ਉਹ ਇਹਨੂੰ ਬਿਲਕੁਲ ਹੈਂਡਲ ਦੇ ਲਾਗੇ ਕਰਕੇ ਕਹਿੰਦਾ ਲੈ ਤੂੰ ਅੱਗੇ ਹੋ ਗਿਆ। ਦਰਸ਼ ਮਨਹੂਸ ਆ ਮਨਹੂਸ, ਭੱਜਣ ਵਾਲੀ ਮਸ਼ੀਨ ਤੇ ਤੇਜ਼ ਭੱਜਿਆ ਉੱਥੇ ਬਾਰਡਰ ਨਾਲ ਚਲਾ ਕਰਕੇ ਉੱਥੇ ਵੀ ਦੱਸ ਮਸ਼ੀਨ ਤੇ ਉਸਤਾਦ ਜੀ ਭੱਜ ਰਿਹਾ ਤੇ ਨਾਲ ਦਾ ਵੀ ਭੱਜ ਰਿਹਾ ਤੇ ਉਹਨੂੰ ਕਹਿੰਦਾ ਤੁਸੀਂ ਕਿੱਥੇ ਜਾਣਾ ਭਾਈ? ਮੂੰਹ ਸਿਰ ਖੂਨੋ ਖੂਨ ਹੋਇਆ ਤੇ ਜੇਬ ਚੋਂ ਬਾਹਰ ਨਿਕਲਦੇ ਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਜੇਬਾਂ 'ਚ ਹੱਥ ਪਾ ਕੇ ਭੱਜਦੇ ਸੀ।
ਕਾਜੀ ਨੋਨੀ ਭੱਜਣ ਵਾਲੀ ਮਸ਼ੀਨ ਤੇ ਕਦੀ ਇੱਧਰ ਭੱਜਣ ਦਿਆ ਕਦੀ ਇੱਧਰ। ਮੈਂ ਕਿਹਾ ਕਹਿੰਦਾ ਇਹਦਾ ਗਰਾਰੀ ਸੈੱਟ ਪੈ ਜਾਣਾ। ਆਹੋ ਯਾਰ ਉਹ ਰੋਡ ਤੇ ਜਿਹੜੀ ਜਿਮ ਨਹੀਂ ਹੁੰਦੀ ਐਂ ਕਰਕੇ ਐਂ ਕਰਦੇ ਆ, ਇੱਕ ਦਿਨ ਕਰਕੇ ਮੁੜ ਕੇ ਨਿਆਣਾ ਚੜਾ ਗਿਆ ਲੱਗਾ। ਭੱਜਣ ਵਾਲੀ ਮਸ਼ੀਨ ਤੇ ਜਿਹੜਾ ਤੇ ਇੱਕਦਮ ਸਲੋ ਹੋ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਕਿ ਵਾਟਰ ਨਾਲ ਖੜੀ। ਭੱਜਣ ਵਾਲੀ ਮਸ਼ੀਨ ਤੇ ਫੁੱਲ ਸੱਟਾਂ ਲੱਗੀਆਂ ਉਸਤਾਦ ਜੀ, ਉੱਤੇ ਵੀ ਟਾਇਰਾਂ ਵਾਲੇ ਬੂਟ ਪਾ ਕੇ ਚੜ ਗਏ। ਯਾਰ ਭੱਜਣ ਵਾਲੀ ਮਸ਼ੀਨ ਤੇ ਭੱਜ ਰਿਹਾ ਵਾ, ਤਿੰਨ ਚਾਰ ਭਰਾਵਾਂ ਨੂੰ ਬੁਲਾ ਕੇ ਨਾ ਇੰਜ ਮਸ਼ੀਨ ਆ ਨਾ ਤੁਹਾਨੂੰ ਐ ਕਰਾ ਲਿਆ। ਕਹਿੰਦਾ ਐ ਨੂੰ ਕਰ ਦੋ। ਮੈਂ ਕੀ ਹੋਇਆ? ਕਹਿੰਦਾ ਸਾਜੇ ਗੁੱਪ ਗਲੀ ਬੰਦ। ਤੇ ਜਰ ਭਰਾ ਨੂੰ ਬੁਲਾ ਕੇ ਉਹਦਾ ਮੂੰਹ ਐ ਨੂੰ ਕਰਾ ਲਿਆ। ਯਾਰ ਬੇਵਕੂਫ ਆਦਮੀ ਭੱਜਣ ਵਾਲੀ ਮਸ਼ੀਨ ਦੇ ਪਿੱਛੇ ਕੁਸਾ ਬੰਨਿਆ ਵਾ, ਲਟਕਾਈ ਦਾ ਭਲਾ। ਦੱਸ ਭੱਜਣ ਵਾਲੀ ਮਸ਼ੀਨ ਦੇ ਪਿੱਛੇ ਦੁਪੱਟਾ ਬਣ ਕੇ ਭੱਜਣ ਦੇ, ਜਦੋਂ ਨਿਆਣੇ ਨਹੀਂ ਭੱਜਦੇ ਗਲੀਆਂ 'ਚ। ਅੱਛਾ ਉਹ ਨੇਰੀ ਵਾਲਾ ਨੋਨੀ ਨੇ ਜਿਮ ਕਰ ਕਰਕੇ ਚੰਗੇ ਡੋਲੇ ਬਣਾਏ, ਟਸਟ ਵੀ ਆ ਫੁੱਲ। ਤੇ ਜਿਮ ਵਾਲੇ ਨੇ ਫੀਸ ਤੋਂ ਭਾਇਆ, ਕਹਿੰਦਾ ਭਾਈ ਉਹ ਪਹਿਲੇ ਨਹੀਂ ਲਗਾਟਾ। ਵੱਡੇ ਡੋਲਿਆਂ ਦੇ ਨਾਲ ਮਿੱਤ ਕਰਾ ਯਾਰ, ਮੈਂ ਦੇ ਦੂੰਗਾ ਕੋਈ ਨਹੀਂ। ਭੱਜਣ ਵਾਲੀ ਮਸ਼ੀਨ ਤੇ ਇੰਜ ਕਰਕੇ ਚੜਨ ਲੱਗਾ ਤੇ ਛੋਟਾ ਭਰਾ ਕਹਿੰਦਾ ਉਹ ਰਹਿਣ ਦੇ ਤੇਲ ਹੈ ਨੀਗਾ। ਕਹਿੰਦਾ ਸਾਡੇ ਘਰ ਨਾ ਰਿਪੋਰਟ ਆ। ਮੈਂ ਗਿਆ ਦਾਦੇ ਦੇ ਸਿਰ ਤੇ ਚਿਮਟੇ ਰੱਖੇ ਆ। ਉਹ ਫਿਰਦੇ ਆ ਸਾਡੇ ਘਰ ਛੋਟੇ ਵੱਡੇ ਡੰਬਰ ਦੇ ਨਾਲ ਇੰਜ ਕਰਕੇ ਕਰੀ ਗਿਆ। ਇੱਕ ਸਾਈਡ ਦੇ 6 ਪੈਕ ਬਣ ਗਏ, ਇੱਕ ਨੂੰ ਫਾਲਜ ਹੋ ਗਏ। ਇੱਕ ਤਾਂ ਜ਼ਿਆਦਾ ਜ਼ੋਰ ਲੱਗ ਗਿਆ। ਸੁੱਤੇ ਪਏ ਖੁਸਰੇ ਨੂੰ ਉਠਾ ਕਹਿੰਦਾ ਜਾ ਜਿਲੇਬਰੀ ਦਿੱਲੀ, ਉਹ ਪ੍ਰੋਗਰਾਮ ਲਾ ਕੇ ਆਇਆ। ਉਹ ਇਹਨੇ ਕਿੰਨੇ ਯਾਦ ਕੀਤਾ ਹੋਏਗਾ ਸਭ ਤੋਂ ਪਹਿਲੇ ਜਿਮ, ਕਿ ਏਦਾਂ ਬਾਡੀ ਵੀ ਬਣ ਸਕਦੀ, ਯਾਨੀ ਕਿ ਤੁਸੀਂ ਏਦਾਂ ਆਪਣੇ ਮਸਲ ਮੁਸਲ। ਜਾਰੇ ਭਲਵਾਨੀ ਨਹੀਂ ਨਹੀਂ ਜਾ ਜ਼ਿਆਦਾ ਸਾਹਮਣੇ ਆ ਰੋਕ ਉਹ ਤੇ ਪਹਿਲਵਾਨ ਸੀ ਨਾ, ਹੋਰ ਹਿਸਾਬ ਸੀ। ਆ ਜਿਹੜਾ ਸ਼ੇਪ ਬਣਾਉਣੀ ਤੇ ਬਾਡੀ ਦੀ ਇਸ ਤਰ੍ਹਾਂ ਦਾ, ਆ ਜੀ ਮਜ਼ਦੂਰ ਦੀ ਸਾਰੀ ਟੈਕਨੀਕ ਇਹ ਆ। ਟਾਰਜ਼ਨ ਨਾਲ ਵੇਖ ਕੇ, ਕਿਉਂਕਿ ਟਾਰਜ਼ਨ ਦਾ ਜਿਸਮ ਬਣਿਆ ਸੀ ਤਾਂ। ਉਹ ਮੈਨੂਅਲੀ ਕਰਦਾ ਸਾਰਾ ਕੁਝ। ਔਰ ਪਹਿਲਾ ਜਿਹੜਾ ਜ਼ਿੰਦਗੀ ਦਾ ਪਹਿਲਾ ਟਾਰਜ਼ਨ ਜਦੋਂ ਲੁੱਧਾ ਜਿਹਾ ਸੀਗਾ, ਢਿੱਡ ਵਾਲੀ ਸੀਗਾ, ਉਹਦਾ ਐਡਾ ਫੌਕ ਨਹੀਂ ਸੀ ਪਿਆ। ਇਹ ਮੇਰੇ ਖਿਆਲ 1775 ਦੇ ਵਿੱਚ ਟਾਰਜ਼ਨ ਆਇਆ ਵਾ। 1776 ਕਿਹਨੇ ਇਹ ਸਾਲ ਦਾ ਸਟਰਗਲ ਚ ਲੰਘਿਆ, ਫਿਰ 1776 76 ਪਹਿਲੇ ਫਾਰਮ। ਹਾਂਜੀ ਟਾਰਜ਼ਨ ਹੀ ਸਿੱਖੀ ਪਹਿਲੇ ਕਿਤੋਂ? ਭਾਜੀ ਮਜ਼ਦੂਰ ਤੋਂ ਹਰ ਸ਼ੈ ਬਣੀ ਆ। ਮਜ਼ਦੂਰ ਨੇ ਹੁਣ ਇੰਜ ਕਰਕੇ ਇੱਟ ਚਗਾਉਣੀ ਆ, ਤੂੰ ਕਿਤੇ ਬਹਿ ਗਿਆ ਰੋਟੀ ਵਿਚਾਰਾ ਸਾਹ ਲੈਣ ਡਿਆ, ਉਹਨੇ ਇੱਟ ਨਾਲ ਇੰਜ ਕਰੀ ਗਿਆ। ਹਾਂਜੀ ਪਿੱਛੇ ਵੇਖਣੇ ਜਿਮ ਵਾਲਾ, ਉਹ ਇੰਜ ਕਿਉਂ ਕਰੀ ਗਿਆ? ਇੰਜ ਇੱਟ ਫੜ ਕੇ ਉਹਨੇ- ਉਹ ਇਹਨੂੰ ਕਿੰਨਾ ਦੱਸਿਆ ਉਸਤਾਦ ਜੀ ਨੇ ਘੰਟਾ ਕੀਤਾ, ਉਹਨੇ ਕਿਹਾ ਯਾਰ ਇਹ ਤਾਂ ਕੁਛ ਹੈ ਉਭਰੀ ਆ। ਉਹ 6 ਪੈਕ ਸੀ, ਘੰਟੇ ਜੀ, ਉਹ 6 ਪੈਕ ਸੀ। 6 ਪੈਕ ਸੀ। ਉਹਨੇ ਕਿਹਾ ਯਾਰ ਆ ਕੀ ਬਣ ਗਿਆ? ਉਹ ਹੁਣ ਮਿਸਤਰੀ ਕਹਿੰਦੇ 6 ਪੈਕ ਕਿੱਥੇ ਹੁੰਦੇ ਤੇ ਇੱਥੇ ਕਿੱਧਰ ਆ ਗਏ 6 ਪੈਕ? ਹੁਣ ਇਹਦੇ ਇੱਥੇ ਤਾਂ 6 ਪੈਕ ਬਣਿਆ, ਉਸ ਤੋਂ ਮਿਸਤਰੀ ਨੇ ਕਿਹਾ ਸਮਾਨ ਪੈਕ ਕਰ। ਉਹਦਾ ਤਾਂ ਧਿਆਨ ਪੈ ਗਿਆ, ਉਹ ਕਹਿੰਦਾ 6 ਪੈਕ ਹੀ 6 ਮਿੱਠਾ ਪੈਕ। ਜਿਮ ਚ ਜਾ ਕੇ ਕਹਿੰਦਾ ਮੇਰੇ 6 ਪੈਕ ਬਣਾ ਦੋ। ਹਾਂ ਉਧਰ ਇੱਕ ਦਰਵਾਜ਼ਾ ਖੁੱਲਿਆ, ਕਹਿੰਦਾ ਅੰਦਰ ਆ ਜਾ। ਮਸ਼ੀਨ ਪਈ ਸੀ। ਜਿਮ ਜਾ ਕੇ ਤਾਂ ਮੇਰੀ ਨਾਨੀ ਤੇਰੀ ਆਈ ਵੇ ਇਦਾਂ ਨਹੀਂ ਕਰੀ ਪੁੱਤ। ਆਪਣੀ ਨਾਨੀ ਉਮਰ ਨੂੰ ਪੁੱਛਦੇ ਤੁਸੀਂ ਵੱਡੇ ਹੋ ਕੇ ਕੀ ਬਣਨਾ? ਕਹਿੰਦੀ ਪੁੱਤ ਹੁਣ ਤੇ ਅੱਗੇ ਹੀ ਜਾਣਾ, ਹੁਣ ਵੱਡੇ ਕਿੱਡੇ ਕੋਲ। ਇਹ ਜਿਹੜਾ ਨਾ ਮਤਲਬ ਬਾਡੀ ਬਣਨਾ ਕਿੱਥੋਂ, ਜਦੋਂ ਟਾਰਜ਼ਨ ਰੱਸੇ ਚੜਦਾ ਸੀ ਨਾ, ਉਹ ਦੇਖਦਾ ਹੀ ਜ਼ੋਰ ਲਾਉਂਦਾ ਸੀ ਆਪਣੀ ਬਾਡੀ ਨਾਲ। ਉਹ ਫਿਰ ਜਦੋਂ ਐਂ ਕਰਕੇ ਜਾਂਦਾ ਸੀ, ਉਹਦਾ ਨਾਲ ਉਹਦੀ ਬਾਡੀ ਬਣ ਭਾਜੀ ਹਾਂ ਉਹ ਪੂਰੀ ਤਾਂ ਬਣੀ। ਟੈਕਨੀਕ ਮਜ਼ਦੂਰ ਔਰ ਮਿਸਤਰੀ ਦੇ ਸਮਾਨ ਤੋਂ ਲਈ ਗਈ ਆ। ਹੁਣ ਲੈਵਲ ਰੱਖਦੇ ਸੀ, ਲੈਵਲ ਰੱਖਦੇ ਸੀਗੇ, ਹੁਣ ਉਹਨੇ ਉਹ ਕੱਢ ਲਈ ਉੱਥੇ ਹੈ ਉਹਨੂੰ ਬਸ ਸਿੱਧਾ ਰੱਖਣਾ, ਉਹ ਲੈਵਲ ਤੋਂ ਲਿਆ ਵਾ ਸਾਰਾ। ਉੱਥੇ ਤੁਸੀਂ ਪੜੋ ਕਿਤਾਬ ਕਿਹੜੀ ਸੀਗੀ ਉਹ, ਮੈਂ ਔਰ ਮੇਰੀ ਤਨਹਾਈ, ਉਹਦੇ ਵਿੱਚ ਸਾਰਾ ਲਿਖਿਆ ਜਿਮ ਦਾ। ਹਾਂਜੀ ਕਾਜੀ ਤੁਹਾਡੀ ਚੰਗੇ ਡੋਲੇ ਬਣਾ ਕੇ ਚਰੇਲਾਂ ਚਿੰਬੜ ਗਈਆਂ ਤੇ ਰਗੜਾ ਲਵਾ ਕੇ ਬੈਠਾ ਕੰਧਾਂ 'ਚ ਟੱਕਣਾ। ਯਾਰ ਫੀਸ ਦੇ ਤੋਂ ਕੋ ਹਰ ਜਿਮ 'ਚ 5-5 ਦਿਨ ਲਾ ਕੇ ਡੋਲੇ ਬਣਾ ਲੈਂਦੇ ਤੇ ਫੀਸ ਵੀ ਨਹੀਂ ਉਹਨਾਂ ਦਿੱਤੀ। ਨੇ ਨਾ ਨੋਨੀ ਨੂੰ ਦੱਸਿਆ ਕਿ 10,000 ਜਿਮ ਦੀ ਫੀਸ। ਕਹਿੰਦਾ ਅਸੀਂ ਲਾਠੀਆਂ ਵਾਲੇ ਉਹ ਧਮਕਦਾ ਲੈ ਮੋਟੇ ਹੋਣ ਦਾ। ਫ੍ਰਿਜ ਚ ਜੁਗਨੂ ਰੱਖਿਆ। ਮੈਂ ਕਿਹਾ ਇਹ ਕਹਿੰਦਾ ਤਾਂ ਬਲਬ ਸੜ ਗਿਆ। ਕਹਿੰਦਾ ਜੁਗਨੂ ਬੂਆ ਕੋਲ ਤੇ ਓਪਨ ਜਿਮ ਗਿਆ ਲਾਗੇ ਰਹੇ ਜਾਂ ਸਾਰੇ ਜਿਮ ਸਰ ਸੀਗੇ। ਉਹ ਕੋਈ ਇੰਜ ਕਰਕੇ ਐਪਲ ਖਾ ਰਿਹਾ, ਕੋ ਅਨਾਰ, ਵਿਚਾਰਾ ਛਲਜਮ ਖਾ ਕੇ ਨਿਕਲ ਗਿਆ। ਨੋਨੀ ਕਹਿੰਦਾ ਸਾਡੇ ਘਰ ਟਾਰਜ਼ਨ ਲੈ। ਮੈਂ ਜਾ ਕੇ ਦੇਖਿਆ ਤੇ ਦਾਦਾ ਦਰਖਤ ਨਾਲ ਬੰਨਿਆ। ਉਹ ਤੇ ਆ ਕਰਨ ਦੇ ਰੋਣਾ ਪਾਉਂਦੇ ਆ। ਇਹ ਮੈਂ ਠਹਿਰ ਜਾ ਨੂੰ ਪੁੱਛਦਾ ਹਾਂ, जुगनू के अंदर से रोशनी कैसे निकलती है, क्यों निकलती है, उसके अंदर क्या सिस्टम होता है? ਤਾਜੀ ਤੁਹਾਨੂੰ ਪਤਾ ਜੁਗ ਨੂੰ ਦਿਨੇ ਵੀ ਬਲਦਾ ਵਾ, ਲੇਕਿਨ ਦਿਨੇ ਆਪਣਾ ਲੈਂਸ ਨਹੀਂ ਲਾਉਂਦਾ ਉਹ। ਨਹੀਂ ਸੂਰਜ ਦੀ ਰੋਸ਼ਨੀ ਨਾਲ ਨਹੀਂ ਉਹ ਨਜ਼ਰ ਆਉਂਦਾ। ਸੂਰਜ ਦੀ ਰੋਸ਼ਨੀ 'ਚ ਨਹੀਂ ਨਜ਼ਰ ਆਉਂਦੀ ਕੋਈ। बहुत अच्छा सवाल है। सब तो पहले नहीं कहना था, जुगनू फायर फ्लाई के अंदर से जो रोशनी निकलती है वो कुदरती कीमियाई अमल, केमिकल रिएक्शन की वजह से होती है, और इस अमल को बायोलोमिनेसेंस कहा जाता है। अच्छी बात, अच्छी आइए आसान अल्फाज में समझते हैं कि जुगनू के अंदर ये रोशनी कैसे और क्यों बनती है। कैसे बनती है रोशनी? कैसे बनती है? जुगनू के जिस्म के पिछले एक खास हिस्सा होता है जिसे लाइट ऑर्गन कहा जाता है। ਹਾਂਜੀ ये हिस्सा 3 अहम चीजों पर मुश्तमिल होता है:
लूसीफर्न, ये लूसीफर एक केमिकल है जो रोशनी पैदा करने में मदद देता है। लूसीफरसिस, ये एक एनर्जी में जो लूसीफर के साथ रद्द अमल करता है। ऑक्सीजन हवा से हासिल की जाती है। जब ये तीनों मिलते हैं, लूसीफर, ऑक्सीजन और लूसीफरस, तो एक कीमियाई रद्द अमल केमिकल रिएक्शन होता है जिससे तवानाई रोशनी की शक्ल में खारिज होती है गर्मी के बगैर। इसलिए जुगनू को रोशनी ठंडी कूल लाइट क्या कहलाती है। रोशनी क्यों बनती है वजह से? शादी के सिग्नल के लिए नर जुगनू मादा को अपने मखसूस रोशनी के अंदाज में पैगाम भेजता है। शुआमा हर नस्ल के जुगनू की रोशनी जलने और बुझने का अलग अंदाज होता है। दुश्मन से बचाओ, डिफेंस, कुछ जुगनू दुश्मनों को चमक से डराते हैं या जहरीले होने का इशारा देते हैं। वाह कौन बातचीत, कम्युनिकेशंस, बातचीत, कम्युनिकेशंस, जुगनू एक दूसरे से रोशनी के जरिए राब्ता भी करते हैं। दिलचस्प बात, जुगनू की रोशनी में सिर्फ तकरीबन 5% तवानाई हरारत की शक्ल में जाया होती है, बाकी सब रोशनी बनती है। इंसान अगर इतनी मौसर लाइट बना सके तो वो परफेक्ट बल्ब कहलाएगा। ਉਸਤਾਦ ਜੀ ਲੇਕਿਨ ਮੈਂ ਇਸ ਉਸਤਾਦ ਜੀ ਹੁਣੇ ਤੁਹਾਨੂੰ ਨੇ ਅੱਧਾ ਗਲਤ ਦੱਸਿਆ। ਜੁਗਨੂ ਦੀ ਜ਼ਿੰਦਗੀ 3 ਦਿਨ ਦੀ ਹੁੰਦੀ ਹੈ, 3 ਦਿਨ ਬਾਅਦ ਲਾਈਟ ਉਹਦੀ ਸੜ ਜਾਂਦੀ ਹੈ। ਜਿੰਨਾ ਬੁਢਾਪਾ ਭਾਜੀ ਨਹੀਂ ਮਿੱਠਾ ਜੀ ਭਾਜੀ ਮੈਂ ਦੱਸਦਾ ਭਾਜੀ ਰੇਲਵੇ ਸਟੇਸ਼ਨ ਤੇ ਜਾਓ ਉਸਤਾਦ ਜੀ, ਜਿਹੜਾ ਚਾਰਜਰਾਂ ਵਾਲਾ ਬੋਰਡ ਨਹੀਂ ਵੱਡਾ ਲੱਗਾ ਹੁੰਦਾ, ਹਾਂ ਰਾਤ ਨੂੰ ਫਿਰ ਕੇ ਜੁਗਨੂ ਲਾਈਟਾਂ ਬੁਝਾ ਕੇ ਦਿਨੇ ਉੱਥੇ ਹੁੰਦੇ ਹਾਂਜੀ ਚਾਰਜ ਹੁੰਦੇ। ਇਹਨਾਂ ਦੇ ਅੰਦਰ ਸੋਲਰ ਵੀ ਲੱਗਾ ਉਸਤਾਦ ਜੀ। ਹਾਂਜੀ ਨਿਕਾ ਜਾ ਚੰਦ ਦੀ ਰੋਸ਼ਨੀ ਨਾਲ ਚੱਲਦਾ। ਨਹੀਂ ਭਾਈ ਨੇ ਦੋ ਕਿਸਮ ਦੇ ਜੁਗਨੂ, ਇੱਕ ਕਾਪਰ ਦਾ ਇੱਕ ਸਿਲਵਰ ਦਾ। ਸਿਲਵਰ ਦਾ ਵਾਈਟ ਲਾਈਟ ਵਾਲਾ ਵਾ, ਕਾਪਰ ਦਾ ਰੈਡ ਲਾਈਟ ਵਾਲਾ। ਮੈਂ ਵੇਖਿਆ ਇਧਰਲੀ ਸਾਈਡ ਇਹਦਾ ਤੇ ਕੈਲਵਨ ਵੀ ਸੈੱਟ ਕਰ ਲਈਦਾ। ਹਾਂਜੀ ਉਹ ਤੇ ਨਹੀਂ ਸ਼ਾਹ ਕੋਲਡ ਵਾਲੀ ਸਾਈਡ ਤੇ ਮੈਂ ਦੇਖੋ 2-2.5 ਹਜ਼ਾਰ ਨਾ ਜੁਗਨੂ ਫਿਰ ਰਿਹਾ, ਬੈਂਡ ਹੋਣਾ ਆਇਆ ਸੀ ਉੱਥੇ। ਭਾਜੀ ਉਹ ਫਿਲਿਪਸ ਦਾ ਵਾ, ਸਾਰੇ ਫਿਲਿਪਸ ਦਾ ਵਾ, ਸੜ ਗਏ ਸੀ ਸਾਰੇ ਫਿਲਿਪਸ ਦਾ ਵਾ। ਉਹ ਉਸਤਾਦ ਤਾਂ ਜੀ, ਤੁਹਾਨੂੰ ਪਤਾ ਹੀ ਨਹੀਂ ਹੈ, ਕਸੂਰ ਜ਼ਿਲ੍ਹਾ ਕਸੂਰ ਦੇ ਵਿੱਚ ਇੱਕ ਮੇਨ ਸੋਚਾ ਜੁਗਨੂਆਂ ਦਾ। ਉੱਥੋਂ ਸੁੱਟਿਆ ਬਟਨ ਤੇ ਰਾਤ ਨੂੰ ਇਹ ਚੱਲਣ ਲੱਗ ਪੈਂਦੇ। ਸਵੇਰੇ ਇੱਕ ਬੰਦੇ ਦੀ ਡਿਊਟੀ ਲੱਗਦੀ, ਉਹ ਚੁੱਕਦਾ ਬੰਦ। ਯਾਰ ਦਾਨ ਜੀ ਪੁਆਣੇ ਬਾਜ਼ਾਰ ਸਵੇਰੇ ਜਾਈਏ ਨਾ, ਸਾਦਾ ਮੱਖੀ ਬਣ ਕੇ ਫਿਰਦੇ ਆ। ਉਹ ਸੋਚੋ ਹੁਣ ਮਲਤਾਨ ਲੈ ਗਏ, ਤੁਹਾਨੂੰ ਪਤਾ ਹੁਣ ਤਾਂ ਹੀ ਮੁਲਤਾਨ ਤੁਸੀਂ ਵਾਲੇ- ਪੁਆਣੇ ਬਾਜ਼ਾਰ ਬਣਨਾ। ਮੈਂ ਇਧਰੋਂ ਉਹਨੇ ਲੜੀਆਂ ਬਣਾਈਆਂ ਜੁਗਨੂਆਂ ਦੀਆਂ, ਉਹਨੂੰ ਤੁਸੀਂ ਜਾ ਕੇ ਨਾ એનર્ਜੀ ਜੁਗਨੂ ਦੇ ਦੇ, ਉਹ ਤੁਹਾਨੂੰ ਲਾ ਕੇ ਦੇਗਾ। ਆਹੋ ਉਹ ਪੁੱਛਦੇ ਬੜਾ ਨਾ ਚੂੜੀ ਵਾਲਾ ਕਿ ਪਿੰਨ ਵਾਲਾ। ਵਿਆਹ ਸ਼ਾਦੀਆਂ ਤੇ ਉਸਤਾਦ ਜੀ ਟੇਪ ਦੇ ਨਾਲ ਜੁਗਨੂ ਲਾ ਕੇ ਨਾ ਸਾਰੇ ਲੰਬੀ ਟੇਪ ਨਾਲ ਆਪਣੇ ਕੰਨਾਂ ਦੇ ਅੱਗੇ ਲਾ ਦਿੰਦੇ ਇਹ ਸੀ। ਹੁੰਦਾ ਕਿੱਡਾ ਗਾ, ਛੋਟਾ ਜਿਹਾ ਏਡਾ। ਮੱਖੀ ਟੈਪ ਹੁੰਦਾ ਸਾਜੀ। ਜੰਨੀ ਮੱਖੀ ਤੋਂ ਸਾਜੀ ਤੁਸੀਂ ਇੱਕ ਕਹਾਣੀ ਸੁਣੀ ਹੋਣੀ ਆ, ਔਰ ਰਾਤ ਨੂੰ ਇੱਕ ਕਬੂਤਰ ਜਾਂ ਪਤਾ ਨਹੀਂ ਕਿਹੜਾ ਪਰਿੰਦਾ ਰਾਸਤਾ ਖੋ ਜਾਂਦਾ, ਉਹ ਫਿਰ ਜੁਗਨੂ ਉਹਨੂੰ ਅੱਗੇ ਰੋਸ਼ਨ ਕਰਕੇ ਛੱਡ ਗਿਆ। ਕਹਾਣੀ ਸੀ। ਉਸਤਾਦ ਜੀ ਬੱਚੇ ਹੁੰਦੇ ਨਾ, ਬੱਚੇ ਸਹੀ ਗੱਲ ਆ। ਹਾਂਜੀ ਬੱਚੇ ਹੋ ਜਾਏ ਉਹ ਚੰਬਲ ਚ ਨਿਕਲੇ ਨਾ, ਤੇ ਪੁਰਾਣੇ ਬਜ਼ੁਰਗ ਕਹਿੰਦੇ ਕਿ ਯੂਰਨ ਉਹ ਜੁਗਨੂ ਨੇ ਯੂਰਨ ਕਰਤਾ ਵਾ। ਹਾਂਜੀ ਜੁਗਨੂ ਯੂਰਨ ਵੀ ਕਰ ਦਿੰਦਾ ਵਾ। ਯਾਰ ਇਹ ਬਣਦਾ ਫਰੂਟ ਕੇਕ ਟਾਈਪ ਉਸਤਾਦ ਜੀ, ਇੰਜ ਵੱਡਾ ਬਣਦਾ ਇੱਕ ਜੁਗਨੂ, ਫਿਰ ਪੀਸ ਕਰਕੇ ਕਿੰਨੇ ਹੀ ਬਣ ਕਿੰਨੇ ਬਣ ਜਾਂਦੇ ਇਹ ਪੂਰੇ ਨੂੰ ਦੇਖੋ, ਇਹ ਤੇ ਵੱਡੀ ਲਾਈਟ ਜਿੱਡਾ ਚਾਨਣੀ ਜਿੱਦਾਂ ਸਾਜੀ। ਨਸ਼ਈ ਪਰਿੰਦਾ ਆ ਗਏ, ਇਹਨੂੰ ਨਸ਼ਈ ਪਰਿੰਦਾ ਵੀ ਕਹਿੰਦੇ ਆ। ਕਸ਼ ਲੰਦਾ ਜਾ ਰਿਹਾ। ਟਿਕਟ ਨਹੀਂ ਉਹਨੇ ਸਹੀ ਕਿਹਾ ਕਿ ਇਹਦੇ ਅੰਦਰ ਬੈਕ ਸਾਈਡ ਤੇ ਨਾ ਕੋਈ ਕੈਮੀਕਲ ਰਿਐਕਸ਼ਨ ਹੁੰਦਾ। ਸਹੀ ਕਿਹਾ, ਜਦੋਂ ਉਹਨੂੰ ਹਵਾ ਪੈਂਦੀ ਨਾ ਉਹ ਬਲਦਾ। ਉਹ ਬਲਦਾ। ਇਹ ਤੇ ਚੈਟ ਜੀਪੀਟੀ ਦੀ ਗੱਲ ਆ ਨਾ, ਕੁਦਰਤੀ ਤੌਰ ਤੇ ਹੈ ਹੀ ਬਲਦਾ। ਨਹੀਂ, ਸਾਰਾ ਹੀ ਬਲ ਸਕਦਾ ਵਾ, ਲੇਕਿਨ ਇਹਨੇ ਇਹਦਾ ਮਤਲਬ ਇੱਕ ਹੋਰ ਇਹਦੇ ਚ ਬਰੀਕੀ ਆ ਕਿ ਉਹ ਜਦੋਂ ਚਾਹੁੰਦਾ ਉਦੋਂ ਉਹਨੂੰ ਉਹ ਕਰਦਾ, ਕਿਉਂਕਿ ਉਹਨਾਂ ਨੇ ਕਿਹਾ ਨਾ ਕਿ ਇੱਕ ਦੂਜੇ ਨਾਲ ਗੱਲ ਕਰਨ ਲਈ, ਹਾਂਜੀ ਹਾਂਜੀ ਵੱਖਰੇ ਵੱਖਰੇ ਅੰਦਾਜ਼। ਦੁਸ਼ਮਣ ਨੂੰ ਕਰਨ ਲਈ। ਇਹਦਾ ਮਤਲਬ ਉਹਨਾਂ ਕੋਲੇ ਆਪਸ਼ਨ ਹੁੰਦਾ ਕਿ ਉਹ ਜਦੋਂ ਮਰਜ਼ੀ ਉਹਨੂੰ ਆਪਣੀ ਲਾਈਟ ਕਰ ਸਕਦਾ। ਸਿਆਣੇ ਦੱਸਦੇ ਜਦੋਂ ਜੁਗ ਨੂੰ ਲਾਈਟ ਬਾਲਦਾ ਨਾ, ਦੂਸਰੇ ਨੂੰ ਕਾਲ ਦਿੰਦਾ, ਵਿੱਚੋਂ ਆਵਾਜ਼ ਆਉਂਦੀ ਠੰਡਾ ਠੰਡਾ, ਫਿਰ ਉਹ ਬਾਲਦਾ, ਫਿਰ ਸ਼ਵਾਸ ਚੱਕਰ ਦੇ ਸਾਰੇ ਇਕੱਠੇ ਹੁੰਦੇ। ਉਹ ਇੰਜ ਸ਼ਾਵਾਂ ਲੱਗਦੀਆਂ। ਸਾਰੀ એનર્ਜੀ ਇਲੈਕਟ੍ਰੋਨਿਕਸ ਦਾ ਮੌਜੂਦ ਇਹੀ ਆ ਜੁਗ ਨੂੰ। ਮਾਰਕੋਨੀ ਨੇ ਇਹਦਲ ਦੇਖ ਕੇ ਬਲਬ ਬਣਾਇਆ ਭਾਜੀ। ਏਦਾਂ ਹੀ ਮਾਰਕੋਨੀ ਨੇ। ਹਾਂ ਜੋ ਉਹਨੇ ਛੋਟੀ ਤਾਰ ਲਾ ਕੇ ਨਾ ਦੋ ਜੁਗ ਨੂੰ ਇਕੱਠੇ ਕਰਤੇ ਸੀ, ਇਧਰਲੀ ਸਾਈਡ ਤੇ ਟੋਚ ਲਾ ਕੇ ਤੇ ਇਧਰ ਦੋ ਜੁਗ ਨੂੰ ਇਕੱਠੇ ਉੱਡਦੇ ਸੀ। ਉਹ ਯਾਰ 14 ਅਗਸਤ ਤੇ ਲੜੀਆਂ ਨੇ ਮਿਲਦੀਆਂ 160 ਰੁਪਏ ਦੀਆਂ, ਸਾਰੇ ਜੁਗ ਨੂੰ ਫਿੱਟ ਕੀਤੇ ਹੁੰਦੇ ਆ। ਗਿੱਲੇ ਸਤਾਨਾ ਇਹਨੇ ਜੁਗ ਨੂੰ ਫੜਿਆ, ਸ਼ਾਰਟ ਪੈ ਗਈ। ਆਹੋ ਯਾਰ ਪਲਾਸਟਿਕ ਦੀ ਜੁੱਤੀ ਪਾ ਕੇ ਜੁਗ ਨੂੰ ਫੜਨ ਦੇ। ਤੁਸੀਂ ਜੁਗ ਨੂੰ ਅੱਛੇ ਹਨ ਨਾ, ਮਤਲਬ ਐਡਾ ਵੱਡਾ ਵੀ ਜੁਗ ਨੂੰ ਹੁੰਦਾ ਸਾਜ। ਕਿੱਡਾ। ਹਾਂਜੀ ਸਹੀ ਗੱਲ ਆ। ਉਸਤਾਦ ਜੀ ਅਰਬਾਂ ਰੁਪਏ ਦਾ ਪ੍ਰੋਫਿਟ ਹੁੰਦਾ ਜੀ ਪਾਕਿਸਤਾਨ ਨੂੰ, ਸਿਰਫ ਪਾਕਿਸਤਾਨ ਦੇ ਵਿੱਚ ਜੁਗ ਨੂੰ ਬਾਲਣ ਦੇ ਨਾਲ, ਜੁਗ ਨੂੰ ਲਿਆਉਣਾ। ਜੁਗ ਨੂੰ ਕਿਉਂ ਨਾ ਪੈਦਾ ਹੋ ਗਿਆ, ਲੱਭਣ ਨਹੀਂ ਡਿਆ। ਸਾਜੀ ਬੰਦ ਕਰਤੇ, ਕੰਟੇਨਰਾਂ ਦੇ ਕੰਟੇਨਰ ਆਉਂਦੇ ਸੀਗੇ। ਟੈਸਟ ਜਿਹੜਾ ਵਾ ਜੁਗਨੂ ਤੋਂ ਜ਼ਿਆਦਾ ਆ। ਤੁਹਾਡੇ ਘਰ ਹੈ ਕਿ ਤੂੰ ਦੇਖਿਆ ਕਦੀ ਜਾਨਵਰ? ਮੈਂ ਜੈਨੂਇਨ ਜੁਗ ਨੂੰ ਦੇਖਿਆ ਸਾਜੀ, ਸਾਡੇ ਪਿੰਡ ਪਿੰਡ ਹੁੰਦੇ ਸੀ, ਜੇ, ਪਿੰਡ ਦੇ ਵਿੱਚ
ਸਾਜੀ ਸਲਵਾੜਾਂ 'ਚ ਬਹੁਤ ਹੁੰਦੇ ਨਹੀਂ ਮੈਂ ਬਚਪਨ 'ਚ ਦੇਖਿਆ, ਹੁਣ ਨਹੀਂ ਮੈਨੂੰ ਹੁਣ ਨਹੀਂ ਲੱਗਦਾ। ਦੇਖਦੇ ਸਾਜੀ ਛੋਟੇ ਹੈਗੇ ਆ ਮੱਕੂਆਂ ਨੇ ਬਹੁਤ। ਔਰ ਤੁਹਾਨੂੰ ਸ਼ਾਇਦ ਯਾਦ ਹੋਵੇ ਭਲੇ ਵਕਤਾਂ ਦੇ ਵਿੱਚ ਜਦੋਂ ਆਪਾਂ ਛੋਟੇ ਛੋਟੇ ਗਲੀਆਂ ਮਹੱਲਿਆਂ ਦੇ ਵਿੱਚ ਕਿਦਾਂ ਡੱਡੂ ਫਿਰਦੇ ਸੀਗੇ। ਡੱਡੂ ਫਿਰ ਡੱਡੂਆ ਹੁਣ ਉਹ ਕਿੱਧਰ ਗਏ? ਹੈ ਨੇ ਆ ਬਾਰਿਸ਼ ਹੁੰਦੀ ਤੇਰਾ ਗਰਾਊਂਡ 'ਚ ਨਿਕਲੀ ਬਾਹਰ ਸਾਜੀ ਦੇ ਉਹ ਹੀ ਨਹੀਂ ਹੈ, ਵੱਡੇ ਪਾਵਰਫੁਲ ਹੁੰਦੇ ਸੀ ਅੱਗੇ, ਬੜਾ ਵੱਡਾ। ਤੇ ਉਹ ਯਾਰ ਤੁਸੀਂ ਸਰਾਣੇ ਬੈਠੇ ਹੋਣੇ, ਪੈਰਾਂ 'ਚ ਬੈਠੇ ਹੋਣੇ, ਡੱਡੂ ਆ ਕਰਕੇ ਉਠਾ ਦੇਣਾ। ਉਹ ਹੁਣ ਸਿਸਟਮ ਹੀ ਸਵੇਰੇ 6 ਵਜੇ ਕਿੱਧਰ ਗਈ? ਸਾਜੀ 4G 5G ਦੀ ਨਜ਼ਰ ਹੋ ਗਏ ਆ ਪਰਿੰਦੇ। ਨਹੀਂ ਯਾਰ ਮੈਂ ਇਹ ਨੈਟ ਦੀਆਂ ਸ਼ੁਆਵਾਂ ਨਾਲ ਪਰਿੰਦੇ ਮਰਨ ਦੇ ਤੁਹਾਨੂੰ ਨਹੀਂ ਨਹੀਂ ਤੁਸੀਂ ਮੈਨੂੰ ਇਹ ਉਹ ਯਾਰ ਸਾਰਾ ਕੁਝ ਹੀ ਹੈਗਾ, ਤੁਸੀਂ ਉਧਰ ਧਿਆਨ ਨਹੀਂ ਕਰਦੇ, ਤੁਸੀਂ ਆ ਹੋਰ ਕੰਮਾਂ 'ਚ ਪੈ ਗਏ ਹੋ। ਤੁਸੀਂ ਮੈਨੂੰ ਇਹ ਦੱਸੋ, ਇਸ ਸਵਾਲ ਦਾ ਜਵਾਬ ਚੈਟ ਜੀਪੀਟੀ ਚਿੜੀ ਕਿੱਥੇ ਗਈ? ਹਾਂ ਇੱਕ ਚਿੜੀ ਭਾਜੀ ਇਹ ਫੇਰਦੀਆਂ ਨੋਟਦੀਆਂ ਨੇ, ਸਾਰਾ ਕੁਝ ਹੀ ਹੈਗਾ। ਨਾ ਪੈਦ ਹੋ ਗਈਆਂ ਨਹੀਂ 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 ਸਰਦੀਆਂ 'ਚ ਨਹੀਂ ਇੰਨੀਆਂ ਹੁੰਦੀਆਂ, ਗਰਮੀਆਂ 'ਚ ਬਹੁਤ ਹੁੰਦੀਆਂ। ਯਾਰ ਇਲਾਕਿਆਂ ਦਾ ਰੌਲਾ ਦਾ ਨਾ, ਅਸੀਂ ਜਿੱਥੇ ਹੈਗੇ ਨਾ, ਤੁਸੀਂ ਕਿਤੇ ਸਾਈਡ ਤੇ ਲੱਗ ਕੇ ਜਦੋਂ ਚਿੜੀਆਂ ਰਾਤ ਨੂੰ ਨਹੀਂ ਇੱਥੇ ਹੁਣ ਕਿੰਨੀ ਦਰਖਤਬਾਜ਼ੀ, ਕਿੰਨੀ ਪੌਦਾਬਾਜ਼ੀ ਆ, ਕਿੰਨਾ ਨਹੀਂ ਇੱਥੇ ਹੈਗੀ। ਸਿਸਟਮ ਹਰਿਆਈ ਗ੍ਰੀਨਰੀ। ਚਿੜੀ ਗਈ ਕਿਤੇ? ਤਾਂ ਜਿਹੜੀ ਆਪਾਂ ਗੋ ਕਹਿੰਦੇ ਆ ਵੱਡੀ, ਉਹਦਾ ਕੋਈ ਨੁਕਸਾਨ ਨਹੀਂ, ਵੱਡੇ ਵੀ ਲਵੇ ਤੇ ਕੋਈ ਟੈਨਸ਼ਨ ਨਹੀਂ। ਇਹ ਹਾਦਸਾਤੀ ਬਣੀ ਹੋਣੀ ਮੈਨੂੰ ਲੱਗਦਾ। ਇਹ ਹਾਸਾਤੀ ਬਣੀ ਆ। ਸਾਜੀ ਕਿਆ ਨਾਦਰ ਕਰਨੇ। ਕਿੰਨੇ ਜੁਗਨਾਂ ਨੂੰ ਵੇਖ ਕੇ ਕਹੀ ਆਂਦੇ ਆ, ਇਹ ਕਿਤੇ ਅੱਗ ਲੱਗੀ ਚੰਗਿਆੜੇ ਚੱਲਣ ਦੇ। ਨਹੀਂ ਭਾਜੀ, ਗੋ ਚਿਮੜਦੀ ਵੀ ਆ, ਲੇਕਿਨ ਗੋ ਦਾ ਵੀ ਡਿਫਰੈਂਸ ਆ। ਹਾਂਜੀ ਸਾਜੀ ਮੈਂ ਗੋ ਫਲੈਕਸੀਬਲ ਵੀ ਹੁੰਦੀ ਆ ਤੇ ਖੁਦ ਸਾਦਾ ਵੀ ਹੁੰਦੀ। ਤੁਸੀਂ ਜਦੋਂ ਗੋ ਲੈਣੀ ਉਹਨੂੰ ਕਹਿੰਦੇ ਫਲੈਕਸੀਬਲ ਚਿਮੜਨ ਵਾਲੀ ਦਈ, ਉਹ 10 ਰੁਪਏ ਮਹਿੰਗੀ ਜ਼ਰੂਰ ਆ, ਅੱਛੀ ਆ। ਸਾਜੀ ਮੈਂ ਤੁਹਾਨੂੰ ਸੱਚੀ ਮੁੱਚੀ ਗੱਲ ਦੱਸਦਾ ਵਾਂ, ਅਸੀਂ ਨਾ ਸ਼ਾਹਕੋਟੋਂ ਵਾਪਸ ਆਣਦੇ ਸੀਗੇ ਉੱਥੇ ਹੀ ਰਹਿ ਪਣਾ ਸੀ, ਤੁਹਾਨੂੰ ਖਤ ਪਾ ਤੇ ਇੱਕ ਗੋ ਨਾ ਵੀ ਸੜਕ ਦੇ ਵਿਚਕਾਰ, ਉਹਦੇ ਤੋਂ ਟਰਾਲੀਆਂ ਲੰਗੀਆਂ 3 ਸਾਜੀ, ਉਹ ਸਿਰ ਦੇ ਉੱਤੋਂ ਲੰਗੀ, ਕਿਹਦੇ? ਉਹਨੇ ਸਿਰ ਥੱਲੇ ਕਰ ਲਿਆ ਗੋ ਤੇ। ਪਹਿਲੇ 3 ਟਰਾਲੀਆਂ ਲੰਗੀਆਂ ਉਹ ਤੋਂ, ਤੇ ਫਿਰ ਥੋੜੀ ਦੇਰ ਬਾਅਦ ਕਰਦੀ, ਮੈਂ ਕਿਹਾ ਮਰ ਗਈ ਆ, ਸਾਰਿਆਂ ਨੇ ਸੋਚਿਆ ਮਰ ਗਈ ਆ, ਹੁਣ ਅਸੀਂ ਵਿੱਚ ਵੱਜਣ ਲੱਗੇ। ਥੋੜੀ ਦੇਰ ਬਾਅਦ ਕਰਦੀ ਧੋਣ ਚੱਕੀ ਪੂਰੀ। ਗੋ ਕੀ ਹੁੰਦੀ ਹੈ? ਇਹਨਾਂ ਕਿਰਲਾ ਸਾਨੂੰ ਮਾਰ ਬਕਾਇਦਾ ਕਿੱਡੀ ਗੁੱਤ ਕਿੱਡਾ ਹੁੰਦਾ? ਉਸਤਾਦ ਜੀ ਐਡਾ ਕਿਰਲਾ ਟੈਪ, ਕਿਰਲਾ ਮਗਰਮੱਛ ਗੋ ਟੈਪ। ਛਿਪਕਲਾ ਇੱਕੋ ਹੀ ਆ। ਸੇਮ ਮਗਰਮੱਛ ਹੁੰਦੀ ਹੈ। ਤਾਂ ਜੀ ਇਹ ਪਹਿਲੇ ਜੁਗ ਨੂੰ ਕਰੰਟ ਮਾਰਦੇ ਸੀ, ਇਹਨਾਂ ਦਾ ਕਿਸੇ ਟੈਸਟ ਕੱਢਿਆ ਗਿਆ, ਉਹਨੂੰ ਫੜਨ ਤੋਂ ਪਹਿਲੇ ਐ ਟੈਸਟ ਲਾਉਂਦੇ ਸੀ। ਆ ਜਿਹੜਾ ਗੋ ਕਹਿੰਦੇ ਯਾਰ ਮਕਾਨ ਬਣ ਰਿਹਾ ਬਾਹਰ, ਗੋ ਬੰਨੀ ਉਹਨਾਂ ਨੇ। ਹਾਂ ਇਹ ਉਸੇ ਗੋਲ ਦੇਖ ਕੇ ਯਾਦ ਹੋਇਆ। ਚਿਮੜਨ ਦਾ ਹੀ ਨਾਮ ਹੈ ਨਾ ਗੋ, ਚਿਮੜਨ ਦਾ ਕਿਉਂ ਉਸੇ ਬੜੇ ਬੜੇ ਮਜ਼ਦੂਰ ਵਿਚਾਰੇ ਲੱਤ ਕੇ ਡਿੱਗੇ। ਹੁਣ ਤੁਹਾਨੂੰ ਪਤਾ ਵਾ ਅੰਗਰੇਜ਼ ਨੇ ਸਾਨੂੰ ਪਾਗਲ ਕੀਤਾ ਪਿਆ। ਡਿੱਗ ਕੇ ਟੁੱਟੇ। ਅੰਗਰੇਜ਼ ਲੱਤ ਕੇ ਡਿੱਗ ਕੇ ਟੁੱਟ ਕੇ ਵਿਚਾਰੇ। ਬੜੇ ਬੜੇ ਮਜ਼ਦੂਰ ਲੱਤ ਕੇ ਡਿੱਗ ਕੇ ਟੁੱਟ ਗਏ। ਜਗਰਾਫੀਆਈ ਰੂਹ ਦੇ ਮੁਤਾਬਕ ਗੋ ਦਾ ਮਤਲਬ ਚਿਮੜਨਾ ਵਾ, ਸਾਨੂੰ ਰੈਡੀ ਗੋ ਦਾ ਮਤਲਬ ਦੱਸੇਗਾ ਕਿ ਭੱਜੋ। ਦੱਸੋ ਸਾਨੂੰ ਤਾਂ ਤਫਰਕਿਆਂ 'ਚ ਪਾਤਾ ਰਹੀ ਇਹ ਮਿੱਠਿਆ, ਅਸੀਂ ਕਿੱਧਰ ਜਾਈਏ? ਤਕਸੀਮ ਕਰਤਾ ਸੀ। ਤੁਸੀਂ ਕਹਿੰਦੇ ਨਾ ਅਸੀਂ ਇਹ ਗੱਲਾਂ ਸੋਚ ਵਿਚਾਰ ਕਰਦੇ ਹੁੰਦੇ, ਮੈਂ ਤੇ ਮਿੱਠਾ, ਕਿ ਯਾਰ ਇਹ ਗੱਲਾਂ ਸਾਡੇ ਵਾਸਤੇ ਇਹ ਨੁਕਸਾਨ ਦਾ, ਅਗਲੀ ਜਿਹੜੀ ਜਨਰੇਸ਼ਨ ਹੋਣੀ ਉਹਨਾਂ ਵਾਸਤੇ ਨੁਕਸਾਨ ਦੇ। ਇਹਦੇ ਪਿੱਛੇ ਇੱਕ ਚਿੱਟਾ ਕਾਤੋਂ ਆ ਗਿਆ? ਸੋਚ ਵਿਚਾਰ ਨਹੀਂ ਆਇਆ ਵਾ। ਯਾਰ ਸ਼ੋਅ ਮੁੱਕਦੇ ਆ, ਸਾਰੀ ਤੁਹਾਡੀਆਂ ਗੱਡੀਆਂ ਦੀਆਂ ਕਿੱਕਾਂ ਵੱਜੀਆਂ ਨੇ, ਤੁਸੀਂ ਕਿੱਥੇ ਬੈਠੇ ਯਾਰ? ਕੌਣ? ਤੁਸੀਂ ਨਹੀਂ ਸਿਰ ਇਹ ਦੱਸ, ਰਿਸਰਚ ਲੈਬ ਦਿਖਾਈਏ ਮੈਂ ਤੈਨੂੰ? ਦਿਖਾਈਏ ਤੇਰੀ ਰਿਸਰਚ ਲੈਬ? ਸੋਚ ਆ। ਹੁਣ ਨਹੀਂ ਮੈਂ ਵੇਖਦਾ। ਰਿਸਰਚ ਲੈਬ ਤੂੰ ਜਾ ਕੇ ਦੇਖ, ਬਾਹਰ ਢੋਲ ਟੰਗੇ। ਤਾਂ ਜੀ ਜਿਹੜੀ ਸ਼ਾਦੀ ਗਰੀਸ ਵਿਆਹ ਕੇ ਲਈ ਦੀਗਰ ਤਕਰੀਬਾਤ ਗਰੀਸ ਵੀ ਹਾਦਸਾ ਦੇ ਤੌਰ ਤੇ ਬਣੀ, ਗ੍ਰੀਸ ਹਾਂਜੀ। ਹਾਂਜੀ ਹਾਦਸਾ ਦੀ ਇਹ ਤੌਰ ਖੰਗਾਰ ਤੋਂ ਬਣੀ ਤਾਂ ਜੀ ਇੱਕ ਬਾਬੇ ਦੀ। ਓਏ ਯਾਰ ਕਾਲੋ ਐ ਇੱਥੇ ਤੱਕ ਐ ਤੋਂ ਮੈਂ ਕਰੀ ਬਤਾ ਸਕਦਾ। ਦੁਨੀਆ। ਉਹ ਤੇਰੇ ਤਜਰਬੇ ਤੇ ਵੀ ਲਾਨਤ ਆ ਤੇ ਤੇਰੀ ਲੈਬਾਰਟਰੀ ਤੇ ਵੀ ਲਾਨਤ ਆ। ਮੈਂ ਨਾਲ ਨਹੀਂ ਹੈਗਾ ਇਸ ਗੱਲ 'ਚ, ਮੈਂ ਨਹੀਂ ਨਾਲ। ਗਰੀਸ ਇੱਕ ਮੁਲਕ ਦਾ ਵੀ ਨਾਮ ਆ, ਤੁਸੀਂ ਮੈਨੂੰ ਦੱਸ ਦਿਓ ਕਿਹੜਾ ਵਾ। ਮੈਂ ਦੱਸ ਦਿੰਦਾ। ਨਾਰਵੇ। ਰਹਿਣ ਦੇ ਤੂੰ ਦੱਸ। ਨਾਰਵੇ। ਨਹੀਂ ਫਸ ਕੇ ਚੱਲਣ ਵਾਲੇ ਮੁਲਕ ਦਾ ਨਾਮ ਕੀ ਹੋ ਗਿਆ? ਰਾਤੀ ਗੱਲ ਹੋਈ ਨਾਰਵੇ, ਉਹੀ ਕਹਿਣ ਲੱਗਾ। ਹਾਂਜੀ, ਨਾਰਵੇ। ਬਸ। ਯੂਨਾਨ ਬੜਾ ਪਾਵਰਫੁਲ ਮੁਲਕ ਹੁੰਦਾ ਸੀ ਬਤੌਰ। ਹਾਂਜੀ ਉਸਤਾਦ ਜੀ, ਉਹ ਕਹਿੰਦੇ ਹੁੰਦੇ ਸੀ ਯੂਨਾਨ ਵਾਲੋ ਤੁਮ ਦੁਨੀਆ पे, ਉਹ ਸਿਕੰਦਰ ਵਾਲਾ। ਹਾਂ, ਹਰ ਗੇਮ 'ਚ ਅੱਗੇ ਉਹਦੇ ਯੂਨਾਨ ਦਾ ਦਵਾਈਆਂ, ਹਾਂਜੀ ਤਜਰਬੇ, ਹਕੀਮੀ ਹਕੀਮੀ, ਪੜ੍ਹਾਈ ਯੂਨਾਨੀ ਲਿਖਾਈ। ਹਕੀਮ ਦਵਾਨਾ। ਹਾਂ, ਆ ਜਿਹੜੀ ਪੜ੍ਹਾਈ ਲਿਖਾਈ, ABC ਉਹਨਾਂ ਨੇ ਜਾਦੂ ਆਜ਼ਾਦ ਟੋਨਾ ਟੈਪ, ਹਾਂਜੀ ਨਿਜ਼ਾਮ। ABC ਟੈਪ ਇਹ ਉਹਨਾਂ ਨੇ ਆਜ਼ਾਦ ਕੀਤਾ। ਇਹ ABC ਭਲਾ ਕੀ ਆ? ਅਲਫਾ ਬੀਟਾ ਸੀਤਾ ਗਾਮਾ, ਇਹ ਉਸ ਟੈਪ ਦੀ ਉਹਨਾਂ ਦੀ ਹੈ। ਤੇ ਗਰੇਬੀ ਵੀ ਕਿੱਥੋਂ? ਗਰੇਬੀ ਲਫ਼ਜ਼ ਕਿੱਥੋਂ ਯਾਦ ਹੋਇਆ? ਉੱਥੋਂ ਗਰੇਬੀ ਭਲਾ ਕਿੱਥੋਂ ਆ? ਗਰੇਬੀ ਨਹੀਂ ਗਰੇਵੀ। ਗਰੇਵੀ ਇਹ ਵੀ ਯੂਨਾਨ ਦਾ ਹੀ ਹੈ ਜੀ। ਔਰ ਮਿੱਠੀ ਸੌਂਫ ਜਿਹੜੀ ਬਣਾਉਂਦੇ ਉੱਪਰ ਉਹ ਭਾਈ ਮਿੱਠੀ ਲਾ ਉਹਨਾਂ ਕੇ। ਨੇ ਇੱਕ ਮੁਲਕ ਬਣਾਇਆ ਸੀ, ਤੇ ਉਸ ਤੋਂ ਬਾਅਦ ਥੋੜੀ ਜਗ੍ਹਾ ਬਾਈ ਗਈ, ਉਹਨਾਂ ਨੇ ਕਿ ਉੱਥੇ ਗਰੇਵੀ ਬਣਾਤੀ। ਹਾਂ ਪੋਟਾ ਪਹਿਲੇ ਸੁੱਟ ਦਿੰਦਾ ਸੀਗਾ ਪੋਟਾ। ਜਾਦੂ ਕਿਹੜੇ ਮੁਲਕ 'ਚ ਬਹੁਤਾ ਹੁੰਦਾ ਸੀ ਜਿਹੜਾ ਮਸ਼ਹੂਰ ਆ? ਮਸ਼ਹੂਰ ਜਾਦੂ ਸ੍ਰੀਲੰਕਾ ਚ ਸਾਜ। ਬੰਗਾਲ, ਨਿਊਜ਼ੀਲੈਂਡ, ਇਟਲੀ, ਬੰਗਾਲੀ ਬਾਬਾ, ਹਾਂ ਬੰਗਾਲ। ਬੰਗਾਲ, ਬੰਗਾਲ ਬੰਗਲਾਦੇਸ਼। 'ਚ, ਦਗੜ ਦੰਨਾ। ਦੋ ਚੀਜ਼ਾਂ ਬੰਗਾਲ ਦੀਆਂ ਮਸ਼ਹੂਰ ਮਿਸਰ ਆ। 'ਚ ਵੀ ਸੀ। ਹਾਂਜੀ ਮਿਸਰ ਮਿਸਰ ਚ ਤਾਂ ਸ਼ੁਰੂ ਸੀ ਨਾ। ਮਿਸਰ ਵੀ ਕੀ ਤਾਰੀਖ ਆ ਮਿਸਰ ਦੀ। ਐਸੇ ਜਾਦੂਗਰ ਹੋਏ ਹੋਏ। ਤੁਹਾਨੂੰ ਮੈਂ ਲੱਗਾ ਸੀ ਕਹਿੰਦੇ ਪੋਟਾ ਪਹਿਲੇ ਪੋਟਾ ਮੁਰਗੀ ਜੋ ਕੱਢ ਕੇ ਜ਼ਾਇਆ ਕਰਦਾ ਸੀ। ਐਲੇ ਯੂਨਾਨ ਹੀ ਦੱਸੇ ਇਹਨੂੰ ਕੱਟ ਲਾਓ, ਇਹਨੂੰ ਸਪਾ ਕਰੋ, ਇਹਨੂੰ ਤਲ ਕੇ ਭੁੰਨ ਭੁੰਨੀਆਂ ਕਰਕੇ ਖਾਓ। ਇਹ ਵੀ ਯੂਨਾਨ ਦੇ ਸੀ। ਹੁਣ ਹੈ ਕਿੱਥੇ ਯੂਨਾਨ ਇਸ ਟਾਈਮ? ਇਸ ਗਿਆ time ਕਿਤੇ ਤਾਂ ਦਾ ਕੰਮ ਜੀ ਮੇਰੇ ਹਿਸਾਬ ਨਾਲ ਤੁਰਕੀ ਦੇ ਨਾਲ। ਉੱਥੇ ਨਹੀਂ ਹੀ ਆ।
ਯੂਰਪ ਕੰਟਰੀ ਦਾ ਬਸ ਅੱਜ ਹੀ ਉਹ ਯੂਰਪ ਕੀ ਆ ਯੂਰਪ ਹੀ ਆ। ਨਾਲੇ ਕਦੇ ਛੱਡ ਗਏ ਆ। ਯਾਰ ਇਦਾਂ ਦੇ ਮੁਲਕਾਂ 'ਚ ਜਾਣਾ ਚਾਹੀਦਾ ਜਿਹਦੀ ਹਿਸਟਰੀ ਔਰ ਉਸਤਾਦ ਜੀ ਬੜਾ ਮਜ਼ੇਦਾਰ ਫਿਰਨ ਵਾਲਾ ਮੁਲਕ। ਯੂਨਾਨ ਤੇ ਅੱਗੇ ਮੁਲਕ ਆਪਾਂ ਕਿਹੜਾ ਫਿਰ ਕੇ ਉਹਨਾਂ ਥੜੇ ਤੋੜਦੇ ਆ। ਬੜੀਆਂ ਫਿਲਮਾਂ ਬਣੀਆਂ ਨੇ ਯੂਨਾਨ ਦੀਆਂ ਫਾਈਟ ਦੀਆਂ। ਆ ਜਿਹੜੀ ਸੀ 300 ਹਾਂਜੀ ਇਹ ਵੀ ਯੂਨਾਨੀ ਸੀ। ਇੱਕ ਜਿਹੜੇ 300 ਬੰਦੇ ਨੇ ਤੇ ਉਹ ਹਮਲਾ ਕੀਤਾ ਸੀ ਹਾਂ ਜੈਕੀ ਫਾਸਟ ਚੈਨ ਐਂਡ ਫਿਊਰੀਅਸ ਦੀ ਵੀ ਇੱਕ ਕਿਸ਼ਤ ਉੱਥੇ ਬਣੀ ਹਾਂਜੀ ਯੂਨਾਨ 'ਚ। ਜਨਾਨ ਚ। ਉਸ ਤੋਂ ਬਾਅਦ ਇੱਕ ਸੈਂਟੋਰਨੀ ਇੱਕ ਇਹਨਾਂ ਦਾ ਜਜ਼ੀਰਾ ਵਾ ਉਸਤਾਦ ਜੀ। ਦੁਨੀਆ ਭਰ ਤੋਂ ਲੋਕ ਉੱਥੇ ਆਪਣਾ ਜਾਂਦੇ। ਉਹ ਵਾਈਟ ਕਲਰ ਦੀਆਂ ਤੁਸੀਂ ਬਿਲਡਿੰਗਾਂ ਦੇਖੀਆਂ ਹੋਣੀਆਂ ਤਸਵੀਰਾਂ। ਸਾਰਾ ਵਾਈਟ ਹੀ ਹੈ ਤੇ White ਨਾਲ ਸਾਹਲ ਸਮੁੰਦਰ ਹਾਲੇ ਤੋਂ ਅੰਦਰ ਇੰਨੀਆਂ ਗਲੀਆਂ। ਜਿੱਥੇ ਉਹ ਗਾਣਾ ਰਿਕਾਰਡ ਹੋਇਆ ਕੱਚੇ ਕਾਚੇ ਤੇ ਗੰਗਨਮਾਈ ਹੈਨਾ ਓਹ ਸਤਾਈ ਫਿਲਮ ਸਟਾਰ ਇਲਿਆਸ ਕਸ਼ਮੀਰੀ ਸਾਹਿਬ ਸੀ ਸਾਈਡ ਗਏ ਹੁੰਦੇ ਸੀਗੇ। ਹਾਂ ਉਹਨਾਂ ਦੀ ਖੁਆਇਸ਼ ਸੀ ਕਹਿੰਦੇ ਯਾਰ ਮੈਂ ਇੱਕ ਬੱਕਰੀ ਰੱਖੀ ਹੋਵੇ ਮੇਰਾ ਇੱਕ ਪੁੱਤ ਹੋਵੇ ਇੱਕ ਕੰਮ ਹੋਵੇ ਤੇ ਮੈਂ ਜਨਾਬ ਚ ਰਹਿਣਾ ਬਸ ਬਸ ਇਹ ਮੇਰੀ ਖੁਆਇਸ਼ ਆ। ਤੇ ਸਾਗ ਖਾਂਦਾ ਵਾਂ ਸਾਰੀ ਦਿਹਾੜੀ ਸਾਗ ਪੱਕੇ ਅੱਛੇ ਤਰੀਕੇ ਨਾਲ ਮੱਕੀ ਦੀਆਂ ਰੋਟੀਆਂ ਨਾਲ ਪੀਣਾ। ਕਸ਼ਮੀਰੀ ਦਾ ਹਾਂਜੀ ਉਹਨਾਂ ਦਾ ਏਮ ਆ। ਅੱਛਾ ਤੁਸੀਂ ਬੰਦਾ ਵੀ ਉਹ ਚੁਣਿਆ ਵਾ ਜਿਹੜੇ ਕਸ਼ਮੀਰੀ ਸਾਹਿਬ ਕਹਿ ਰਹੇ ਹੋ। ਹਾਂਜੀ ਉਹਨਾਂ ਦਾ ਏਮ ਸੀਗਾ ਬਾਕੀ ਦਿਲ ਚ ਲੈ ਕੇ ਗਲੇ ਬੰਦਾ ਵੀ ਉਹ ਮੈਂ ਕਹਿੰਦਾ ਇਹਨਾਂ ਨੇ ਚੁਣਿਆ ਜਿਹੜੇ ਫੌਤ ਹੋ ਗਏ ਨੇ। ਕੋਈ ਸਿੱਧਾ ਬੰਦੇ ਦੀ ਗੱਲ ਨਹੀਂ ਕਰ ਸਕਦਾ। ਜਿਹੜੇ ਜ਼ਿੰਦਾ ਯਾਰ ਜ਼ਿੰਦਾ ਬੰਦੇ ਸਾਡੇ ਨਾਲ ਗੱਲ ਹੀ ਨਹੀਂ ਕਰਨੇ। ਅੱਛਾ ਜਿਹੜੇ ਚਲੇ ਗਏ ਉਹਨਾਂ ਨੂੰ ਉਜਾਗਰ ਕਰਨਾ ਵਾ। ਜ਼ਿੰਦਾ ਆਪਣਾ ਨਾਮ ਆਪ ਪੈਦਾ ਕਰ ਸਾਜੀ ਉਹਦੀ ਮੈਂ ਨਾਮ ਪੈਦਾ ਕਰ। ਫਲਪੀਨੀ ਦੇ ਵਿੱਚ ਬੰਦੇ ਨੇ ਜੈਲੀ ਜੋੜ ਕੇ ਮੈਟਰਸ ਬਣਾ ਲਿਆ ਉੱਥੇ ਸੁਣਦਾ ਰਿਹਾ ਉਹ ਬੀਬੀ ਜਲੀ ਬੀਬੀ ਜੈਲੀ ਉਹ ਚੱਲ ਪਏ ਇਹ ਬੈੱਡ। ਜੀ। ਹਾਂਜੀ ਜੈਲੀ ਬੈੱਡ ਚੱਲਣ ਦੇ ਜੈਲੀ ਬੈੱਡ। ਮੁੰਡਾ ਰੋਂਦਾ ਨਾ ਉਹਦਾ ਯਾਨੀ ਕਿ ਰਾਤ ਨੂੰ ਚਮਚੀ ਨਾਲ ਲਾਉਂਦਾ ਉਸੇ ਟਾਈਮ ਕਰਾ ਕੇ ਅਰੇ ਹੁੰਦਾ ਯਾਰ ਜੈਲੀ ਬੈੱਡ ਆ ਗਏ ਆ। ਬੈੱਡ ਜੈਲੀ ਬੈੱਡ ਉਸਤਾਦ ਜੀ ਅੱਜ ਜੈਲੀ ਟੈਪ ਹੀ ਆ। ਨਹੀਂ ਉਹ ਸਾਰੀ ਹੈ ਇਹ ਤਾਂ ਹੋਇਆ ਸਾਰਾ ਕੁਝ। ਨਹੀਂ ਹੈਗਾ ਵਾ ਭਾਈ ਲੈ ਤੋ ਜਾ ਇੱਥੇ ਜਾ 17 ਸੁਪਨਾ ਵਾਲੇ ਜਾ ਉਹਨਾਂ ਕੋ ਜੈਲੀ ਬੈਡ ਦੇ ਜੈਲੀ ਬੈੱਡ ਮੈਂ 18 ਸੁਪਨਾ ਵਾਲੇ ਦੇ ਵੀ ਗਿਆ ਮੈਂ ਕੱਖ ਨਹੀਂ ਹੈਗਾ ਫਿਰ 100 ਤੱਕ ਜਾ ਅੱਲਾ ਸੁਣ ਲੇਗਾ ਤੇਰੀ। ਜੈਲੀ ਬੈੱਡ ਦੇ ਦਿੱਤਾ ਉਹਨਾਂ ਨੇ। ਨਹੀਂ ਆਹੋ। ਫੋਮ ਬਣੇ ਬੈਡ ਨਹੀਂ ਮੈਟਰਸ ਬਣੇ ਜੈਲੀ ਵਾਲੇ ਤੁਸੀਂ ਛਾਲ ਮਾਰਨੀ ਅੱਧੇ ਵਿੱਚ ਵਿੱਚ ਐ ਪੁੰਨ ਹਾਈ ਰਾਤ ਤੁਸੀਂ ਐਂ ਕਰੀ ਕਹਿੰਦਾ 17 ਵਾਲਿਆਂ ਦੇ ਜਾ ਕਹਿੰਦਾ ਮੈਂ 18 ਵਾਲਿਆਂ ਦੇ ਵੀ ਗਿਆ ਕੁਝ ਨਹੀਂ ਲੱਭਾ। ਕਹਿੰਦਾ ਤੂੰ 100 ਤੱਕ ਜਾ ਕਿਤੇ ਨਾ ਕਿਤੇ ਕੋਈ ਨਾ ਆਪੇ ਕਰ। ਨਹੀਂ ਸਤਾਜੀ ਮੁਗਾ ਕੇ ਦਵਾ ਸੋਫਾ ਹੋ ਜੈਲੀ ਬੈੱਡ ਹਾਂ ਜੈਲੀ ਬੈਡ ਚਾ ਸਾਜੀ ਪਾਣੀ ਵਾਲਾ ਬੈੱਡ ਮੰਗਾ ਪਾਣੀ ਵਾਲਾ। ਪਾਣੀ ਵਾਲਾ ਕੋਈ ਹੈਗਾ ਸਾਜ ਜੀ ਉਹ ਐ ਖੋਲਦਾ ਵਾ ਵਿੱਚ ਨਹੀਂ ਉਹ ਪੂਰਾ ਉਹਦੇ ਅੰਦਰ ਪਾਣੀ ਹੁੰਦਾ। ਤਾਂ ਜੋ ਸਮੁੰਦਰ ਦੇ ਹੁੰਦਾ ਵਾ। ਨਹੀਂ ਯਾਰ ਘਰਾਂ 'ਚ ਉਹਦੇ ਅੰਦਰ ਪੂਰਾ ਪਾਣੀ ਹੁੰਦਾ। ਫੁੱਲ ਸਰਦੀਆਂ ਨੂੰ ਹਲਕਾ ਜਿਹਾ ਨਿੱਘਾ ਪਾਣੀ ਪਾਇਆ ਹੁੰਦਾ ਉਹਦੇ 'ਚ। ਉਹਦੇ ਉੱਤੇ ਫਿਰ ਰਹੇ ਨੇ ਪਾਣੀ ਦੇ ਉੱਤੇ। ਗੱਲ ਕਰਨ ਲੱਗਿਆ ਮੈਨੂੰ ਡਰ ਲੱਗਦਾ ਯਾਰ ਕੋਈ ਲੋਕਾਂ ਨੇ ਹੁਣ ਤਾੜੀ ਕਿੱਥੋਂ ਯਾਦ ਹੋਈ ਆ ਅਹਲੇ ਯੂਨਾਨ ਨਹੀਂ ਕੀਤੀ ਤਾੜੀ ਯਾਦ ਇੰਜ ਕਰਕੇ ਉਹ ਤਾਂ ਹਰ ਸ਼ਾਇਦ ਯੂਨਾਨ ਤੇ ਪਾ ਦੇਣੀ ਹੈ ਯਾਰ। ਨਹੀਂ ਯੂਨਾਨ ਤੇ ਹੈ ਪਤਾ ਨਹੀਂ ਯੂਨਾਨ ਜਾਣ ਕੇ ਪਾਉਣ ਡਿਆ ਉਹ ਤਾੜੀ ਫਿਲਮ ਤੋਂ ਯਾਦ ਹੋਈ ਆ ਜਦੋਂ ਭਾਜੀ ਨਹੀਂ ਇੱਕ ਦਿੰਦੇ। ਬੰਦੇ ਦੀ ਬੁਰਾਈ ਹੋ ਰਹੀ ਹੋਵੇ ਨਾ ਤੇ ਉੱਥੇ ਪਹੁੰਚੇ ਉਹ ਇਦਾਂ ਨਹੀਂ ਕਰਦਾ ਹੁੰਦਾ ਸੀ। ਬਹੁਤ ਅੱਛੇ ਨਹੀਂ ਫਿਲਮ ਤੋਂ ਯਾਦ ਹੋਈ ਹੈ। ਫਿਲਮ 97 ਚ ਆਈ ਹੈ ਪੁੱਤ ਯੂਨਾਨ ਦੇ ਵਿੱਚ 2-3 ਬੰਦੇ ਇੰਜ ਕਰਕੇ ਸਾਹਮਣੇ ਗੁਫ਼ਤਗੂ ਕਰ ਰਹੇ ਸਕੂਲ ਦੇ ਵਿੱਚ ਅੱਗੇ ਬੱਚੇ ਬੈਠੇ ਸੀ ਇੱਕ ਬੱਚੇ ਦੀ ਕਿਤੇ ਨੀਂਦ ਆਈ ਹੈ ਉਹਨੇ ਇੰਜ ਕਰ ਉਹ ਅਟਰੈਕਟ ਹੋਏ ਯਾਰ ਉਹਨੂੰ ਕਿਹਾ ਇਹ ਕੋਈ ਮਸਲਾ ਵਾ ਇਹ ਕੋਈ ਚੀਜ਼ ਆ ਨਹੀਂ ਉਸਤਾਦ ਜੀ ਯੂਨਾਨੀ ਮੁਜੱਸਮਾ ਸਾਜ਼ੀ ਵੀ ਕਰਦੇ ਹੁੰਦੇ ਸੀ। ਉਹ ਮੁਜੱਸਮਾ ਕਰਕੇ ਐ ਝਾੜ ਕੇ ਉਹਨੇ ਐ ਹੱਥ ਝਾੜੇ ਤੇ ਇੱਕ ਬੰਦਾ ਬੈਠਾ ਸੀ ਲਾਗੇ। ਉਹ ਦਾਨਸ਼ਵਰਾਂ ਦਾ ਮੁਲਕ ਸੀ। ਉਹਨੇ ਕਿਹਾ ਕਰੀ ਜ਼ਰਾ ਦੁਬਾਰਾ। ਉਹਨੇ ਹੱਥ ਝਾੜੇ ਫਿਰ ਦੁਬਾਰਾ ਕਹਿੰਦਾ ਮਿਊਜ਼ਿਕ ਬਣ ਗਿਆ ਕਰੀ ਜਾ ਕਹਿੰਦੇ। ਹਾਂਜੀ ਉੱਥੋਂ ਤਾੜੀ ਯਾਦ ਹੋਈ ਸਰ ਯੂਨਾਨ ਵਾਲੀ। ਚਲੋ ਤਾੜੀ ਤੇ ਯਾਦ ਹੋ ਗਈ ਲੇਕਿਨ ਇਹ ਕਿੱਦਾਂ ਯਾਦ ਹੋਇਆ ਕਿ ਇਹ ਇੱਕ ਐਪਰੀਸ਼ੀਏਟ ਕਰਨ ਵਾਸਤੇ ਹੈ? ਨਹੀਂ ਇਹ ਕਿੱਦਾਂ ਪਤਾ ਲੱਗਾ ਕਿ ਇਹਦੀ ਫੀਲ ਐਪਰੀਸ਼ੀਏਟ ਕਰਨ ਵਾਸਤੇ ਹੈ? ਉਹੀ ਕਰਨਾ। ਉਹ ਦਾਨਸ਼ਵਰ ਨੇ ਜਦੋਂ ਉਹਦਾ ਮੁਜੱਸਮਾ ਦੇਖਿਆ ਉਹਨੇ ਵੀ ਹੱਥ ਝਾੜੇ ਕਹਿੰਦਾ ਉਹ ਸਮਝਿਆ ਕਿ ਪਤਾ ਨਹੀਂ ਮੇਰੀ ਹੌਸਲਾ ਅਫਜ਼ਾਈ ਕਰ। ਹਾਂ ਇਹ ਕਿੱਦਾਂ ਪਤਾ ਲੱਗਾ ਕਿ ਹੌਸਲਾ ਅਫਜ਼ਾਈ ਕਰਨ ਵਾਸਤੇ ਇਦਾਂ ਹੁੰਦਾ? ਇਹ ਦੱਸ ਨਾ। ਗਾਂ ਦੀ ਕਾ ਫਸੀ ਜਾਏਗਾ ਅਸੀਂ ਹਾਰ ਮਾਰ ਕੇ ਬਹਿ ਨਹੀਂ ਗਏ ਮੈਂ ਤੇਰੇ ਯੂਨਾਨ ਨੂੰ ਯਾਰ ਤੁਹਾਨੂੰ ਪਤਾ ਸਭ ਤੋਂ ਮੋਟਾ ਸ਼ਹਿਦ ਜਿਹੜਾ ਇਹ ਜਿਹੜਾ ਮੋਟਾ ਸ਼ਹਿਦ ਹਾਂਜੀ, ਹਾਂਜੀ, ਇਹ ਯੂਨਾਨ ਦਾ ਵਾ ਮੈਂ ਕਿਹਾ ਤਾੜੀ ਕਲੀਅਰ ਕਰ ਲਵਾਂ ਪਹਿਲੇ। ਤਾੜੀ ਉੱਥੋਂ ਯਾਦ ਹੋਈ ਇੱਕ ਬੰਦੇ ਨੇ ਨਾ ਇੱਥੇ ਆਂਡਾ ਰੱਖ ਕੇ ਨਾ ਇਦਾਂ ਦੱਬਣ ਦੀ ਕੋਸ਼ਿਸ਼ ਕੀਤੀ। ਉਹ ਆਂਡਾ ਸਲਿਪ ਹੋਇਆ ਤੇ ਉਹ ਇਦਾਂ ਬਾਹਰ ਨੇ ਨਾ ਉਹ ਐ ਹੋ ਗਿਆ ਆਂਡਾ ਉੱਤੇ ਦਾ। ਉਹ ਨਹੀਂ ਜੀ, ਨਹੀਂ, ਐ ਵੇ। ਉਹ 6 ਦਿਨ ਇਹੀ ਲੱਭਦਾ ਰਿਹਾ ਆਵਾਜ਼ ਕਿੱਧਰੋਂ ਆਈ। ਨੋਨੀ ਜੀ ਕਲੈਪ ਹੈ ਹੁੰਦੀ ਹੈ ਫੱਬ ਦੀ ਫੱਬ ਆ। ਤਾਂ ਜੀ ਇਹਨੂੰ ਫਰਕਰੀ ਨਹੀਂ ਲੱਭੀ ਤੇ ਪੇਠਾ ਮੂੰਹ ਤੇ ਕਰਕੇ ਸ਼ੇਵ ਕਰਾ ਕੇ ਮੂੰਹ ਮੱਖੋ ਮੱਖੀ ਹੋਇਆ। ਮੱਖੋ ਮੱਖੀ ਕਹਾਂ ਬਾਤ ਮੱਖੋ ਮੱਖੀ ਇਹਦਾ ਨਹੀਂ ਪੇਟਾ ਜਿਹੜਾ ਮਟਿਆਈ ਨੇ ਮੁੱਕੀ ਅਚਾਰ ਪੇਠਾ ਹਾਦਸਾਤੀ ਅਚਾਰ ਹਾਦਸਾਤੀ ਯਸ ਕੀ ਕੁੜੀ ਇੱਕ ਬੈਠੀ ਸੀ ਸਾਜ ਜੀ ਉਹਨੂੰ ਤੇਲ ਨੂੰ ਲਾਉਣਾ ਸੀ ਸਿਰ ਨੂੰ ਧੁੱਪੇ ਯਾਰ ਤੇਰੀ ਆਵਾਜ਼ ਤੇਲ ਨੂੰ ਲਾਣਾ ਸੀ ਸਿਰ ਨੂੰ ਧੋਪੇ। ਨਹੀਂ ਕੁੜੀ ਇੱਕ ਬੈਠੀ ਸੀ ਸਾਜ ਜੀ ਉਹ ਜਿਹਦੀ ਵਿਹੜੇ ਚ ਉਹਨੇ ਫਾੜੀ ਟੱਕੀ ਸੀ ਵਿੱਚ ਯਸ ਅੰਬ ਦਾ ਦਰਖਤ ਸੀਗਾ ਅੰਬ ਵਿੱਚੋਂ ਡਿੱਗਿਆ ਵਿੱਚ ਨਹੀਂ ਅੰਬ ਨਹੀਂ ਡਿੱਗਿਆ ਕੱਟ ਕੇ ਖਾਣ ਕੱਟ ਦੀ ਕੇ। ਤੇਲ ਰੱਖਿਆ ਥੱਲੇ ਹਾਂਜੀ। ਅਮੀਰ ਝਸਣ ਰਹੀ ਸੀ ਉਹ ਫਾੜੀ ਵਿੱਚ ਡਿੱਗ ਵਿੱਚ ਪਈ ਡਿੱਗੀ ਉਹ ਯਾਦ ਨਹੀਂ ਰਿਹਾ ਉਹ ਉਹਨਾਂ ਫਾੜੀ ਵਿੱਚ ਡਿੱਗੇ ਤੇ ਮੇਰੇ ਕਾ ਪੁੱਤ ਤੂੰ ਤੇਲ ਤੁਲ ਮਤਰ ਲਾਤਾ ਹੁਣ ਸਬਜ਼ੀ ਬਣਾ ਲਾ ਮਿਰਚਾਂ ਕੱਟ ਦੀ ਮਿਰਚ ਵੀ ਵਿੱਚ ਡਿੱਗ ਪਈ ਉਹ ਸ਼ਾਮ ਤੱਕ ਪਈ ਰਹੀ ਹਾਂਜੀ ਉਹ ਫਿਰ ਜੋ ਸ਼ਾਮ ਵਿੱਚ ਕਿਹਾ ਉਹ ਕਹਿੰਦਾ ਚਾਰ ਪੜ ਗਿਆ ਉਹ ਹਨਾ ਚਲ ਨਾਮ ਹੀ ਉਹਨੂੰ ਪਤਾ ਸੀ ਕਿ ਇਹ ਚਾਰ ਬਣ ਹਾਂਜੀ ਗਿਆ। ਤੇ ਗਾਜਰ ਕਿੱਦਾਂ ਪਈਦਾ? ਗਾਜਰ ਤਾਂ ਤੁਸੀਂ ਉਹ ਵੀ ਇੱਥੇ ਫਿਰ ਉਹ ਜ਼ੇਨ ਬਣਦਾ ਗਿਆ ਨਾ ਬੰਦਿਆਂ ਉਹ ਦਾ ਸੋਚ ਵਿਚਾਰ ਚ ਪੈ ਗਏ ਨਾ ਫਿਰ ਉਹਨਾਂ ਨੇ ਵਾਓ ਕੱਢ ਦਿੱਤਾ ਵਿੱਚ ਚਾਰ ਹੀ ਰਹਿ ਗਿਆ ਇਕੱਲਾ।
ਯਾਰ ਚੀਜ਼ ਧੜ ਤੱਕ ਪਹੁੰਚਾਉਣੀ ਅੱਗੋਂ ਤੁਸੀਂ ਅਪਡੇਟ ਉਹਨੂੰ ਆਪ ਕਰਨਾ, ਹਾਈਲਾਈਟ ਹੁਣ ਤੁਹਾਨੂੰ ਮੋਬਾਈਲ ਦੇਤਾ, ਤਰ੍ਹਾਂ ਤਰ੍ਹਾਂ ਦੀ ਐਪਾਂ ਤੁਸੀਂ ਵਿੱਚ ਆਪ ਇੰਸਟਾਲ ਕਰਨੀਆਂ ਵਾ। ਯਾਰ ਇਹ ਕਿੱਦਾਂ ਬਣਿਆ ਵਾ, ਇੱਕ ਮਿਸਾਲ ਆ ਕਿ ਇਹਨੂੰ ਪਤਾ ਹੋਏਗਾ, ਦੇਖੀ ਚੈਟ ਜੀਪੀਟੀ ਨੂੰ जो अचार होता है, अचार आम का अचार, गाजर का अचार, मिर्चों का अचार, इसकी इजाद कहाँ से हुई, सबसे पहले दुनिया में अचार कैसे बना? मैंने कहा आपका सवाल बहुत अच्छा है। मैंने कहा जब तेन पता लगे मैनू भी दसी। ਨਹੀਂ ਇਹਨੇ ਕਹਿਣਾ ਜਾ ਕਿਲੋ ਤੇਲ ਫੜ ਕੇ ਲਿਆ, ਮੈਂ ਹੁਣੀ ਦੱਸ। ਇਹ ਚਾਰ ਇਦਾਂ ਦਾ ਹੀ ਬਰਸ ਕਿਨ ਪਾਪ ਹਿੰਦੀ ਆ। जबरदस्त सवाल। अचार दुनिया की सबसे पुरानी गजाई इजादात में से एक है, यानी इंसान ने जब खाने को लंबे वक्त तक महफूज रखने का तरीका ढूंढना शुरू किया, तब ही अचार वजूद में है। हाँ, ਇਹ ਜਿੰਨੀ ਦੇਰ ਮਰਜ਼ੀ ਤੁਸੀਂ ਜਦੋਂ ਖੁਰਾਕ ਨੂੰ ਸਟੋਰ ਕਰਨ ਦਾ ਤਰੀਕਾ ਲੱਭਿਆ, ਜਦੋਂ ਫਰਿੱਜਾਂ ਇਹ ਨਹੀਂ ਸੀ ਨਹੀਂ ਕਿ ਲੰਮੇ ਟਾਈਮ ਲਈ 2 ਮਹੀਨੇ 3 ਮਹੀਨੇ 6 महीने वास्ते खुराक ਨੂੰ ਕਿੱਦਾਂ ਆਜ਼ਾਦ ਕਰ। अचार की इब्तदा कहाँ से हुई? तहकीक के मुताबिक सबसे पहले अचार 4000 से 5000 साल पहले कदीम मेसोपोटामिया में बनाया गया, मेसोपोटामिया यानी आज का इराक, ईरान और शाम वाला इलाका। उस वक्त लोग खाने को लंबे अरसे तक महफूज रखने के लिए नमकीन पानी या सिरका में मतलब डालते थे, नमक डालते थे ताकि वो ख़राब ना हो। ये अमल आहिस्ता आहिस्ता कदीम मिस्र, यूनान, रूम और बाद में हिंदुस्तान तक फैल गया। हिंदुस्तान में अचार की तारीख बरे सगीर यानी मौजूदा पाकिस्तान, भारत, बांग्लादेश में अचार तकरीबन 2000 से 3000 साल पहले आम हो गया था। यहाँ लोगों ने सबसे पहले आम, लीमू, गाजर, मिर्च, लहसुन वगैरह का अचार बनाना शुरू किया। हिंदुस्तानी मौसम गर्म होने की वजह से खाना जल्द खराब हो जाता था, इसलिए नमक, तेल और मसाले मिलाकर अचार बनाना एक कुदरती फ्रिज जैसा तरीका बन गया। अचार बनाने का बुनियादी उसूल: नमक बैक्टीरिया को बढ़ने नहीं देता, तेल या सिरका खाने को हवा और नमी से बचाता है, मसाले, जायका और कुदरती निज़ाम। दुनिया के मुख्तलिफ हिस्सों में अचार की किस्म, मुल्क: महफूज चीन, मूली अदरक दा, यूरोप च पिकल, पाकिस्तान भारत आम, मिर्च, गाजर, लीमू, लहसुन का अचार। ਗੋਭੀ ਦਾ ਵੀ ਨਹੀਂ ਉਹ ਫਿਰ ਜੋ ਮਰਜ਼ੀ ਵਿੱਚ ਪਾਈ ਜਾਓ, ਕਰੂੰਡੇ ਵੀ ਪੈਂਦੇ ਆ ਵਿੱਚ, ਮੇਥੇ ਵੀ ਹਰਸ਼ਾ ਪੈਂਦੇ, ਛੂੜੇ ਲਸੂੜੇ ਤੁਹਾਨੂੰ ਪਤਾ ਲਸੂੜਾ ਬੰਦ ਹੋਗਾ ਇਸ ਸਾਈਜ਼। चाहो तो मैं तुम्हें दुनिया के मुख्तलिफ अचारों की तारीख नक्शा बना के दिखा दूं ताकि तुम्हें पता चले ये कहाँ से शुरू हुआ था और कैसे हुआ था। ਖਿੱਚ ਕੇ ਗਿਆ ਜੀ नहीं तो हाँ, एक लॉजिक देखिया ना, एक लॉजिक समझ आती है कि अचार खाण वास्ते स्पैशल अज असीं टेस्ट वास्ते पाउने इंज नहीं बनिया, ਇਹ ਬਣਿਆ ਖਾਣੇ ਨੂੰ ਸੇਵ ਕਰਨ ਦੇ ਚੱਕਰ 'ਚ। ਕਿ ਮਹੀਨੇ ਤੱਕ ਕੰਮ ਆਏ 2 ਮਹੀਨੇ 6 ਮਹੀਨੇ ਤੱਕ ਜਿੰਨੀ ਦੇਰ ਮਰਜ਼ੀ ਖਾ ਜੀ ਬੋਸਦਾ ਨਹੀਂ ਹੈ। ਨਹੀਂ ਹੋ ਜਾਂਦਾ, ਉੱਲੀ ਲੱਗਦੀ ਸਾਲ 6 ਮਹੀਨੇ ਵੀ ਲੱਗ ਜਾਂਦੀ ਹੈ। ਤੇਲ ਪਾਈ ਰੱਖੋ ਨਹੀਂ ਲੱਗਦੀ। ਉਹ ਯਾਰ ਲੱਗ ਜਾਂਦੀ, ਤੇਲ ਦੇ ਵਿੱਚ ਵੀ ਲੱਗ ਜਾਂਦੀ। ਹਾਂਜੀ ਆ ਜੀਪੀਟੀ ਵਿੱਚ ਝੂਠ ਵੀ ਬੋਲ ਜਾਂਦੀ ਹੈ। ਨਹੀਂ ਨਹੀਂ ਸਾਰੀ ਸੱਚੀ ਹੈ। ਭਾਈ ਮਿੱਠੇ ਨੇ ਚਾਰ ਇਹਦਾ ਕਾਤੋਂ ਨਾਮ ਸੀ, ਇਹ ਕਿਦਾਂ ਰੱਖਿਆ, ਕਿੰਨੇ ਯਾਰ 4 ਚੀਜ਼ਾਂ ਦਾ ਨਾਮ। ਅਚਾਰ ਮੈਂ ਹਾਂਜੀ ਦੱਸਦਾ ਹਾਂਜੀ ਇਹ 4 ਬੰਦੇ ਸੀ, ਉਹਨਾਂ ਦੀ ਟੈਕਨੀਕ ਸੀ, ਚਾਰੇ ਦੋਸਤ ਬੈਠੇ ਸੀ, ਉਹਨਾਂ ਨੇ ਉਦੋਂ ਪਲਾਨ ਬਣਾਇਆ। ਹਾਂ ਕਹਿੰਦੇ ਆ ਸਾਹ ਜੀ ਜੇ ਤੁਸੀਂ ਤੇਲ ਪਾਈ ਰੱਖੋਗੇ ਤੇਲ ਦੇ ਵਿੱਚ ਨਹੀਂ ਹੁੰਦੀ ਲੱਗਦੀ, ਜਦੋਂ ਤੇਲ ਦੀ ਮਿਕਦਾਰ ਘਟਣੀ ਹੈ ਉਹ ਲੱਗਣੀ। ਜਿੱਥੇ ਜਿੱਥੇ ਤੇਲ ਨਾ ਹੋਇਆ ਉੱਥੇ ਉੱਲੀ ਨਹੀਂ ਉਸਤਾਦ ਜੀ ਅਬਾਸ ਦੀ ਗੱਲ ਸਹੀ ਹੈ ਕਿ 4 ਦੋਸਤਾਂ ਨੇ ਇੱਕ ਕੰਮ ਸੀ ਉਹਨਾਂ ਕੋਲ, ਉਹਨਾਂ ਨੇ ਕਿਹਾ ਯਾਰ ਇਹਨੂੰ ਮਹਿਫੂਜ਼ ਕਰਨਾ ਮਹੀਨੇ ਲਈ, ਉਹਨਾਂ ਨੇ ਕੱਟ ਕੇ ਸਿਰਕੇ 'ਚ ਤੇ ਤੇਲ 'ਚ ਸੁੱਟਤਾ। ਇੱਕ ਸਿਆਣੇ ਬੰਦੇ ਨੇ ਆ ਕੇ ਕੀਤਾ, ਨਾਲ ਨਮਕ ਪਾਤਾ। ਹਾਂਜੀ, ਉਹਨਾਂ ਨੇ ਆ ਕੇ ਪੁੱਛਿਆ ਕਿ ਇਹ ਕਿਵੇਂ ਕੀਤਾ, ਤੇ ਉਹਨਾਂ ਨੇ ਕਿਹਾ ਆ 4 ਹਾਂ ਹਾਂ ਤੋਂ ਨਾ ਕੇ ਹੋਈ ਪਿਆ। ਹਾਂ ਸਾਜੀ ਭਾਈ ਮਿੱਠੇ ਨੇ ਵੀ ਖੁਰਾਕ ਸੇਵ ਕੀਤੀ, ਪੌਣੇ 'ਚ ਰੋਟੀਆਂ ਲਪੇਟ ਕੇ ਤੇਲ 'ਚ ਸਿੱਟਤੀ। ਸ਼ਾਇਦ ਖਰਾਬ ਨਹੀਂ ਹੁੰਦਾ। ਸ਼ਾਇਦ ਹਾਂਜੀ ਸਾਲ ਨਹੀਂ ਖਰਾਬ ਤੁਹਾਨੂੰ ਪਤਾ ਵਾ 80 ਕਿਸਮ ਦਾ ਸ਼ਾਇਦ ਆ ਦੁਨੀਆ ਤੇ 80 ਕਿਸਮ ਦਾ। ਤੁਹਾਡੇ ਘਰ ਕੋਈ ਇੱਕ ਕਿਸਮ ਦਾ ਵੀ ਗਿਆ ਕਦੀ? ਗਿਆ ਵਾ ਉਸ ਨਾਨਕ ਗੰਜ 500 ਵਾਲਾ, ਉਹ ਵੀ ਕਿਸਮਾਂ 'ਚ ਸ਼ਾਮਲ ਨਹੀਂ ਹੈਗਾ, ਉਹਨੂੰ ਕਰੇ ਕੀ ਸੀ। ਉਹ ਲੇਟੀ ਰੈਪ ਸੀ, ਸਮਾਧ ਸੀ ਪਤਾ ਸਿਰਫ ਚੀਨੀ ਦਾ ਫੱਕਾ ਮਾਰ ਲੈਣ ਤਸਵੀਰ ਦੀ ਸਮਝਦੇ ਆ। ਸਿਰਫ ਚੀਨੀ ਦਾ। ਹੁਣ ਤੇ ਅਚਾਰ ਬੜੀ ਬੜੀ ਜੀਬਾਂ ਚੀਜ਼ਾਂ ਦਾ ਅਚਾਰ ਆ। ਹਾਂਜੀ ਹਾਂਜੀ ਨਟ ਕਾਵਲਿਆਂ ਦਾ ਅਚਾਰ ਆਉਣ ਲੱਗ ਗਿਆ। ਹਾਂਜੀ ਸਰ ਜੀ। ਸ਼ੋਪਨਰਾਂ ਦਾ ਵੀ ਆਉਣ ਡਿਆ ਵਾ। ਤਾਜੀ ਸਪਰਿੰਗਾਂ ਦਾ ਅਚਾਰ ਖਾਦਾ ਕਦੀ? ਪੰਜਿਆਂ ਵਾਲਾ ਚਾਰ ਵੀ ਆਉਣ ਲੱਗ। ਪੈਡਲਾਂ ਦਾ, ਸਾਈਕਲ ਦੇ ਪੈਡਲਾਂ ਦਾ ਚਾਰ ਤਾਂ ਪੈਡਲ ਭਰ ਕੇ ਪਕਾਈ ਦੇ ਅਚਾਰ ਨਹੀਂ ਹੁੰਦਾ, ਪੈਡਲ ਭਰ ਕੇ ਪਕਾਈ ਦੇ ਪਾਗਲ ਆਹ ਜਿਹੜੇ ਮੋਟਰਸਾਈਕਲ ਤੇ ਗੇਅਰ ਆ ਚਾਰ, ਇਹ 'ਚ ਪਹਿਲੇ ਤੇਲ ਪਾ ਕੇ ਗੇਅਰ ਹੀ ਪੱਕਦੇ ਹੁੰਦੇ ਸੀ ਅੰਦਰ। ਸਭ ਤੋਂ ਮਜ਼ੇਦਾਰ ਅੰਬ ਤੋਂ ਬਾਅਦ ਕਿਹਦਾ ਅਚਾਰ ਲੱਗਦਾ ਤੈਨੂੰ?
ਉਸਤਾਦ ਜੀ ਮਿਰਚ ਦਾ ਹਾਂ ਉਹ ਵੀ ਠੀਕ ਹੈ। ਉਹ ਵੀ ਬਹੁਤ ਮੈਨੂੰ ਮਿਰਚ ਦਾ ਮਿਰਚ ਲੱਗਦਾ। ਦਾ ਤੇ ਸੂੜਿਆਂ ਦਾ ਸਰ। ਸੂੜੇ ਦਾ ਸੂੜੇ ਭਾਜੀ ਉਹ ਖਰਮਾਨੀ ਉਹ ਜਦੋਂ ਟੁੱਟਦਾ ਨਾ ਸੂੜਾ ਉਹਦੀ ਕਲਾਸ ਨੇ ਪਤਾ ਨਾ ਤੁਹਾਡੇ ਲਈ ਵੱਡੀ ਲਿਆਵਾਂ ਦੇਸੀ ਅਚਾਰ ਹਾਂਜੀ ਹਾਂ ਘਰ ਯਾਰ ਦਾ ਲੈ ਕੇ ਆਏ। ਸੂੜਾ ਬੰਦ ਕਰਤਾ ਸੀਗਾ, ਨਸੂੜੇ 'ਚ ਕੈਂਸਰ ਆਉਣ ਲੱਗ ਗਿਆ। ਹਾਂਜੀ ਹਾਂਜੀ ਬੰਦ ਹੋ ਗਿਆ ਸੀ ਬੰਦ ਹੋ ਪਾਕਿਸਤਾਨ। ਗਿਆ ਸੀਗਾ ਸਰ ਜੀ ਇਹ। ਉਸਤਾਦ ਜੀ ਮੈਂ ਦੇਖਿਆ ਉਹ ਮਲਤਾਨ ਵਾਲੇ ਹਸਪੀਟਲ 'ਚ ਸਾਰੇ ਲਸੋੜਿਆਂ ਦਾ ਇਲਾਜ ਹੋਣ ਡਿਆ। ਇਹ ਤੁਹਾਨੂੰ ਚੇਤਾ ਕਰਨੇ ਪੁੱਤ ਜਿਹੜੀ ਗੱਲ ਨਹੀਂ, ਇਹ ਹਕੀਕਤ ਆ। ਉਹ ਜਾਣੀ ਚਾਹੀਦੀ ਹੈ। ਥੋੜਾ ਬੰਦ ਹੋ ਗਿਆ ਸੀ, ਉਹ ਕਾਸ਼ਤਕਾਰੀ ਬੰਦ ਕਰਤੀ ਸੀ। ਅੱਛਾ ਭੈਣ ਤੁਸੀਂ ਉਹਦਾ ਅਚਾਰ ਲੈ ਕੇ ਆਉਣਾ ਲਸੂੜੇ ਦਾ। ਠੀਕ ਥੋੜਾ ਜ਼ਿਆਦਾ ਲਿਆ ਹੁਣ ਚਲੋ ਮਿਰਚ ਦਾ ਵੀ ਮਿਰਚ ਵੀ ਆਇਆ ਹੈ। ਐ ਇਦਾਂ ਹੀ ਮਿਠਾਈ ਆਈ ਹੈ। ਉਹਨੇ ਕਿਹਾ ਉਸਤਾਦ ਜੀ ਨੇ 2 ਡੱਬੇ ਦੇਣਾ, ਚਲੋ ਥੋੜਾ ਜਿਹਾ ਜ਼ਿਆਦਾ ਕਰ ਨਹੀਂ ਉਹਨੇ ਇਸ਼ਤਿਆਕ ਨੇ ਉਹਨੇ ਤਿੰਨ ਭੇਜਿਆ ਕਰ- ਯਾਰ। ਮੈਂ ਵੀ ਡੀਕਣਾ ਕਦੋਂ ਗੱਲ ਕਰੇ ਵਿਚਾਰਾ। ਨਹੀਂ ਉਹਨਾਂ ਨੂੰ ਸੂਰਜ ਨਹੀਂ ਲੱਭੇ ਤੇ ਆਲੂ ਬੁਖਾਰਾ ਪਾਇਆ। ਯਾਰ ਮੈਂ ਉਦੋਂ ਦੇਖਿਆ ਸੀ ਪਤਾ ਨਹੀਂ ਕਿਹਦਾ ਅਚਾਰ, ਉਹ ਬਹੁਤ ਅਜੀਬੋ-ਗਰੀਬ ਚੀਜ਼ਾਂ ਦਾ ਅਚਾਰ। ਉਸਤਾਦ ਜੀ ਤੁਸੀਂ ਕਦੀ ਹੁਣ ਕਹਿਣਾ ਝੂਠ ਬੋਲਦਾ ਵਾ, ਪੂਰੀ ਜਿਹੜੀ ਚੈਨ ਚੋਂ ਕੁੜੀ ਕੱਢ ਕੇ ਦਿੰਦੇ ਉਹ ਯਾਰ ਗਏ ਜਾਣਦੇ ਯਾਰ ਮਿੱਠੇ ਨਾ ਕਰਿਆ ਕਰ ਯਾਰ, ਖਾਣ ਵਾਲੀ ਚੀਜ਼ ਦਾ ਅਚਾਰ। ਖਾਣੇ ਮੈਂ ਦੱਸ ਚਿਕਨ ਦਾ ਪਤਾ ਨਹੀਂ, ਮੈਂ ਤਾਂ ਗੋਸ਼ਤ ਦਾ ਅਚਾਰ, ਗੋਸ਼ਤ ਦਾ ਵੀ ਕੋਈ ਦਾ ਹੁੰਦਾ। ਪੈਂਦਾ ਉਸਤਾਦ ਜੀ ਐਮਰਜੈਂਸੀ ਅਚਾਰ ਵੇਖਿਆ ਤੁਸੀਂ? ਹਾਂ ਇੱਕ ਤਰੀਕੇ ਨਾਲ ਗੋਸ਼ਤ ਸੇਵ ਕਰਦੇ ਸੀ ਸੁਕਾ ਕੇ, ਹਾਂਜੀ ਉਹ ਹੁਣ ਵੀ ਉਹ ਵੀ ਤਰੀਕਾ ਸੀ। ਮੱਛੀ ਕਰਾਚੀ ਦੇ ਵਿੱਚ ਵੀ ਬੜੀਆਂ ਬਣਾ ਕੇ ਔਰ ਵੈਸੇ ਵੀ ਉਹ ਮੰਜੀ ਤੇ ਉਹਨੂੰ ਪਾ ਕੇ ਉਹਨੂੰ ਕਰਕੇ ਤੇ ਉਹਨੂੰ ਕਰਕੇ ਆਹੋ, ਔਰ ਉਸ ਤੋਂ ਬਾਅਦ ਉਹਨੂੰ ਐਂ ਚੱਸਦੇ ਰਹਿਣਾ ਤੇ ਉਹਦੇ ਗੋਸ਼ਤ ਜਿਹੜੇ ਹੁੰਦੇ ਨੇ ਕੀ ਮਿਨਰਲਸ ਜੋ ਇਹ ਜਿਹੜੇ ਕੁੜੀਆਂ ਵਾਲੇ ਵੀਰ ਭਰਾ ਹੁੰਦੇ ਨਾ ਉਹ ਵਿਚਾਰੇ ਲਟਕਾਉਂਦੇ ਹੁਣ ਵੀ। ਹਾਂ ਦੇਖੇ ਲੜਕੇ ਲੇਕਿਨ ਕਿੱਦਾਂ ਖਾਂਦੇ ਯਾਰ ਉਹ। ਨਹੀਂ ਸਹੀ ਆ, ਉਹ ਇੰਨਾ ਤਾਕਤਵਰ ਗੋਸ਼ਤ ਬਣ ਜਾਂਦਾ। ਤੁਹਾਡੀ ਸੋਚ ਆ 6 ਮਹੀਨੇ ਸਾਲ ਪੁਰਾਣਾ ਗੋਸ਼ਤ ਉਸਤਾਦ ਜੀ। ਹਾਂਜੀ ਉਹ ਸੁੱਕਣੇ ਪਾਇਆ ਤੇ ਬੰਦਾ ਪੁੱਛੇ ਤੁਸੀਂ ਉਹਨੂੰ ਜੀਂਦਾ ਹੀ ਰਹਿੰਦੇ ਹੋ ਬੱਕਰੇ ਨੂੰ, ਆਹੋ 6 ਮਹੀਨੇ ਬਾਅਦ ਕਰ ਲਿਓ। ਅਬ 6 ਨਹੀਂ ਉਹਦੇ ਵਿੱਚ ਉਸਤਾਦ ਜੀ ਤਾਕਤ ਕਿੰਨੀ ਆਂਦੀ ਭਲਾ? ਖਾਲੀ ਪਤੀਲੀ ਰੱਖਦੇ ਹੋ, ਬੋਟੀਆਂ ਕੱਟ ਕੇ ਉਹਦੇ ਵਿੱਚ ਛੱਡ ਦਿੰਦੇ, ਉਹਨੂੰ ਉਨੀ ਦੇਰ ਤੱਕ ਪਕਾਣਾ ਵਾ ਜਿੰਨੀ ਦੇਰ ਤੱਕ ਉਹਦੇ ਵਿੱਚੋਂ ਤੇਲ ਨਿਕਲ ਕੇ ਖਾਲੀ ਬੋਟੀਆਂ ਚੋਂ ਉਹ ਬੋਟੀਆਂ ਡੁੱਬ ਜਾਂਦੀਆਂ। ਮੇਰੇ ਹਿਸਾਬ ਨਾਲ ਸਾਥ ਜਿਹੜਾ ਟੇਸਟ ਵਾਲਾ ਮਾਮਲਾ ਨਾ, ਇਹ ਤੁਸੀਂ ਆਪ ਡਿਵੈਲਪ ਕਰਦਾ ਇਨਸਾਨ ਹਾਂਜੀ ਦੌਰ ਦੇ ਹਿਸਾਬ ਨਾਲ। ਪਹਿਲੇ ਸਾਦਾ ਸਪਰੇ ਪਹਿਲੇ ਦਿਲ ਕਰੇ ਕੱਚਾ ਵੀ ਖਾ ਜਾਂਦੇ ਹੁਣ ਗੋਸ਼ਤ, ਉਹ ਜੋ ਯਾਨੀ ਇੱਕ ਬੱਚਾ ਨਾ ਉਹਨੂੰ ਤੁਸੀਂ ਕੋਣਾ ਸ਼ੁਰੂ ਕਰ ਦਿਓ ਜਾਂ ਉਸ ਇਲਾਕੇ ਦਾ, ਉਹਨੇ ਉਹ ਟੇਸਟ ਉਹਦਾ ਕਰੀ ਜਾਣਾ ਸਕਦਾ। ਹੁਣ ਅਸੀਂ ਬੱਚਿਆਂ ਨੂੰ ਪੈਂਦੇ ਸੱਟੇ ਹੀ ਮਤਲਬ ਹੈ ਥੋੜਾ ਜਿਹਾ, ਅੱਛਾ ਥੋੜਾ ਜਿਹਾ ਪੀਜ਼ਾ ਦੇ ਦੋ ਇਸਕੇ ਮੂੰਹ ਮੇ ਲਗਾ ਦੋ ਬਸ, ਜ਼ਿਆਦਾ ਨਹੀਂ ਥੋੜਾ। ਹਾਂਜੀ ਉਹਨੂੰ ਪਤਾ ਨਹੀਂ, ਉਹਨੇ ਜਦੋਂ ਉਹਨੇ ਵੱਡਾ ਹੋਣਾ ਜਖਣੀ ਉਹਨੂੰ ਜ਼ਹਿਰ ਲੱਗਣੀ, ਵਾਹ ਵਾਹ ਟੇਸਟ ਉਹਨੂੰ ਚੰਗਾ ਨਹੀਂ ਲੱਗਣਾ ਜਖਣੀ। ਹੋਰ ਪਾਸੇ ਚੱਲ ਜਾਣਾ। ਟੇਸਟ ਡਿਵੈਲਪ ਹੋ ਗਏ ਨਾ। ਮੂੰਹ ਦਾ ਜਿਹੜਾ ਟੇਸਟ ਹੈ ਉਹਦਾ ਵੀ ਕਰੋਲਾ ਹੁੰਦਾ ਸਾਰੀ। ਉਹੀ ਗੋਸ਼ਤ ਹੁਣ ਟਕ ਪਹੁੰਚ ਗਿਆ ਫਲਾਣਾ ਤੱਕਰ। ਉਹ ਐਵੇਂ ਸਾਰਾ ਕੁਝ ਲੇਕਿਨ ਦੇਖ ਲਓ ਭਾਜੀ ਅੱਜ ਵੀ ਤੁਸੀਂ ਮਾਂ ਦੀ ਹਾਂਡੀ ਤੇ ਪਹਿਲੇ ਮਸਾਲਾ ਲੈ ਕੇ ਰੋਟੀ ਚ ਪਾ ਕੇ ਖਾਓ ਨਾ, ਉਹਦੀ ਨੇਮਲ ਬਦਲ ਨਹੀਂ ਮਿਲਣ ਡਿਆ। ਤੁਹਾਨੂੰ ਸਾਲ ਹੀ ਚਣੇ ਭੁਜਵੇਂ ਇੰਨੇ ਕਰਕੇ ਕਢਾ ਲਓ ਤੁਸੀਂ, ਉਹਦੀ ਚੱਸ ਅੱਜ ਜਿਹੜੇ ਵੈਜ ਓਏ ਆਹੋ ਜਦੋਂ ਹਾਂਡੀ ਦੇ ਵਿੱਚੋਂ ਪਕਣਾ, ਹਾਏ 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 ਪਾਣੀ ਪਾਉਣ ਤੋਂ ਪਹਿਲੇ ਪਾਣੀ ਪਾਉਣ ਤੋਂ ਪਹਿਲੇ ਤਾਂ ਰੋਟੀ ਦੇ ਉੱਤੇ ਉਹ ਲਾਉਣਾ ਮਿਰਚਾਂ। ਹਾਏ ਹਾਏ ਓਏ ਕੀ ਪਤਾ ਤੁਸੀਂ ਬਾਸੀ ਰੋਟੀ ਹੋਣੀ। ਆਹ ਮੇਰੇ ਮੋਲਾ ਕਿਆ ਕਹਿੰਦੇ ਮਸਾਲੇ ਜਿਹਨਾਂ ਰੋਟੀ ਦੇ ਦੇਣੀ ਅੱਧੀ। ਹਾਂ 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 ਚਾਈਨਾ ਚ ਸਾਹ ਜੀ ਪੱਥਰ ਪਕਾਉਂਦੇ ਲੋਕ, ਉਹ ਪੱਥਰ ਕੈਂਕਰ ਨਹੀਂ ਹੁੰਦੀਆਂ, ਘੇ ਪਾ ਕੇ ਮਸਾਲੇ ਪਾ ਕੇ ਉਹ ਚੂਸਦੇ ਆ ਫਿਰ ਨਹੀਂ ਬਾਅਦ ਚ। ਚੂਸ ਦੇ ਕਾਲੂ ਜੀ। ਉਸਤਾਦ ਜੀ ਇੱਕ ਬੰਦੇ ਨੇ ਹਕੀਕਤ ਬਾਤ ਆ ਇਹ। ਆਪਣੇ ਲਾਹੌਰ ਦੀ ਗੱਲ ਆ, ਇੱਕ ਬੰਦੇ ਨੇ ਨਾ ਬੋਤਲਾਂ ਦੇ ਢੱਕਣ ਪਕਾਏ ਸੀ ਹਾਂਜੀ ਲਾ ਕੇ, ਉਹਨੇ ਮਸਾਲਾ ਪਾ ਕੇ ਲੇਕਿਨ ਸਾਰਾ। ਬਸ ਕਰ ਉਹਨੂੰ ਹਕੂਮਤ ਨੇ ਫੜ ਲਿਆ ਤੂੰ ਵੀ ਇਹਨਾਂ ਦੇ ਮਗਰ ਲੱਗ ਗਿਆ, ਤੂੰ ਨਹੀਂ ਸੀ ਇਦਾਂ ਦਾ ਹੁੰਦਾ ਯਾਰ। ਮਿੱਠੇ ਦਸੀਂ ਟੀਨ ਉਹਨੂੰ ਪੈਕ ਪੱਕੇ ਹਕੂਮਤ ਨੇ ਫੜ ਲਿਆ ਸੀ, ਹਕੂਮਤ ਨੇ ਫੜ ਲਿਆ ਸੀ ਕਿਉਂਕਿ ਢੱਕਣ ਨਰਮ ਸੀ, ਨਹੀਂ ਹੋਇਆ ਉਹਦੇ ਕੋ ਸਹੀ ਗਲੇ ਵਾਲੀ ਢੱਕਣ। ਢੱਕਣ ਗਲੇ ਨਹੀਂ ਸੀ ਉਹਦਾ। ਟੀਨ ਪੈਕ ਪਕਾਏ ਬੰਦੇ ਨੇ, ਦੇਖ ਪੂਰੀ ਮਿੱਠੇ ਲੋਰ ਅੰਦਰੂਨੇ ਲੋਰ ਦੇ ਵਿੱਚ। ਤੁਹਾਨੂੰ ਪਤਾ ਵਾ ਟੀਨ ਪੈਕ ਜਿਹੜਾ ਵਾ ਬਿੱਲੀ ਦੇ ਕੇ ਰੱਖ ਦੋ, ਬਿੱਲੀ ਤੁਹਾਡੇ ਘਰ ਨਹੀਂ ਆਊਗੀ। ਨਹੀਂ ਆਊਗੀ ਬਿੱਲੀ ਦੀ ਟੀਨ ਪੈਕ ਛੇੜ ਆ, ਗਰੀਬ ਗੁਰਬਾ ਬਿੱਲੀ ਜਾਨਵਰ ਆ, ਟੀਨ ਪੈਕ ਉਹਦੀ ਹਿੰਮਤ ਨਹੀਂ ਸੀ ਹੈ। ਕਿਉਂਕਿ ਇੱਕ ਵਾਰੀ ਪੀਣ ਲੱਗੀ ਤੇ ਬੋਲਾਂ ਤੇ ਫਿਰ ਗਿਆ, ਉਹ ਉੱਥੋਂ ਹੁੰਦਾ ਨਾ ਤਿੱਖਾ ਜਿਹਾ, ਉਹਨੇ ਉਸ ਤੋਂ ਬਾਅਦ ਮੂੰਹ ਹੀ ਨਹੀਂ ਕੀਤਾ ਆਪਦਾ। ਹੁਣ ਤੁਹਾਨੂੰ ਇਹ ਵੀ ਲੋਕਾਂ ਨੂੰ ਯਾਰ ਹੁਣ ਮੈਂ ਕੀ ਦੱਸਾਂ, ਮੈਂ ਕਿਹਨੂੰ ਸਿੱਧਾ ਕਰਾਂਗਾ। ਹੱਥ ਵੀ ਢਿੱਲੀ ਮੱਠੀ ਰਹਿਣ ਡਈ ਆ। ਆਪ ਹੋ ਜੋ ਬਿੱਲੀ ਸ਼ੇਰ ਦੀ ਖਾਲਾ ਕੱਖ ਵੀ ਨਹੀਂ ਹੈਗੀ। ਹਾਂਜੀ ਬਿੱਲੀ ਦਾ ਹੋਰ ਜੰਗਲ ਸੀਗਾ, ਸ਼ੇਰ ਦਾ ਹੋਰ ਜੰਗਲ। ਨਹੀਂ ਇਹ ਵੈਸੇ ਗੱਲਾਂ ਹੀ ਬਣੀਆਂ ਨੇ, ਇਹ ਬਾਤ ਦੀਆਂ ਗੱਲਾਂ ਨੇ। ਦੋ ਪਾਰਟ ਬਿੱਲੀ ਨੇ ਸਾਰਾ ਕੁਝ ਸਿਖਾਤਾ, ਦਰਖਤ ਤੇ ਨਹੀਂ ਚੜਨਾ, ਉਹ ਬਿੱਲੀ ਤੋਂ ਵੀ ਉੱਤੇ ਪਹੁੰਚਿਆ ਹੁੰਦਾ 10 ਫੁੱਟ। ਇਦਾਂ ਹੀ ਆ। ਤਾਂ ਜੀ ਕੇਲੇ ਦੀ ਜਾ ਬਿੱਲੀ ਉੱਥੇ ਸੋਚ ਵੀ ਨਹੀਂ ਸਕਦੀ ਜਿੱਥੇ ਸ਼ੇਰ ਸਾਹਿਬ ਪਹੁੰਚੇ ਹੁੰਦੇ। ਹੁਣ ਸ਼ੇਰ ਜਿਹੜਾ ਵਾ ਉਹ ਉਹਦੀ ਹੋਰ ਕਾਸਟ ਆ, ਬਿੱਲੀ ਦੀ ਹੋਰ ਨਹੀਂ ਕਾਸਟ ਆ। ਜੋ ਅੱਗੋਂ ਸੋਸ਼ਲ ਮੀਡੀਆ ਜਾਂ ਕੈਮਰੇ ਜਾਂ ਚੀਜ਼ਾਂ ਆ ਗਈਆਂ ਨਾ, ਉਹਨੇ ਬਹੁਤ ਵੱਡੇ ਬਜ਼ੁਰਗ ਝੂਠੇ ਕਰ ਦਿੱਤੇ। ਉਸਤਾਦ ਜੀ ਇਹ ਬਜ਼ੁਰਗ ਤੋਂ ਮੁਰਾਦ ਜਿਨ੍ਹਾਂ ਨੇ ਵੱਡੀਆਂ ਗੱਲਾਂ ਛੱਡੀਆਂ ਸੀ। ਹਾਂ ਉਸਤਾਦ ਜੀ ਮੁਰਗੀ ਜਿਹੜੀ ਹੈ ਨਾ, ਸੱਚੀ ਮੁੱਚੀ ਡਾਇਨਾਸੌਰ ਦੀ ਨਸਲ ਤੋਂ। ਹਾਂ ਮੁਰਗੀ ਹਾਂਜੀ ਹਾਂ ਸਾਰੀਆਂ ਮੁਰਗੀਆਂ। ਅੱਛਾ ਜੀ ਹਾਂ ਤਦੀ ਤੇ ਆਂਡੇ ਦਿੰਦੀ ਹੈ। ਡਾਇਨਾਸੌਰ ਦਾ ਕੋਈ 5 ਮੰਜ਼ਿਲਾ ਆਂਡਾ ਹੁੰਦਾ। ਕਿੰਨਾ ਪੰਜ ਮੰਜ਼ਲਾ। ਓਏ ਨਹੀਂ ਬੜੇ ਵੱਡੇ ਆਂਡੇ ਸੀਗੇ। ਉਹ ਤੂੰ ਮੰਦਲਾਨ ਸੀ, ਉਹ ਆਂਡੇ ਤੇ ਆਂਡਾ ਰੱਖਿਆ ਹੋਇਆ ਸੀ ਉਹਨਾਂ ਨੇ। ਜਿਹੜੇ ਡਾਇਨਾਸੌਰ ਹੁੰਦੇ ਸੀ, ਪਤਾ ਨਹੀਂ ਕਹਿੰਦੇ ਕੋਈ ਲੱਭੇ ਨੇ ਉਹਨਾਂ ਦੀਆਂ ਵੱਡੀਆਂ ਉਸਤਾਦ ਹੁੰਦੀਆਂ। ਜੀ ਹੁਣ ਵੀ ਬਾਕੀਆਤ ਉਹਨਾਂ ਦੀਆਂ ਮਿਲਦੀਆਂ ਨੇ, ਤੇ ਕਹਿੰਦੇ ਜਿੰਨੇ ਵੀ ਜਾਨਵਰ ਆ ਨਾ, ਇਹ ਉਹਦੇ ਤੋਂ ਹੀ ਖਾਸ ਤੌਰ ਤੇ ਮੁਰਗੀ ਦੋ ਲੱਤਾਂ ਟੈਪ ਵਾਲੇ। ਹਾਂਜੀ ਕਾਂਗਰੂ ਟੈਪ ਜੀ ਉਹ ਸਾਰੇ। 2 ਲੱਤਾਂ ਵਾਲੇ ਜਿੰਨੇ ਵੀ ਹੈ ਨਾ, ਇਹ ਉਧਰੋਂ ਹੀ ਆਜ਼ਾਦ ਹੋਏ ਆ।
ਉਹ ਡੀਐਨਏ ਉਹਨਾਂ ਨੇ ਕਿਤੇ ਚੈੱਕਅਪ ਕੀਤਾ ਨਾ ਉਹ ਕਿਤੇ ਹੱਡੀ ਲੱਭੀ ਨਾ ਕਿਤੇ ਉਹਨਾਂ ਨੇ ਡੀਐਨਏ ਉਹਦਾ ਕੀਤਾ ਹੱਡੀ ਦਾ ਤੇ ਹੁਣ ਪਤਾ ਲੱਗਾ ਵੀ ਇਹਦਾ ਕਾਦੋਂ ਕਾਮਤ ਕੀ ਸੀ ਹਾਂਜੀ ਔਰ ਉਹਨਾਂ ਨੇ ਕੀ ਦੱਸਿਆ। ਨਿਜ਼ਾਮ ਸੀ ਇਹਦੇ ਚ ਪੱਠੇ ਖਾਣ ਵਾਲੇ ਵੀ ਸੀ ਇਹਦੇ ਚ ਆਦਮਖੋਰ ਵੀ ਸੀ ਗੋਸ਼ਤ ਖਾਣ ਵਾਲੇ ਵੀ ਸੀ ਅੱਗ ਵਾਲਾ ਡਾਇਨਾਸੌਰ ਵੀ ਸੀਗਾ। ਪੂਰੇ ਹੈ ਨਹੀਂ ਅੱਗ ਵਾਲਾ ਅੱਗ ਵਾਲਾ ਨਹੀਂ ਨਹੀਂ ਉਹ ਐਵੇਂ ਉਹਨੂੰ ਕਹਿੰਦੇ ਉਹ ਡਾਇਨਾਸੌਰ ਨਹੀਂ ਉਹਨੂੰ ਕਹਿੰਦੇ ਨੇ ਉਹ ਡਰੈਗਨ ਡਰੈਗਨ ਵੀ Dragon Star ਜੀ। ਗੋਡਜ਼ਿਲਾ 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 ਗੌਡਜ਼ਿਲਾ ਮੂੰਹ ਚੋਂ ਅੱਗ ਕੱਢਣ ਦੇ ਤੇ ਡੱਬੇ ਨੂੰ ਪਲਾਸ ਪਾ ਓ ਕੇ ਯਾਰ ਮਰ ਗਏ ਤਾਂ ਆ ਦੇਖ ਲੈ ਮੈਂ ਕਿਹਾ ਮੈਨੂੰ ਪਤਾ ਸੀ ਇਹਨੇ ਪਲਾਸ ਪਾਉਣਾ ਵਾ। ਉਸਤਾਦ ਜੀ ਉਹ ਜਿਹੜਾ ਨਹੀਂ ਹੈਗਾ ਗੈਂਡਾ ਕੀ ਕਹਿੰਦਾ ਇੱਕ ਸਿੰਘ ਵਾਲਾ ਉੱਪਰ ਉਹ ਵੀ ਉਹਨਾਂ ਦੀ ਨਸਲ ਚੋਂ ਤਾਂ ਇੱਕ ਡਰੈਗਨ ਨਹੀਂ ਚੱਲਦਾ ਹੁੰਦਾ ਸੀ ਪੁਰਾਣੇ ਦੌਰ 'ਚ ਵੱਡਾ ਜਿਹਾ ਉਹ ਜਿਹਦੇ ਇੱਥੇ ਵੀ ਹੁੰਦਾ ਅੱਛਾ ਜਿਹੜਾ ਡਰੈਗਨ ਹੈ ਨਾ ਇਹ ਚਾਈਨੀਜ਼ ਜ਼ਿਆਦਾ ਇਹਨੂੰ ਉਹਦੀਆਂ ਉਹਨੂੰ ਮੇਰਾ ਹਾਲ ਉਹਨਾਂ ਦਾ ਕੌਮੀ ਜਾਨਵਰ ਆ ਹਾਂਜੀ ਬਣਾਉਂਦੇ ਹੁੰਦੇ ਆ ਹਰ ਮੁਲਕ ਦਾ ਇੱਕ ਕੌਮੀ ਜਾਨਵਰ ਹੈ। ਹੁਣ ਤੁਰਕੀ ਦਾ ਤੁਹਾਨੂੰ ਪਤਾ ਕੀ ਕਿਹੜਾ ਜਾਨਵਰ ਹੈ? ਨਹੀਂ ਅੱਗ ਵਾਲਾ ਐਵੇਂ ਉਹ ਫੇਕ ਨਸਲ ਐਡਾ ਉਹਦੇ ਅੰਦਰ ਕਿਹੜਾ ਐਡਾ ਉਸਤਾਦ ਜੀ ਜਦੋਂ ਜ਼ਰੂਰੀਅਤ ਜ਼ਿੰਦਗੀ ਦਾ ਇਨਸਾਨ ਨੂੰ ਫੀਲ ਹੋਇਆ ਫਿਰ ਉਹਨੇ ਦੇਖਿਆ ਵੀ ਯਕਦਮ ਕਿਤੇ ਉਹਨੂੰ ਗੈਸ ਹੋ ਗਈ ਸੀ। ਅਬੇ ਡਰੈਗਨ ਬੈਠਾ ਆਰਾਮ ਨਾਲ ਮੈਂ ਕਿਹਾ ਭਾਜੀ ਅੱਗ ਨਹੀਂ ਕੱਢ ਕੇ ਮੁੰਡਾ ਸਿਲੰਡਰ ਭਰਾਉ ਗਿਆ ਹਾਂਜੀ ਪੂਰੇ ਪਿੰਜਰ ਲੱਭੇ ਆ ਡਰੈਗਨ ਜੇਬ ਚ ਮਾਚਸ ਰੱਖ ਦੋ ਉਸਤਾਦ ਜੀ ਇੱਕ ਦਿਨ ਡਰੈਗਨ ਐਂ ਹੀ ਕਰੀ ਜਾਵੇ ਤੇ ਕੱਚੇ ਗੈਸ ਦੀ ਬੂ ਆ ਜਾਵੇ ਮੈਂ ਕਹਿੰਦਾ ਲੈਟਰ ਤੇ ਲਾ ਲਾ ਤੇ ਪਾਕਿਸਤਾਨ ਨੇ ਭਲਾ ਕੀ ਆਜ਼ਾਦ ਕੀਤਾ ਦੱਸੋ ਜ਼ਰਾ। ਬੜਾ ਕੁਛ ਨਹੀਂ ਸਿਰਫ ਇਹ ਆਜ਼ਾਦ ਕੀਤਾ 2 ਮਿੰਟ ਚ ਮੈਂ ਆਇਆ ਭਾਜੀ ਬਸ। ਨਹੀਂ ਪਾਕਿਸਤਾਨ ਨੇ ਬੜਾ ਕੁਝ ਯਾਦ ਕੀਤਾ ਪਾਕਿਸਤਾਨੀ ਜਾਂ ਮੁਸਲਮਾਨ ਸਾਇੰਸਦਾਨ ਜਿਹੜੇ ਉਹਨਾਂ ਨੇ ਬੜਾ ਕੁਝ ਯਾਦ ਕੀਤਾ ਇੱਥੇ ਪਾਕਿਸਤਾਨ ਨੇ ਨਾ ਕੀਤਾ ਪਾਕਿਸਤਾਨ ਗੱਲਾਂ ਬਣ ਗਿਆ ਪੀੜੀ ਬਣ ਗਈ ਮੂੜਾ ਬਣ ਗਿਆ ਹੁੱਕਾ ਬਣ ਗਿਆ ਰੰਗੀਨ ਛਾਪੇ ਪਾਕਿਸਤਾਨ ਨੇ ਨਹੀਂ ਕੀਤਾ ਇੰਡੀਆ ਪਾਕਿਸਤਾਨ ਜਦੋਂ ਇਕੱਠੇ ਉਦੋਂ ਚੱਲੇ ਆ ਰਹੇ ਸਿਰਫ ਪਾਕਿਸਤਾਨ ਨੇ ਹੁੱਕੇ ਚ ਮਾਰਨ ਵਾਲੀ ਸੀਖ ਆਜ਼ਾਦ ਕੀਤੀ ਆ ਉਹ ਅਦਰਵਾਈਜ਼ ਮੈਂ ਤੁਹਾਨੂੰ ਅੱਜ ਵੀ ਇੱਕ ਜਗ੍ਹਾ ਤੇ ਲੋਹੇ ਦੀ ਕੁਰਸੀ ਰੱਖਦੀ ਤੇ ਇੱਕ ਪਾਸੇ ਰੰਗੀਨ ਉਹ ਲੱਕੜ ਦੀ ਗੋਲ ਕੁਰਸੀ ਰੱਖਦੀ ਤੂੰ ਕਹਿਣਾ ਯਾਰ ਤੂੰ ਨਹੀਂ ਇੱਥੇ ਮੇਰੇ ਬਾਰੇ ਉਹਨੂੰ ਕੀ ਕਹਿੰਦੇ ਨੇ ਜਿੱਦਾਂ ਮੂੜਾ ਨਹੀਂ ਹੁੰਦਾ ਏਦਾਂ ਗਡੇਰਾ ਗਡੇਰਾ ਟੈਪ ਉਹ ਜਿਹੜੇ ਚੌਧਰੀ ਬੈਠੇ ਹੁੰਦੇ ਸੀ ਪੀੜਾ ਨਹੀਂ ਗਡੇਰਾ ਇੱਕ ਗਡੇਰਾ ਹੁੰਦਾ ਵਾ ਜਿਹੜਾ ਬੱਚੇ ਨੂੰ ਦੇਈਦਾ ਉਹ ਰੰਗ ਬਰੰਗਾ ਬੱਚਾ ਉਹਨੂੰ ਫੜ ਕੇ ਰੇੜੀ ਜਾਂਦਾ ਉਹਨੂੰ ਹਾਂ ਤੇ ਰੇੜਾ ਕਹਿੰਦੇ ਨਹੀਂ ਤਿੰਨ ਟਾਇਰਾਂ ਵਾਲਾ ਨਹੀਂ ਯਾਰ ਪੀੜਾ ਬੱਚਿਆਂ ਦਾ ਹੁੰਦਾ ਗਡੇਰਾ ਕਿਸ ਤਰ੍ਹਾਂ ਕੁਝ ਇੱਕ ਅੱਗੇ ਨੂੰ ਸੀਗਾ ਦੋ ਐਦਾਂ ਸੀ ਐ ਫੜਿਆ ਉਹਨਾਂ ਵਿੱਚ ਉਹ ਰੰਗ ਬਰੰਗਾ ਹੁੰਦਾ ਸੀ ਹਾਂਜੀ ਮੰਜੀਆਂ ਦੇ ਪਾਵਿਆਂ ਤੇ ਨਕਸ਼ੋ ਨਗਾਰ ਬਣੇ ਹੁੰਦੇ ਸੀ ਉਦੋਂ ਬੈੱਡ ਨੂੰ ਪਲੰਗ ਕਹੀਦਾ ਸੀਗਾ ਪਲੰਗ ਹਾਏ ਤੇ ਜਿਹੜੀਆਂ ਹਾਂਡੀਆਂ ਮਿੱਟੀ ਦੀਆਂ ਘੜਿਆਂ ਤੇ ਬੜੇ ਡਿਜ਼ਾਈਨ ਮੰਜੀ ਉਸਤਾਦ ਜੀ ਜਿਹੜਾ ਮੰਜੀ 'ਚ ਡਿਜ਼ਾਈਨ ਬੁਣਿਆ ਜਾਂਦਾ ਅਸੀਂ ਪਾਉਂਦੇ ਨੇ ਸਾਲ ਲੈਣਾ ਵਾਲਾ ਹਾਂਜੀ ਨੌਕੜਾ ਛਿਕੜਾ ਮੇਰੇ ਮੇਬੂ ਪਾਉਂਦੇ ਹੁੰਦੇ ਸੀ ਮੰਜਾ ਇਹੀ ਨੌਕੜਾ ਛਿਕੜਾ ਯਾਰ ਉਹ ਕੀ ਗੀ ਸਾਜੀ ਨਾਲੇ ਦੇ ਵਿੱਚ ਡਿਜ਼ਾਈਨਿੰਗ ਹੁੰਦੀ ਸੀ ਹਾਂ। ਕੁੜੀਆਂ ਵਿੱਚ ਨਾਲਾ ਉਹ ਵਿੱਚ ਘਰ ਬੈਠੇ ਕਾਨੇ ਦੇ ਨਾਲ ਇੰਜ ਕਰਕੇ ਨਾਲਾ ਦਾਦੀ ਦਾਦੀ ਮੇਰੇ ਯਾਰ ਸਭ ਤੋਂ ਜਿਹੜਾ ਮੈਨੂੰ ਔਖਾ ਲੱਗਦਾ ਉਹਦਾ 2 ਸਲਾਈਆਂ ਦੇ ਨਾਲ ਪੂਰਾ ਸੂਟ ਉਹ ਕੈਸੀ ਗੱਲ ਆ? ਸਵੈਟਰ ਬਣਾ ਦਿੰਦੇ ਟੋਪੀ ਉਦਾਂ ਸਾਜੂ ਸਲਾਈ ਦੇ ਅੱਗੇ ਨਾ ਕੋਈ ਮੋਰੀ ਹੁੰਦੀ ਸੂਈ ਟੈਪ ਉੱਚ ਕੁਛ ਨਹੀਂ ਹੁੰਦਾ ਉਹਦੇ ਅੱਗੇ ਗੌਰ ਕੀਤਾ ਕਦੀ ਹਾਂਜੀ ਸਾਜੀ ਉਹਦੇ ਅੱਗੇ ਨਾ ਯਾਨੀ ਹੁੰਦਾ ਨਾ ਕਿ ਜਿੱਦਾਂ ਸੂਈ ਦੇ ਅੰਦਰ ਇੰਜ ਪਰੋ ਲਿਆ ਤੇ ਉਸ ਤੋਂ ਬਾਅਦ ਉਹਨੂੰ ਇੰਜ ਕਰੀ ਗਏ ਉਹ ਨਹੀਂ ਤੇ ਉਹ ਕੱਲੀ ਨੁੱਕਰ ਨਾ ਉਹਨੂੰ ਕਿਤਾ ਕੀ ਲੰਬੀ ਟੈਪ ਨਹੀਂ ਜਿੱਦਾਂ ਹੁੰਦਾ ਸੀ ਸਾਜੀ ਮੇਰੀ ਨਾਨੀ ਅੰਮਾ ਨਾ ਵਿੱਚ ਨਾਮ ਵੀ ਸਾਡਾ ਲਿਖ ਦਿੰਦੀ ਹੁੰਦੀ ਹਾਂ ਯਾਰ ਆਹ ਕੀ ਕੰਮ ਹਾਂ ਸਰਾਣੇ ਤੇ ਲਿਖੇ ਹੁੰਦੇ ਸੀਗੇ ਉਹਨਾਂ ਨੂੰ ਇਹ ਕਿਦਾਂ ਪਤਾ ਲੱਗਦਾ ਕਿ ਬਾਹ ਦਾ ਇੱਥੋਂ ਮੈਂ ਲਾਲ ਰੰਗ ਕਰਨਾ ਇੱਥੋਂ ਮੈਂ ਬਾਹਾਂ ਇਦਾਂ ਕਰ ਦੇਣੀਆਂ ਹਾਏ। ਇੱਥੇ ਮੈਂ ਹੁਣ ਆ ਚੈਸਟ ਦੇ ਉੱਪਰ ਮੈਂ ਡਿਜ਼ਾਈਨ ਲਿਖ ਦੇਣਾ ਯਾਰ ਇਹ ਕੀ ਹੈ ਕਿਹੜੀਆਂ ਪੁੱਡੀਆਂ ਜਿਹੜੇ ਜਿੱਥੇ ਭਾਂਡੇ ਰੱਖੇ ਹੁੰਦੇ ਗਲਾਸ ਪਾਇਆ ਹੁੰਦਾ ਸੀ ਉੱਥੇ ਨਾਮ ਲਿਖੇ ਹੁੰਦੇ ਸੀਗੇ ਖੁਸ਼ਾਮ ਦੀ ਯਾਰ ਕੋਈ ਬੰਦਾ ਐਸਾ ਹੈਗਾ ਵਾ ਜਿਹੜਾ ਇੱਥੇ ਬਹਿ ਕੇ ਸਾਨੂੰ ਨਾ ਉਹਨੂੰ ਬਣਾ ਕੇ ਦਿਖਾਵੇ ਹਾਏ ਹੱਥਾਂ ਨਾਲ ਬੁਣਾ ਹੱਥਾਂ ਨਾਲ ਸਲਾਈ ਨਾ ਸਾਜੀ ਬੰਦਾ ਨਹੀਂ ਸਾਡੀ ਬੰਦਾ ਨਹੀਂ ਇਹ ਬੰਦੇ ਨੂੰ ਵੀ ਆਉਂਦਾ ਹੋਏਗਾ ਕਿਸੇ ਨਾਲ ਬਹੁਤ ਘੱਟ ਪੁਰਾਣੇ ਬਜ਼ੁਰਗ ਮੈਨੂੰ ਲੱਭਣਾ ਪੈਣਾ ਯਾਰ ਮੈਨੂੰ ਦੱਸਣਾ ਯਾਰ ਕੋਈ ਅਗਰ ਬੰਦਾ ਹੋਵੇ ਤੇ ਯਾਰ ਮੈਨੂੰ ਤਾਏ ਫਜਰ ਨੂੰ ਲਿਆਉਣਾ ਪੈਣਾ 40 ਪਿੰਡ ਚ ਰਹਿੰਦਾ ਵਾ ਉਹਦੇ ਦਿਨ ਵੀ ਬਹੁਤ ਲੱਗਦੇ ਆ ਹਾਂਜੀ 6 ਮਹੀਨੇ ਲੱਗ ਜਾਂਦੇ ਸਾਰੇ ਹਾਂ ਨਿੱਕੀ ਨਿੱਕੀ ਆਈਟਮ ਤਿਆਰ ਲੇਕਿਨ ਕਰ ਉਹਦੀ ਲੌਜੀਕ ਕੀ ਹੈ ਯਾਰ 2 ਸਲਾਈਆਂ ਦੇ ਨਾਲ ਉਹਨੂੰ ਇੰਜ ਕਰਕੇ ਬੁੱਢੀਆਂ ਜਾਂ ਬੈਠੇ ਰਹਿਣਾ ਇੰਜ ਕਰੀ ਆਹੋ ਗੱਲਾਂ ਵੀ ਕਰੀ ਜਾਂਦੀਆਂ ਤੇ ਨਾਲੇ ਹੋਰ ਵੀ ਕੰਮ ਹੁੰਦਾ ਸੀਗਾ ਦਾਦੀਆਂ ਨਾਨੀਆਂ ਨੇ ਇਕੱਠੀਆਂ ਹੋ ਕੇ ਨਾ ਪੈਨ ਦੇ ਵਿੱਚ ਘੋੜੀ ਫਸਾ ਕੇ ਜਿੱਦਾਂ ਕੀਮੇ ਵਾਲੀ ਮਸ਼ੀਨ ਨਹੀਂ ਜੋ ਅਸੀਂ ਕੜੀ ਤੇ ਸੇਵੀਆਂ ਜੀ ਕਰਕੇ ਕੱਢ ਕੇ ਨਾ ਸਾਰੀਆਂ ਪੌੜੀਆਂ ਸੁੱਕਣੇ ਹਾਂ ਤੇ ਫਿਰ ਐ ਬੈਠੀਆਂ ਨੇ ਚੌਲ ਪੁਣੇ ਜਾਣੇ ਚੌਲ ਬੇਟੇ ਉਹ ਸੇਵੀਆਂ ਉਹ ਮਸ਼ੀਨ ਚੋਂ ਕੱਢੀ ਦੀ ਆਟੇ ਵਾਲਾ ਪੇੜਾ ਕੱਢ ਕੇ ਹਾਂ ਮੰਜੀ ਫਿਰ ਉਹ ਪਿੰਡਾਂ 'ਚ ਹਲੇ ਵੀ ਉਹ ਰੜਕਨੇ ਮੱਖਣ ਕੱਢਣਾ ਹਾਂਜੀ ਤੁਹਾਨੂੰ ਦੱਸਿਆ ਨਾ ਦਾਦੀ ਮੇਰੀ ਐ ਪੇੜਾ ਉੱਥੋਂ ਵਿੱਚੋਂ ਕੱਢ ਕੇ ਵਿੱਚੋਂ ਨਾਲ ਕਰਦੇ ਸੀ ਅਦੂਗ ਇਹ ਪਿੱਛੇ ਸਾਰੇ ਐ ਭਰਾ ਬੈਠੇ ਪੂਰਾ ਪੇੜਾ ਮੂੰਹ ਚ ਆਹ ਅਸੀਂ ਸੁਰਮਾ ਕਰ ਲਿਆ ਕੇ ਪੀਸੀ ਦਾ ਸੀ ਦਾਦੀ ਮੇਰੇ ਨੇ ਬੈਠੇ ਨੇ ਚਟੁਕੜਾ ਯਾਰ ਉਹ ਤੇ ਚਲੋ ਸੁਰਮਾ ਨਹੀਂ, ਏਦਾਂ ਨਹੀਂ ਲੇਕਿਨ ਇਹ ਟੈਕਨੀਕਲ ਜਿਹੜੀ ਗੇਮ ਆ ਸਾਜੀ ਸਾਰੀਆਂ ਦਾ ਕੰਮ ਹੈ ਤਾਜੀ ਹਾਂਜੀ ਉਹ ਉਹਨਾਂ ਦੀ ਕੋਈ ਤੰਦਵਾਈਜ਼ ਹੁੰਦਾ ਵਾ ਕੰਦ ਵਾਈਦ ਹੁੰਦਾ ਵਾ ਸਾਜੀ ਇੱਕ ਧਾਗਾ ਬੰਨਣਾ ਬਾਰਡਰ ਤੋਂ ਇੰਜ ਯਾਨੀ ਕਿ ਜਿੱਦਾਂ ਹੁਣ ਇੱਕ ਮਿਸਾਲ ਆ ਵੈਫਟ ਯਾਰਡ ਹੋਣ ਤੇ ਵੈਫਟ ਯਾਨੀ ਕਿ ਧਾਗਾ ਇੱਕ ਇੰਜ ਇੱਕ ਧਾਗੇ ਇੰਜ ਉਹ ਪਹਿਲੇ 2 ਧਾਗੇ ਇੰਜ ਕਰਕੇ ਜਿਹੜੇ ਐ ਯਾਰ ਨਹੀਂ ਮਸ਼ੀਨਰੀ ਖੜੀ ਹੱਥ ਦੇ ਵਿੱਚ ਵੀ ਆ ਉਹ ਗਦੂਵੇ ਹੁੰਦੇ ਸਾਜੀ ਉਹਨ ਟੈਪ ਜਿਹਾ ਕਰਕੇ ਪੌਂਜੀ ਕਰਕੇ ਰੱਖ ਦੇਣਾ
ਅਗਲੇ ਦਿਨ ਫਿਰ ਕਹਿਣਾ ਲਿਆ ਉੱਦਾਂ ਹੀ ਉੱਥੋਂ ਫੇਰ ਸ਼ੁਰੂ ਕਰ ਲੈਣਾ। ਤਸਲਾ ਜਿਹਾ ਹੁੰਦਾ ਕਰਦੇ ਕਰਦੇ ਫਿਰ ਉਹਨਾਂ ਨੇ ਥੋੜਾ ਬਣੀ ਜਾਣਾ, ਫਿਰ ਉਹਨੂੰ ਇੰਜ ਕਰਕੇ ਉਹਨੂੰ ਖੋਲਣਾ। ਤੇ ਉਹ ਨਾਲੇ ਵੀ ਇੰਜ ਹੀ ਬਣਦੇ ਕਰੋਸ਼ੀਏ ਕਹਿੰਦੇ ਸੀ, ਕਰੋਸ਼ੀਏ ਐ ਕਰੀ ਜਾਣਾ, ਨਾਲ ਪਿੰਡਾਂ ਫਿਰ ਪਿੰਡਾਂ 'ਚ ਫਸਾ ਕੇ ਫੇਰ ਸੋ ਜਾਣਾ। ਨਾਲਾ ਉਹਦੀ ਬਣਾਉਣਾ ਕਾਲਰ ਘਰ। ਵੀ ਬਣ ਜਾਂਦੀ, ਉਹਦੀ ਬਾਹਾਂ ਵੀ ਬਣ ਜਾਂਦੀਆਂ, ਉਹਦਾ ਸਾਰਾ ਕੁਝ ਬਣ ਜਾਂਦਾ। ਵਨ ਪੀਸ ਨਿਜ਼ਾਮ। ਸਵੈਟਰ ਬਹੁਤ ਬਣਦਾ ਹੈ ਸਵੈਟਰ। ਸਾਜੀ ਉਹ ਲੂਮ ਤੇ ਪੂਰਾ ਖੇਤ ਬਣ ਜਾਂਦਾ, ਰੰਗ ਬਰੰਗੇ ਧਾਗੇ ਚੱਲੇ ਹੁੰਦੇ। ਉਹੀ ਇਦਾਂ ਨਾ, ਉਹਦੇ ਨਾਲ ਹਿਸਾਬ ਕਿਤਾਬ ਆ ਨਾ ਸਾਰਾ ਕੁਝ। ਯਾਰ ਉਹ ਤੇ ਉਹਦੇ ਚ ਫਿੱਟ ਆ, ਧਾਗੇ ਲੰਘਾਏ ਹੋਏ ਆ ਮਸ਼ੀਨ ਚ ਤਾਂ ਬਣ ਰਿਹਾ। ਉੱਤੇ ਹੁੰਦੀ ਡਰੈਂਗ ਉਹਨਾਂ ਦਾ। ਆਹੋ ਉੱਤੇ ਚੱਲਦਾ। ਉਹ ਵਿੱਚ ਕਾਰਡ ਯਾਰ ਦਾਨ ਤੁਸੀਂ ਉਸਤਾਦ ਜੀ ਦੀ ਗੱਲ ਸਮਝ ਰਹੇ ਹੋ ਕਿ ਕਿਦਾਂ ਉਹ ਕਹਿੰਦੇ ਨਾ ਉਹਦੇ ਵਿੱਚ ਸਰਾਖ ਵਾਲਾ ਕਰੋਸ਼ੀਆ ਨੂੰ ਕਰੋਸ਼ੀਆ ਕਹਿੰਦੇ ਸੀ ਐ ਕਰੋਸ਼ੀਏ 'ਚ ਹੈ ਹੁੰਦਾ ਵਾ। ਉਹ ਕਰੋਸ਼ੀਆ ਦੂਸਰਾ ਸੱਚ ਕਰੋਸ਼ੀਆ ਜਿਹੜਾ ਸੀ, ਕਰੋਸ਼ੀਆ ਜਿਹੜਾ ਨਾ ਉਹਦੇ 'ਚ ਹੁੰਦਾ ਵਾ, ਇਹ ਹੁੰਦਾ ਸਲਾਈ। ਸਲਾਈਆਂ ਸੀਗੀਆਂ। ਪਿੱਛੇ ਛੋਟਾ ਜਿਹਾ ਬਟਨ ਜਿਹਾ ਡਿਜ਼ਾਈਨ ਲੱਗਾ ਹੁੰਦਾ ਸੀ, ਅੱਗੋਂ ਇੰਜ ਕਰਕੇ ਤੇ ਉਹਨੇ ਬਰੀਕ ਹੋਣਾ। ਹਾਂਜੀ। ਤੇ ਉਹਨੂੰ ਫੜਿਆ ਹੋਣਾ ਤੇ ਬਸ ਇੰਜ ਕਰੀ ਜਾਣਾ। ਕਈਆਂ ਬੁੱਢੀਆਂ ਐਨਕਾਂ ਲਾਈਆਂ ਹੋਣੀਆਂ ਤੇ ਦੇਖਣਾ ਵੀ ਨਾ ਤੇ ਇੰਜ ਕਰੀ ਜਾਣਾ। ਗੁਫ਼ਤਗੂ ਵੀ ਚੱਲ ਰਹੀ ਹੈ। ਗੁਫ਼ਤਗੂ ਵੀ ਚੱਲ ਰਹੀ ਹੈ। ਇੱਥੇ ਰੱਖੇ ਸੀ ਨਾ, ਬੈਕ ਸਾਈਡ ਤੇ ਸਾਜੀ ਉਹ ਗੋਲ ਦਾਣਾ ਹੁੰਦਾ ਸੀ ਆਪ ਉਹਦੇ। ਪੈਸ ਬਟਨ ਜਿਹਾ ਲੱਗਾ ਬਟਨ ਜਿਹਾ ਕੋਕਾ ਉਹਦੇ ਟੈਪ। ਕਮਾਲ ਆ ਸਾਰਾ ਯਾਰ। ਇਹ ਚੈਟ ਜੀਪੀਟੀ ਨੂੰ ਪਤਾ ਹੋਏਗਾ। ਉਹਨੂੰ ਪੁੱਛਿਓ ਵੀ ਪਹਿਲੇ ਤੇ ਤੁਸੀਂ ਤੁਹਾਨੂੰ ਦੱਸਣਾ ਨਹੀਂ ਹੋਣਾ ਕਿ ਇਹਨੂੰ ਕੀ ਕਹਿੰਦੇ ਆ। पुराने वक्तों में जो औरतें 2 सलाइयों के साथ स्वेटर बना लेती थी, उसकी क्या लॉजिक है, वो किस तरह बनता था? सलाइयों के आगे कोई सुराख भी नहीं होता था और वो ये सारा क्या चक्कर था? मेरी चैट जीपीटी ਨੂੰ ਮੇਰਾ ਪਤਾ ਲੱਗ ਗਿਆ ਇਹ ਇਦਾਂ ਹੀ ਉਹ ਪੁੱਛਣ ਤੋਂ ਹੀ ਹੁਣ ਬਹੁਤ ਅੱਛਾ ਸਵਾਲ। ਸਾਜੀ ਉਹਨੇ ਬਾਅਦ ਚ ਕਹਿਣਾ ਵਾ मैं ਤੁਹਾਡੇ ਅੱਗੇ ਅੱਗੇ ਆਈ। बहुत ही दिलचस्प और जबरदस्त सवाल है ये। दरअसल हाथ से बनाई हैंड नीटिंग का अमल है जो हजारों साल पुराना है ਨੋਟਨ और वाकई हैरान कुन है कि सिर्फ 2 सीधी सलाइयां और इन ऊन का धागा इस्तेमाल करके लोग इतना खूबसूरत स्वेटर, टोपी, जुराबे वगैरह बना लेते थे। पहले समझ ले कि 2 सलाइयों से बनना क्या होता है। ये जो सलाइयां होती हैं इनके आगे सुराख नहीं होते, क्योंकि वो सुई नहीं बल्कि नेडलर्स नीडल कहलाती हैं। ये सिर्फ धागे को पकड़ने और फंदे बनाने के लिए इस्तेमाल होती है। ਹਾਕੀ ਦਾ अब देखिए स्वेटर बनने का असल सिस्टम या लॉजिक। पहला कदम फंदा डालना। सबसे पहले ऊन के धागे से एक लंबी जंजीर जैसे फंदे लूप्स बनाए जाते हैं जो एक सलाई पर चढ़ाए जाते हैं। हाँ वो एंज करके। फर्ज करें आपने 40 फंदे डाले हैं तो ये स्वेटर के किनारे एज की बुनियाद है। ਪਿਕ ਸਾਹਿਬ अब दूसरी सिलाई की मदद से एक फंदे को दूसरे में गुजारा जाता है। जैसे ही एक फंदा दूसरी तरफ मुंतकिल होता है एक नई कितार राप बन जाती है। ये अमल बार बार होता है। अगला फंदा पिछले से गुजरता है, यूं जालीदार कपड़ा बनता जाता है। तीसरा कदम वापस मोड़ना, टर्निंग। जब एक कितार मुकम्मल हो जाती है तो सलाइयां बदल ली जाती हैं और अमल उल्टी तरफ से शुरू होता है। एक तरफ से नाइट स्विच और दूसरी तरफ पुर्ल स्विच से मुख्तलिफ डिजाइन बनते हैं। चौथा कदम शक्ल देना, शेपिंग। जब बाजू, गला या नीचे हिस्सा बनाना हो तो फंदों की तादाद बढ़ा या घटा के शक्ल दी जाती है। पांचवा कदम बंद करना। आखिर में फंदों को बंद करके कपड़ा मुकम्मल कर लिया जाता है ताकि खुले धागे खुल ना जाए। ये सिस्टम क्यों काम करता है? बुनाई का पूरा राज फंदों के जाल में है। जब एक फंदा दूसरे से गुजरता है तो वो लचकदार कपड़ा बनता है, इसलिए स्वेटर नरम, खींचने वाला और गर्म होता है। यानी एक फंदा दूसरे से गुजरता है, जाली बनता है, जाली से कपड़ा बनता है। थोड़ा सा तारीखी पस मंजर। बुनाई की इब्तदा तकरीबन 1000 साल कबल मशरकी मिडल ईस्ट से हुई। वहाँ से ये यूरोप पहुंची और फिर बड़े सगीर में औरतों ने इसे फन की शक्ल दे दी। पुराने ज़माने में जब मशीनें नहीं थी तो औरतें सर्दियों के लिए घरों में हाथ से स्वेटर, दस्ताने, मोजे बना लिया करती थी। अगर चाहो तो मैं एक सादा तस्वीर पे डायग्राम ਨਹੀਂ ਨਹੀਂ ਓਕੇ ਠੀਕ ਆ ਬਹੁਤ ਫ੍ਰੀ ਕਰ ਲਈ ਤੁਸੀਂ ਚੈਟ ਜੀਪੀਟੀ। ਯਾਰ ਇਹ ਤੇ ਮੈਂ ਤਾਂ ਕਦੇ ਨਹੀਂ ਗੁਫ਼ਤਗੂ ਕੀਤੀ ਨਹੀਂ, ਸਾਡਾ ਆਪਣਾ ਕਿ ਨੌਲੇਜ ਹੈਗਾ ਆਪਣੀ ਜ਼ਿੰਦਗੀ ਕਿਆ ਯਾਰ ਕੈਸੀ ਯਾਰ ਵੇਲਾ ਕੁਛ ਤੇ ਕਿਤੇ ਤੱਕ ਤੇ ਤੁਹਾਨੂੰ ਚਲੋ ਜਿਹੜਾ ਤੁਸੀਂ ਫਸੇ ਹੁੰਦੇ ਕਿਤੇ ਕੁਛ ਤੇ ਥੋੜਾ ਜਿਹਾ ਤੁਹਾਨੂੰ ਦੱਸ ਦਿੰਦੀ ਨਾ। ਉਸਤਾਦ ਜੀ ਅੱਛਾ ਹਾਂ ਉਹ ਸਲਾਈ ਦੇ ਉੱਤੇ ਇੰਜ ਕਰਕੇ ਨਾ 6 7 8 ਵੱਟ ਦੇ ਦੇਣੇ। ਉਸ ਤੋਂ ਬਾਅਦ ਉਹਨੂੰ ਕਿਤੇ ਦੂਜੀ ਚੋਂ ਲੰਘਾਉਣਾ ਤੇ ਲੰਘਾ ਕੇ ਤੇ ਇੰਜ ਕਰਨਾ ਤੇ ਉਹ ਥੱਲੇ ਉਹ ਹੀ ਤਾਣਾ ਬਾਣਾ ਉਹੀ ਹੈ ਕੰਮ। ਦਾਣਾ ਦਾਣਾ ਬਣਾ ਬਣਾ ਟੈਪ। ਹਾਂਜੀ ਤਾਣਾ ਬਾਣਾ ਹਾਂ ਕੋਈ ਸੀਨ ਆ। ਹੁਣ ਤੁਹਾਨੂੰ ਪਤਾ ਛੱਲੀ ਦੇ ਵਿੱਚ 5 ਨਾਰੀਅਲ, 5 ਚਕੋਤਰੇ, 5 ਸੇਬ, 16 ਗਿਰੀ 16 ਗਿਰੀਆਂ, 3 ਅਖਰੋਟ, ਕੱਲੀ ਛੱਲੀ 'ਚ ਇੰਨੀ ਤਾਕਤ ਆ। ਇੰਨੀ ਤੱਕ ਤੁਸੀਂ ਛੱਲੀ ਨੂੰ ਸਮਝ ਨਹੀਂ ਸਮਝਦੇ ਕੁਛ ਨਹੀਂ।
ਉਹਨੂੰ ਖਾਓ ਵਿਟਾਮਿਨ ਡੀ ਬੀ ਸੀ ਬੈਲਜੀਅਮ ਕੈਲਸ਼ੀਅਮ ਸਾਰੇ ਚਕੋਤਰਾ ਵੇਖ ਕੇ ਕਹਿੰਦਾ ਤੇਰਾ ਦਾਦਾ ਕਿੱਥੇ ਆ? ਦਾਦਾ ਚਕੋਤਰਾ ਚਕੂਤਰਾ ਆਹੋ ਬਰੀਕ ਗੱਲ ਕੀਤੀ ਮੇਰੇ ਪੁੱਤ ਨੇ ਹਾਂ। ਓਏ ਅੱਛਾ ਅੱਛਾ ਚਲੋ ਜੀ ਅਸੀਂ ਚੈਟ ਜੀਪੀਟੀ ਕੋ ਪੁੱਛ ਕੇ ਇਹਦੇ ਕੋ ਮਾਲੂਮਾਤ ਲਿਆ ਕਰਾਂਗੇ ਹਾਂਜੀ ਹਨਾ। ਇਹ ਪਤਾ ਨਹੀਂ ਬੇਲੀ ਇਹਨੂੰ ਹਰ ਸ਼ੈ ਦਾ ਪਤਾ ਵਾ ਕੀ ਕੀਤਾ ਇਹਨੇ ਤਾਈ ਦਾਦੀ ਮੇਰੀ ਨੇ ਮੰਜੀ ਬੁਣਤੀ ਸੀ ਮੇਰੇ ਨਾਂ ਦੀ ਸੈਂਟਰ 'ਚ ਮੇਰਾ ਨਾਂ ਲਿਖਿਆ ਦਿਲ ਬਣਿਆ ਸੀ ਵਿੱਚ। ਪੁੱਤਰ ਉਹਨੇ ਤੇਰਾ ਨਾਂ ਲੈ ਕੇ ਕਹਿੰਦੇ ਕਾਲੂ ਇੱਥੇ ਨਾ ਪਈ, ਇਹਦਾ ਨਾਂ ਲੈ ਕੇ ਅਗਲੇ ਦਿਨ ਮਾਜੀ ਮਾਜੀ ਦੇ ਡੰਡੇ ਕਹਿੰਦਾ ਨਾਮ ਬਦਲ ਲਿਖਿਆ ਗਿਆ ਸਪੈਲਿੰਗ ਗਲਤ ਹੋ ਗਿਆ। ਬਹੁਤ ਅੱਛਾ ਅਜੇ ਤੱਕ ਮੰਜੀ ਪਈ ਸਾਜੀ ਚਲੋ ਜੀ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ। ਮਿੱਠੇ ਨੇ ਛੱਲੀ ਤੇ ਗਿਣਤੀ ਲਿਖੀ ਉਦਾਂ ਲੱਗੇ ਕੀ ਪੈਟ ਵਾਲੀ ਛੱਲੀ। ਉਹੀ ਤਾਂ ਨਾਗ ਹੁੰਦੇ ਆ ਬਿਲ ਤੇਜ਼ ਦੇ। ਥੱਲੇ ਬਟਨਾਂ ਤੇ ਹੈਸ਼ ਸਟਾਰ ਵੀ ਬਣਾਇਆ। ਉਹ ਚੱਲੀ ਦੇ ਉੱਤੇ ਲਿਖਿਆ ਆਹੋ। ਚਲੋ ਜੀ ਲੋ ਜੀ ਨਾਜ਼ਰੀਨ ਖਿਆਲ ਰੱਖੋ ਆਪਣਾ। ਅੱਜ ਬੜਾ ਮਾਲੂਮਾਤ 'ਚ ਇਜ਼ਾਫਾ ਹੋਇਆ। ਅਸੀਂ ਚੈਟ ਜੀਪੀਟੀ ਮੇਰੇ ਇਸ ਫੋਨ 'ਚ ਨਾ ਪੇਡ ਨਹੀਂ ਗਈ, ਮੈਂ ਇਹ 'ਚ ਵੀ ਪੇਡ ਕਰ ਲੈਣੀ ਹੈ। ਕਰ ਲੋ ਕਰ ਪੇਡ ਵਾਲੀ ਜ਼ਿਆਦਾ ਫ੍ਰੀ ਹੋ ਜਾਂਦੀ ਹੈ। ਅੱਛਾ ਜੀ ਹਾਂ। ਇਹ ਪੂਰੀ ਨਹੀਂ ਰਹਿੰਦੀ ਹੈ। ਇਹ ਬਾਤ ਦਰਮਿਆਨਾ ਟਾਈਪ ਆ ਨਹੀਂ ਬਹੁਤ ਸਾਰੀਆਂ ਚੀਜ਼ਾਂ ਸਿਮਿਲਰ ਨੇ। ਇਹ ਤੁਹਾਡੇ ਕੋਲ ਚੈਟ ਜੀਪੀਟੀ ਬੈਠੇ ਆ ਕੀ ਹੋ ਗਿਆ ਅੱਛਾ। ਮੈਂ ਚੈਟ ਜੀਪੀਟੀ ਸਿਰਫ ਤੁਸੀਂ ਤੁਸੀਂ ਨੈਸ਼ ਜੀਪੀਟੀ ਹੋ। ਅਸੀਂ ਆਪਣੀ ਐਪ ਬਣਾਉਂਦੇ ਲੇਕਿਨ ਥੋੜਾ ਜਿਹਾ ਮਸਲਾ ਰਹਿ ਗਿਆ ਵਾ ਤੁਹਾਡਾ ਚੈੱਕ ਕਢਾ ਦੇ ਨਾ ਕੱਲੇ ਬੇਟੇ ਰਹਿ ਜਾਣੇ ਤੁਸੀਂ। ਅਸੀਂ ਸਿਰਫ ਹਾਸੀ ਤੌਰ ਤੇ ਸ਼ਾਵਾਂ ਜਿਹੜੀਆਂ ਬਣੀਆਂ ਉਹ ਐਡ ਕਰਨੀਆਂ ਮਾਲੂਮਾਤ ਤੁਸੀਂ ਵੀ ਕੁਝ ਇਜਾਦ ਕਰੋ ਯਾਰ। ਸਤਾਈ ਸਾਡੀ ਐਪ ਆਉਂਦੀ ਸਿਰਫ ਕੁਈਨ ਪਰਚੇਜ ਕਰਨ ਵਾਲਾ ਸਿਸਟਮ ਜਿਹੜਾ ਐਰਰ ਉਹ ਨਹੀਂ ਓਪਨ ਹੋਣ ਡਿਆ ਲੋ ਜੀ ਓਕੇ ਜੀ ਰੱਬ ਰੱਖਾ ਜੀ ਭਾਜੀ।